ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ 'ਚ ਜੁੜ ਚੁੱਕੇ ਨੇ ਇਸ ਟਾਈਮ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਹਰਪ੍ਰੀਤ ਕੌਰ ਤੂਰ, ਕਰਮਪਾਲ ਸਿੰਘ, ਜਸਜੀਤ ਕੌਰ ਗਰੇਵਾਲ, ਸਰਬਜੀਤ ਗਿੱਲ, ਗੁਰਜੋਤ ਗਿੱਲ, ਤਾਰਾ ਸਿੰਘ ਮਰਾਹਰ, ਕਲੋਵਿਸ, ਇਹ ਸਾਰੇ ਜਾਣੇ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ, ਇਹ ਸਾਰੇ ਜਾਣੇ ਬੇਕਰਸਫੀਲਡ। ਅਤੇ ਜੀਆਂ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨੇ ਮਸੋਤਾ 209-277-0113 ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਘੱਟ ਸਮੇਂ 'ਚ ਵਧੀਆ ਸਿਖਲਾਈ ਤੁਹਾਨੂੰ ਦਿੰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 408-722-7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਕਹਿੰਦੇ ਤਿਹਾੜ ਜੇਲ੍ਹ ਦੇ ਵਿੱਚ ਓਮ ਪ੍ਰਕਾਸ਼ ਚੌਟਾਲਾ ਦੇ ਸੈੱਲ ਦੇ ਵਿੱਚੋਂ ਫੋਨ ਬਰਾਮਦ, ਤੇ ਹੁਣ ਮਾਮਲੇ ਨੂੰ ਨਵਾਂ ਮੋੜ। ਯਾਨੀ ਸੈੱਲ ਦੇ ਵਿੱਚੋਂ ਸੈੱਲ ਫੋਨ ਬਰਾਮਦ ਜੀ। ਕਿਆ ਟੋਟਕਾ ਜੁੜਦਾ ਕਿ ਇਹਦੇ ਸੈੱਲ ਦੇ ਵਿੱਚੋਂ ਹੀ ਸੈੱਲ ਬਰਾਮਦ ਹੋਇਆ। ਮਾਮਲਾ ਕੀ ਆ ਕਿ ਇਹ ਦੋਵੇਂ ਪਿਓ ਪੁੱਤ, ਤੁਹਾਨੂੰ ਪਤਾ ਹੀ ਹੈ ਕਿ ਜੇਲ੍ਹ ਯਾਤਰਾ ਤੇ ਆ। ਇਹਦਾ ਵੱਡਾ ਮੁੰਡਾ ਅਜੇ ਚੌਟਾਲਾ ਤੇ ਇਹ ਆਪ ਓਮ ਪ੍ਰਕਾਸ਼ ਚੌਟਾਲਾ। ਸੋ ਗਾਂ ਵੈਸੇ ਹੁਣ ਪਤਾ ਹੀ ਹੈ ਤੁਹਾਨੂੰ ਕਿ ਦੋਨਾਂ ਮੁੰਡਿਆਂ ਦੀ ਵੀ ਆਪੋ ਵਿੱਚ ਦੀ ਤਫੇੜ ਪੈ ਗਈ। ਜਿੱਦਾਂ ਆਪ ਇਹਨੇ ਗੱਦੀ ਧਿਆਈ ਸੀਗੀ ਆਪਣੇ ਬਾਪ ਤੋਂ, ਦੂਜੇ ਭਰਾ ਜਿਹੜੇ ਪਿੱਛੇ ਤੱਕ ਕੇ, ਉਦਾਂ ਹੀ ਇਹਨਾਂ ਦੇ ਆਪਸ ਦੇ ਵਿੱਚ ਵੀ ਪੁੱਤ ਜਿਹੜੇ ਉਹ ਲੜਨ ਪਏ। ਤਾਂ ਖੈਰ ਇਹ ਮਾਮਲਾ ਇਹ ਵਾ ਕਿ ਇੱਕ ਘਪਲੇ ਦੇ ਕੇਸ ਦੇ ਵਿੱਚ ਇਹਨਾਂ ਨੂੰ ਹੋਈ ਆ 10-10 ਸਾਲ ਕੈਦ ਤੇ ਅੱਜ ਕੱਲ੍ਹ ਤਿਹਾੜ ਜੇਲ੍ਹ ਦੀ ਇਹ ਪੀਂਦੇ ਪਏ ਆ ਮੂੰਗੀ। ਤੇ ਇਸ ਦੌਰਾਨ ਇਹ ਇੱਕ ਤਲਾਸ਼ੀ ਪ੍ਰੋਗਰਾਮ ਆਉਂਦਾ, ਕਿਉਂਕਿ ਜੇਲ੍ਹਾਂ ਦੇ ਵਿੱਚ ਆਮ ਤੌਰ ਤੇ ਤਲਾਸ਼ੀ ਸ਼ਬਦ ਇਸਤੇਮਾਲ ਕੀਤਾ ਜਾਂਦਾ, ਦੇਰ ਸਵੇਰ ਆਈ ਜਾਂਦੀ ਆ। ਇਹ ਤਲਾਸ਼ੀ ਵਾਲਾ ਪ੍ਰੋਗਰਾਮ ਜਦੋਂ ਆਇਆ ਤੇ ਇਹਨਾਂ ਦੇ ਸੈੱਲ ਦੇ ਖੂੰਜੇ ਜਦੋਂ ਫਰੋਲੇ ਗਏ ਤੇ ਉਹਦੇ ਵਿੱਚੋਂ ਇੱਕ ਤੇ ਬਰਾਮਦ ਹੋਇਆ ਸੈੱਲ ਫੋਨ, ਜਿਹਨੂੰ ਆਈਫੋਨ ਕਿਹਾ ਜਾ ਰਿਹਾ। ਔਰ ਇਹ ਨਹੀਂ ਪਤਾ ਲੱਗਿਆ ਕਿ ਪਬਜੀ ਖੇਡਦੇ ਸੀ ਉਹਦੇ ਤੇ ਕਿ ਟਿਕਟੌਕ ਬਣਾਉਂਦੇ ਸੀਗੇ ਜਾਂ ਕੋਈ ਹੋਰ ਕਾਲਿੰਗ ਸ਼ਾਲਿੰਗ ਹੁੰਦੀ ਸੀ, ਇਹ ਨਹੀਂ ਹਾਲੇ ਤੱਕ ਪਤਾ ਲੱਗਿਆ। ਤੇ ਨਾਲ ਦੱਸਦੇ ਆ ਕਿ ਇੰਜਨ ਬੰਨਣ ਵਾਲਾ ਵੀ ਸਮਾਨ ਸੀਗਾ, ਜਿੱਦਾਂ ਖੈਣੀ ਚਾਣੀ ਵਗੈਰਾ ਜੋ ਵੀ ਹੁੰਦਾ ਉਹ ਮੂੰਹ ਦੇ ਵਿੱਚ ਰੱਖਦੇ ਕਰਦੇ ਆ। ਤਾਂ ਇਹ ਚੀਜ਼ਾਂ ਬਰਾਮਦ ਹੋਈਆਂ ਨੇ। ਇਹ ਮਾਮਲਾ ਬਣ ਗਿਆ ਹਾਈ ਪ੍ਰੋਫਾਈਲ, ਕਿਉਂਕਿ ਤਿਹਾੜ ਜੇਲ੍ਹ ਇੱਕ ਤੇ ਹੈ ਬੜੀ ਸੁਰੱਖਿਅਤ ਵਾਲੀ ਜੇਲ੍ਹ ਆ। ਉਹਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਵੱਡੇ VIP ਲੋਕ ਆ ਉਹਨਾਂ ਦੇ ਸੈੱਲ ਦੇ ਵਿੱਚੋਂ ਇਸ ਤਰ੍ਹਾਂ ਦੀ ਬਰਾਮਦਗੀ ਹੋ ਜਾਣੀ ਹੈ। ਦੂਸਰਾ ਬਹੁਤ ਵੱਡਾ ਪਹਿਲੂ ਆ। ਔਰ ਤੀਜੀ ਚੀਜ਼ ਇਹ ਆ ਕਿ ਨਾਲ ਦੀ ਨਾਲ ਤੁਹਾਨੂੰ ਪਤਾ ਹੀ ਹੈ ਨਾ ਕਿ ਇੱਥੇ ਬਲੀ ਦੇ ਬੱਕਰੇ ਤਿਆਰ ਹੋ ਜਾਂਦੇ ਇੰਡੀਆ 'ਚ, ਜਿੰਨੇ ਮਰਜ਼ੀ ਕਰਾ ਲਓ। ਤੇ ਨਾਲ ਦੀ ਨਾਲ ਇੱਕ ਬਲੀ ਦਾ ਬੱਕਰਾ ਵੀ ਸਾਹਮਣੇ ਆ ਗਿਆ। ਉਹ ਕਹਿੰਦਾ ਸੀ ਕਿ ਸਮਾਨ ਆਪਣਾ ਹੀ ਆ, ਕੋਈ ਗੱਲ ਨਹੀਂ ਹੈ, ਕਹਿੰਦਾ ਮੇਰੇ ਨਾਮ ਲਾ ਦਿਓ। ਕਿਉਂਕਿ ਚੱਕਰ ਕੀ ਹੁੰਦਾ ਹੈ ਕਿ ਜਦੋਂ ਜੇਲ੍ਹ ਦੇ ਵਿੱਚ ਤੁਸੀਂ ਸਜ਼ਾ ਯਾਫਤਾ ਹੁੰਦੇ ਹੋ, ਖਾਸ ਤੌਰ ਤੇ ਜਦੋਂ ਤੁਹਾਨੂੰ ਸਜ਼ਾ ਹੋ ਜਾਂਦੀ ਆ, ਕਨਵਿਕਸ਼ਨ ਹੋ ਜਾਂਦੀ ਆ, ਤਾਂ ਉਸ ਤੋਂ ਬਾਅਦ ਪੈਰੋਲ ਤੁਸੀਂ ਜਦੋਂ ਆਉਣ ਲੱਗ ਜਾਂਦੇ ਹੋ, ਜਿਹੜਾ ਕਿ ਤੁਹਾਡਾ ਅਧਿਕਾਰ ਹੁੰਦਾ, ਤਾਂ ਉਹ ਪੈਰੋਲ ਉਦੋਂ ਤੱਕ ਨਿਰੰਤਰ ਚੱਲਦੀ ਆ ਜਦੋਂ ਤੱਕ ਤੁਸੀਂ ਬਾਹਰ ਜਾਂ ਅੰਦਰ ਕੋਈ ਗੈਰ ਕਾਨੂੰਨੀ ਗਤੀਵਿਧੀ ਨਹੀਂ ਕਰਦੇ। ਨਹੀਂ ਤਾਂ ਤੁਹਾਡੀ ਪੈਰੋਲ ਜਿਹੜੀ ਹੈ ਨਾ ਉਹ ਕੈਂਸਲ ਹੋ ਜਾਂਦੀ ਆ। ਤੇ ਇਹ ਚੌਟਾਲੇ ਤੇ ਤੁਹਾਨੂੰ ਪਤਾ ਤੁਰੇ ਹੀ ਆਉਂਦੇ ਆ, ਕੋਈ ਫਰਲੋ ਤੇ ਆ ਜਾਂਦਾ, ਕੋਈ ਸ਼ਰਲੋ ਤੇ ਆ ਜਾਂਦਾ। ਸੋ ਇਸ ਕਰਕੇ ਇਹਨਾਂ ਨੇ ਫਿਰ ਸ਼ਾਇਦ ਬਲੀ ਦਾ ਬੱਕਰਾ ਲੱਭ ਲਿਆ। ਮੁਸ਼ਕਤੀ ਹੁੰਦੇ ਆ ਉੱਥੇ ਕੰਮ ਕਾਰ ਕਰਨ ਵਾਲੇ ਗਰੀਬ ਲੋਕ ਜਿਹੜੇ ਹੁੰਦੇ, ਇਹਨਾਂ ਦੇ ਵਿੱਚ ਵੀ ਅਮੀਰ ਤੇ ਗਰੀਬ ਦਾ ਪਾੜਾ ਬਹੁਤ ਵੱਡਾ ਤਾ। ਤੇ ਜਿਹੜੇ ਗਰੀਬ ਆ ਉਹ ਅਮੀਰਾਂ ਦੇ ਭਾਂਡੇ ਮਾਂਜ ਕੇ ਕੱਪੜੇ ਧੋ ਕੇ ਇਸੇ ਤਰ੍ਹਾਂ ਹੀ ਟਾਈਮ ਗੁਜ਼ਰ ਬਸਰ ਕਰਦੇ ਆ। ਤਾਂ ਕਿਸੇ ਨੂੰ ਖਿਲਾ ਲਿਆ ਹੋਣਾ, ਅਗਲਾ ਕਹਿ ਦਿੰਦਾ ਕੋਈ ਗੱਲ ਨਹੀਂ ਹੈ ਜੀ, ਇੱਥੇ ਰਹਿਣਾ ਤੇ ਜੇਲ੍ਹ ਦੇ ਵਿੱਚ ਹੀ ਆ। ਜੇ ਮੈਂ ਇਸ ਕੇਸ ਤੋਂ ਬਾਹਰ ਆ ਤਾਂ ਫਿਰ ਕਿਹੜਾ ਮੈਂ ਬਾਹਰ ਘਰ ਚਲੇ ਜਾਣਾ, ਅੱਜ ਵੀ ਅੰਦਰ ਆ ਕੱਲ ਵੀ ਅੰਦਰ, ਕੋਈ ਫਰਕ ਨਹੀਂ ਪੈਂਦਾ, ਚੌਟਾਲਿਆਂ ਦਾ ਖਾਸ ਬਣ ਜੂ। ਸੋ ਇਸ ਕਰਕੇ ਇਹ ਮਾਮਲਾ ਜਿਹੜਾ ਹੋਰ ਵੀ ਚਰਚਿਤ ਹੋ ਗਿਆ, ਕਿਉਂਕਿ ਇੱਕ ਵਿਅਕਤੀ ਜਿਹੜਾ ਇਹਨਾਂ ਦੇ ਸੈੱਲ ਦੇ ਵਿੱਚ ਹੀ ਰਹਿੰਦਾ ਸੀ ਕਹਿੰਦਾ ਕਿ ਸਮਾਨ ਮੇਰਾ। ਪਰ ਇਹ ਇਸ ਕਰਕੇ ਸ਼ਾਇਦ ਕਿਹਾ ਜਾ ਰਿਹਾ ਕਿਉਂਕਿ ਪੈਰੋਲ ਤੇ ਅਸਰ ਪੈ ਜਾਣਾ ਸੀਗਾ। ਦੂਜੀ ਚੀਜ਼ ਇਹ ਆ ਕਿ ਜੇ ਮੰਨ ਲਓ ਆਈਫੋਨ ਬਰਾਮਦ ਹੋਇਆ ਤੇ ਉਹਦੀ ਕਾਲ ਡਿਟੇਲ ਚੈੱਕ ਕਰ ਲੈਣੀ ਚਾਹੀਦੀ ਆ ਕਿ ਆਈਫੋਨ ਦੇ ਵਿੱਚ ਕਾਲਿੰਗ ਕਿਹੜੀ ਹੋਈ ਆ। ਹਾਂ, ਉਸ ਤੋਂ ਪਤਾ ਲੱਗ ਜੂਗਾ ਕਿ ਸਮਾਨ ਕਿਹਦਾ, ਕੀ ਉਹਦਾ ਸਮਾਨ ਲੈ ਕੇ
ਉਹਨੇ ਬਸ ਸਿਰਫ ਸ਼ੋਪੀਸ ਵਾਸਤੇ ਰੱਖਿਆ ਸੀ, ਘਰ ਕੱਲ ਇਹ ਕਰਦੇ ਹੋਣਗੇ। ਤੇ ਇਹ ਜੇ ਮਾਮਲਾ ਇੱਧਰਲੇ ਪਾਸੇ ਹੋ ਜਾਂਦਾ ਤੇ ਫਿਰ ਇਹ ਪਚੀਦਾ ਹੋ ਜਾਊਗਾ। ਉਹਦਾ ਜਿਸ ਤਰ੍ਹਾਂ ਇਹ ਫਸੇ ਆ, ਕਸੂਤੇ ਫਸੇ ਆ, ਮੇਰੇ ਖਿਆਲ ਦੇ ਨਾਲ ਜੇ ਬਾਦਲ ਪਾਵਰ ਦੇ ਵਿੱਚ ਰਹਿੰਦਾ ਤੇ ਇਹਨਾਂ ਦੀ ਮੌਜ ਨਹੀਂ ਸੀ। ਇੱਕ ਵਾਰੀ ਬਠਿੰਡਾ ਜੇਲ੍ਹ ਸ਼ਿੰਗਾਰ ਦਿੱਤੀ ਸੀ ਇਹਨਾਂ ਦੀ, ਤੁਹਾਨੂੰ ਯਾਦ ਹੋਣਾ, ਕਲੀ ਕੁਲੀ ਮਾਰ ਕੇ ਜਿਵੇਂ ਆਂਦੇ ਨਾ ਵਾਂਗ ਇਲੈਕਸ਼ਨ ਵਿਆਹ ਤੇਰੇ ਦੀ ਤਿਆਰੀ ਜ਼ੋਰਾਂ ਤੇ, ਉਹ ਤਿਆਰੀਆਂ ਜ਼ੋਰਾਂ ਤੇ ਕਰ ਦਿੱਤੀ ਸੀ। ਪਰ ਐਨ ਮੌਕੇ ਤੇ ਦਿੱਲੀ ਸਰਕਾਰ ਜਿਹੜੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਹੈ ਉਹ ਮੰਨੀ ਨਹੀਂ ਸਕੀ। ਸੋ ਇਸ ਕਰਕੇ ਉਹ ਵਿੱਚੇ ਰਹਿ ਗਿਆ। ਪਰ ਯਾਦ ਕਰਦੇ ਹੋਣੇ ਕਿਤੇ ਬਹੁਤ ਬਾਦਲ ਆਵੇ ਦੁਖੜੇ ਸੁਣ ਲਈ ਆ ਕੇ ਅੱਗੋਂ ਹੁਣ, ਕਿਉਂਕਿ ਮਜਬੂਰੀ ਆ। ਉਹ ਕਹਿੰਦੇ ਹੋਣੇ ਸਾਡੇ ਵੱਸ ਨਾ ਬਾਬੇ, ਅਸੀਂ ਤਾਂ ਖੁਦ ਸਿਰ ਦੇ ਮਾਸ ਬਚਾ ਕੇ। ਸਹੀ ਗੱਲ ਆ, ਦੋਨਾਂ ਦੇ ਹਾਲਾਤ ਇਸ ਟਾਈਮ ਚੰਗੇ ਨਹੀਂ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕੈਨੇਡਾ ਦੇ ਲਈ ਹੁਣ ਦਿੱਲੀ ਏਅਰਪੋਰਟ ਜਾਣ ਦੀ ਕਹਿੰਦੇ ਨਹੀਂ ਪਵੇਗੀ ਲੋੜ, ਪੰਜਾਬ ਤੋਂ ਹੀ ਉੱਡਣਗੇ ਏਅਰ ਇੰਡੀਆ ਦੇ ਜਹਾਜ਼। ਇਹ ਕੁਛ ਚੰਗੀ ਖਬਰ ਆ। ਹਾਂ, ਚੰਗੀ ਖਬਰ ਵੀ ਅੱਜ ਕੱਲ ਨਾ ਹੱਥ ਮਾਰ ਲੱਭਣੀ ਪੈਂਦੀ ਹੈ ਕਿ ਕੋਈ ਚੰਗੀ ਖਬਰ ਹੈਗੀ ਆ। ਸਹੀ ਗੱਲ ਹੈ। ਚੰਗੀ ਖਬਰ ਵੀ ਆ ਜਾਂਦੀ ਹੈ ਕਈ ਵਾਰ ਰੇਗਿਸਤਾਨ ਦੇ ਵਿੱਚ ਠੰਡੇ ਹਵਾ ਦੇ ਬੁੱਲੇ ਵਾਂਗ। ਤਾਂ ਇਹ ਖਬਰ ਚੰਗੀ ਹੈ, ਖਾਸ ਤੌਰ ਤੇ ਨਾਰਥ ਅਮਰੀਕਾ ਦੇ ਜਿਹੜੇ ਵਸਨੀਕ ਆ ਉਹਨਾਂ ਵਾਸਤੇ ਇੱਕ ਚੰਗੀ ਖਬਰ ਆ। ਕਿਉਂਕਿ ਅੱਜ ਹਰਦੀਪ ਪੁਰੀ ਜਿਹੜੇ ਕਿ ਇੱਥੋਂ ਅੰਮ੍ਰਿਤਸਰ ਦੇ ਵਿੱਚ ਡਿਫੀਟ ਹੋ ਗਏ ਸੀਗੇ, ਤਾਂ ਉਹ ਬਣੇ ਆ ਹਵਾਬਾਜ਼ੀ ਮੰਤਰੀ। ਉਹਨਾਂ ਨੇ ਇਹ ਐਲਾਨ ਕੀਤਾ, ਟਵੀਟ ਕੀਤਾ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ। ਉਹਨੇ ਆਖਿਆ ਕਿ ਆਉਣ ਵਾਲੇ 27 ਸਤੰਬਰ ਨੂੰ ਯਾਨੀ ਸੈਰ ਸਪਾਟਾ ਦਿਹਾੜੇ ਤੇ ਅਸੀਂ ਅੰਮ੍ਰਿਤਸਰ ਤੋਂ ਟੋਰਾਂਟੋ ਬਾਰਾਤਾ ਦਿੱਲੀ ਉਡਾਨ ਸ਼ੁਰੂ ਕਰਨ ਜਾ ਰਹੇ ਹਾਂ। ਤਾਂ ਇਹਦਾ ਮਤਲਬ ਇਹੋ ਆ, ਬਾਰਾਤਾ ਦਾ ਮਤਲਬ ਇਹ ਹੋ ਗਿਆ ਕਿ ਅੰਮ੍ਰਿਤਸਰ ਤੋਂ ਇਹ ਫਲਾਈਟ ਜਿਹੜੀ ਆ ਉਹ ਦਿੱਲੀ ਜਾ ਕੇ ਕੁਛ ਦੇਰ ਲਈ ਸਟੇ ਕਰੂਗੀ, ਉਸ ਤੋਂ ਬਾਅਦ ਸਿੱਧੀ ਟੋਰਾਂਟੋ ਜਾਊ। ਉਹਦੇ ਵਿੱਚ ਕੀ ਆ ਕਿ ਪੰਜਾਬੀਆਂ ਦੀ ਮੌਜ ਹੈ, ਮੌਜਾਂ ਹੀ ਮੌਜਾਂ। ਉਹਨਾਂ ਦਾ ਉਹ ਸਫ਼ਰ ਤੇ ਉਹ ਰਸਤਾ ਜਿਹੜਾ ਉਹ ਕੱਟਿਆ ਜਾਊਗਾ। ਉਹ ਇਹ ਸਫ਼ਰ ਹੈ ਜਿਹੜਾ ਇਹੀ ਅਸਲ ਦੇ ਵਿੱਚ ਸਫ਼ਰ ਕਰਦਾ। ਤਾਂ ਜਿਵੇਂ ਕਹਿੰਦੇ ਨਾ ਫਲਾਣਾ ਬੰਦਾ ਸਫ਼ਰ ਕਰਦਾ, ਤੇ ਉਹਦਾ ਇਹ ਸਫ਼ਰ ਵੀ ਸਫ਼ਰ ਕਰਦਾ। ਕਿਉਂਕਿ ਟੈਕਸੀਆਂ ਵਾਲੇ ਵੀ ਲੁੱਟੀ ਜਾਂਦੇ ਆ, ਫਿਰ ਬੱਸਾਂ ਵਾਲੇ ਵੀ ਲੁੱਟੀ ਜਾਂਦੇ ਆ, ਢਾਬਿਆਂ ਵਾਲੇ ਵੀ ਲੁੱਟੀ ਜਾਂਦੇ, ਪਤਾ ਨਹੀਂ ਕਿੱਥੇ ਕਿੱਥੇ ਲੁੱਟ ਦੇ ਸ਼ਿਕਰੇ ਬੈਠੇ ਆ ਜੀ। ਸੋ ਇਹ ਇਸ ਕਰਕੇ ਸਫ਼ਰ ਜਿਹੜਾ ਸੀਗਾ ਉਹ ਲੋਕਾਂ ਨੂੰ ਸਫ਼ਰ ਕਰਦਾ ਸੀਗਾ। ਤਾਂ ਇਹਦੇ ਤੋਂ ਨਿਜਾਤ ਮਿਲੂਗੀ ਤਾਂ ਚੰਗਾ। ਵੈਸੇ ਵੀ ਤੁਹਾਨੂੰ ਪਤਾ ਹੀ ਹੈ ਕਿ ਟੋਰਾਂਟੋ, ਮਿਸੀਸਾਗਾ, ਬਰੈਂਪਟਨ, ਵਿਨੀਪੈਗ, ਵੈਨਕੂਵਰ, ਇੱਥੇ ਕਿੰਨੇ ਪੰਜਾਬੀ ਵਸਦੇ ਆ, ਬੜੀ ਵੱਡੀ ਤਾਦਾਦ ਆ ਪੰਜਾਬੀਆਂ ਦੀ। ਔਰ ਪਿੱਛੇ ਜੇ ਤੇ ਆਪਾਂ ਨੂੰ ਖਬਰ ਵੀ ਸੁਣਨ ਨੂੰ ਮਿਲੀ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੰਜਾਬੀ ਭਾਸ਼ਾ ਨੂੰ 3 ਦਰਜਾ ਹਾਸਲ ਹੋਇਆ ਵਾ। ਤਾਂ ਇਹ ਇੱਕ ਇਹਨਾਂ ਵਾਸਤੇ ਖੁਸ਼ਖਬਰੀ ਆ। ਔਰ ਮੇਰੇ ਖਿਆਲ ਦੇ ਨਾਲ ਉਹ ਕਹਾਵਤ ਜਿਹੜੀ ਅਸੀਂ ਕਦੇ ਛੋਟੇ ਛੋਟੇ ਹੁੰਦੇ ਬਜ਼ੁਰਗਾਂ ਤੋਂ ਸੁਣਿਆ ਕਰਦੇ ਸੀ, ਉਹ ਅੰਮ੍ਰਿਤਸਰੀਆਂ ਵਾਸਤੇ ਮੈਨੂੰ ਲੱਗਦਾ ਕਿ ਸੱਚੀ ਹੁੰਦੀ ਜਾਪਦੀ ਆ। ਆਖਦੇ ਆ ਨਾ ਕਿ ਭੱਜੀ ਮੂੰਗਲੀ ਜਿਹੜੀ ਹੁੰਦੀ ਨਾ, ਮੂੰਗਲੀ ਆਪਾਂ ਕਹਿੰਦੇ ਨੇ ਕੱਚ ਚੋਂ ਮੂੰਗਲੀ ਕੱਢ ਮਾਰੀ, ਉਹ ਆਂਦੇ ਹੀ ਬਜ਼ੁਰਗ ਕਿ ਭੱਜੀ ਮੂੰਗਲੀ ਵੀ 100 ਗਲਾਸ ਭਰ ਦਿੰਦੀ ਆ। ਮਤਲਬ ਕਿ ਮੂੰਗਲੀ ਭਾਵੇਂ ਭੱਜੀ ਵੀ ਹੋਵੇ ਤੇ ਕੱਚ ਦੇ ਗਲਾਸ 100 ਖਿਲਾਰ ਦੂਗੀ। ਕਹਿਣ ਦਾ ਭਾਵ ਹੈ ਜੇ ਅਮਲ ਦੇ ਵਿੱਚ ਆ ਜਾਂਦਾ, ਇਕੱਲਾ ਜੁਮਲਾ ਨਹੀਂ ਰਹਿੰਦਾ, ਇਹਨੂੰ ਅਮਲ ਦੇ ਵਿੱਚ ਲੈ ਆਉਂਦੇ ਆ, ਤਾਂ ਫਿਰ ਇਹ ਕਹਾਵਤ ਸੱਚੀ ਹੋ ਜੂਗੀ ਕਿ ਤੁਸੀਂ ਤੇ ਪੂਰੀ ਦੀ ਮੂੰਗਲੀ ਭੰਨ ਦਿੱਤੀ ਸੀ, ਪਰ ਉਹਨੇ ਭੱਜੀ ਮੂੰਗਲੀ ਦੇ ਨਾਲ ਵੀ 100 ਗਲਾਸ ਭੰਨ ਦਿੱਤੇ, ਭਾਵੇਂ ਕਿ ਕੋਈ ਖਰਾ ਕੰਮ ਕਰ ਦਿੱਤਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਵਿਦੇਸ਼ ਮੰਤਰਾਲੇ ਦੀ ਫਾਰਮੈਲਿਟੀ ਨਾ ਪੂਰੀ ਕਰਨ ਦੇ ਉੱਤੇ 130 ਸਿੱਖ ਸ਼ਰਧਾਲੂ ਫਸੇ ਨੇ। ਆਪਾਂ ਕਾਫੀ ਹਫ਼ਤੇ ਪਹਿਲਾਂ ਇੱਕ ਵਾਰੀ ਸ਼ੰਕਾ ਜਤਾਇਆ ਸੀਗਾ ਕਿ ਜਿਸ ਤਰੀਕੇ ਦੇ ਨਾਲ ਕੈਲੰਡਰ ਦਾ ਇਹਨਾਂ ਦਾ ਵਿਵਾਦ ਆ, ਇਹ ਵਿਵਾਦ ਇੱਕ ਦਿਨ ਇਸ ਮੁਕਾਮ ਤੇ ਪਹੁੰਚੂਗਾ, ਐਸਾ ਡਰ ਸੀਗਾ, ਖਦਸ਼ਾ ਸੀਗਾ। ਕਾਫੀ ਲੰਮਾ ਸਮਾਂ ਪਹਿਲਾਂ ਆਪਾਂ ਗੱਲਾਂ ਬਾਤਾਂ ਕਰਦੇ ਸੀਗੇ ਤੇ ਉਦੋਂ ਇੱਕ ਕੈਲੰਡਰ ਦਾ ਨਿਕਲਿਆ ਸੀ, ਕਿਉਂਕਿ ਇਹਨਾਂ ਨੇ ਜੋ ਮਨਾਉਣੇ ਸੀਗੇ ਉਹ ਤੁਹਾਨੂੰ ਪਤਾ ਹੀ ਸ਼ਹੀਦੀ ਦਿਹਾੜੇ, ਉਹ ਵੱਖੋ ਵੱਖਰੇ ਸੀਗੇ। ਯਾਨੀ ਇੱਧਰਲੀ ਕਮੇਟੀ ਨੇ ਨਿਸ਼ਚਿਤ ਕੀਤਾ ਸੀਗਾ ਮੇਰੇ ਖਿਆਲ ਦੇ ਨਾਲ 7 ਜੂਨ, ਔਰ ਉਹਨਾਂ ਨੇ ਸੁਨਿਸ਼ਚਿਤ ਕੀਤਾ ਸੀਗਾ 16 ਜੂਨ। ਤੇ ਮੈਂ ਉਦੋਂ ਹੀ ਕਿਹਾ ਸੀਗਾ ਲੋ ਇਹਨਾਂ ਦਾ ਰਫੜ ਪੈ ਜਾਣਾ, ਕਿਉਂਕਿ ਉਹਨਾਂ ਨੇ ਵੀਜ਼ਾ ਦੇਣਾ ਉਸ ਹਿਸਾਬ ਦੇ ਨਾਲ। ਤੇ ਜੇ ਉਹਨਾਂ ਦੇ ਦਿੱਤੇ ਵੀਜ਼ੇ ਨੂੰ ਪ੍ਰਵਾਨ ਕਰਦੇ, ਯਾਨੀ ਉਹਨਾਂ ਦੇ ਪ੍ਰੋਗਰਾਮ ਨੂੰ ਪ੍ਰਵਾਨ ਕਰਦੇ ਆ, ਤਾਂ ਫਿਰ ਇਹਨਾਂ ਦਾ ਜਿਹੜਾ ਕੈਲੰਡਰ ਆ ਉਹ ਆਪਣੇ ਆਪ ਦੇ ਵਿੱਚ ਦਾਤੇ ਲੱਗ ਜਾਊਗਾ, ਸਵਾਲੀਆ ਨਿਸ਼ਾਨ ਲੱਗ ਜੂ ਉਹਦੇ ਤੇ। ਸੋ ਇਹਦਾ ਰਫੜ ਜਿਹੜਾ ਉਹ ਸ਼ਾਇਦ ਅੱਜ ਉਸ ਮੁਕਾਮ ਤੇ ਪਹੁੰਚ ਗਿਆ ਜਿਹਦਾ ਆਪਾਂ ਖਦਸ਼ਾ ਜ਼ਾਹਰ ਕਰਦੇ ਸੀਗੇ। ਤਾਂ ਇਹ ਤਕਰੀਬਨ ਮੇਰੇ ਖਿਆਲ ਦੇ ਨਾਲ 130 ਸਿੱਖ ਸ਼ਰਧਾਲੂ ਸੀਗੇ ਜਿਹੜੇ ਉੱਥੇ ਅਟਾਰੀ ਰੇਲਵੇ ਸਟੇਸ਼ਨ ਤੇ ਪਹਿਲਾਂ ਤੇ ਪੂਰੀ ਤੀਖਣ ਗਰਮੀ ਚ ਉੱਥੇ ਧੁੱਪੇ ਬਿਠਾਈ ਰੱਖੇ,
ਫਿਰ ਬਾਅਦ ਦੇ ਵਿੱਚ ਚੰਗਾ ਖੱਜਲ ਖੁਆਰ ਕਰਕੇ ਤੇ ਕਹਿ ਦਿੱਤਾ ਕਿ ਹੁਣ ਤੁਸੀਂ ਬੇਰੰਗ ਚਿੱਠੀ ਵਾਂਗੂ ਪਿੱਛੇ ਮੁੜ ਜਾਓ। ਸੋ ਬੜੇ ਉਹ ਹਤਾਸ਼ ਸੀਗੇ, ਨਿਰਾਸ਼ ਸੀਗੇ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਪੰਜਵੇਂ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਸੰਗਤ ਜਾਂਦੀ ਆ। ਤਾਂ ਐਤਕੀ ਕਿਉਂਕਿ SGPC ਦਾ ਜੱਥਾ ਨਹੀਂ ਗਿਆ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹਨਾਂ ਦੇ ਪ੍ਰੋਗਰਾਮ ਦੋਨਾਂ ਦੇ ਡਿਫਰ ਕਰਦੇ ਸੀਗੇ, ਇੱਕ ਦੂਜੇ ਦੇ ਉਹ ਤਾਲਮੇਲ ਨਹੀਂ ਸੀ ਰੱਖਦੇ। ਤਾਂ ਹੁਣ ਹੋਇਆ ਕਿ ਸਰਕਾਰ ਨੇ ਕਿਹਾ ਵੀਜ਼ਾ ਤਾਂ ਪਾਕਿਸਤਾਨੀ ਦੇ ਦਿੱਤਾ ਗਿਆ ਉਹਨਾਂ ਨੂੰ, ਪਰ ਜਿਹੜੀ ਇੱਥੋਂ ਦੀ ਸਰਕਾਰ ਸੀਗੀ, ਲੋਕਲ ਸਰਕਾਰ ਸੀਗੀ ਸਾਡੇ ਇੰਡੀਆ ਦੀ, ਉਹਨਾਂ ਨੇ ਆਖਿਆ ਕਿ ਤੁਹਾਨੂੰ ਨਾ ਜੀ ਅਸੀਂ ਸੜਕੀ ਰਸਤੇ ਤੇ ਪਹੁੰਚਾਉਣਾ, ਮਤਲਬ ਕਿ ਵਾਇਆ ਤੁਹਾਡਾ ਸੜਕੀ ਰਸਤਾ। ਤਾਂ ਇਨ ਦੀ ਐਂਡ ਫਿਰ ਉਹਨਾਂ ਨੇ ਕਹਿ ਦਿੱਤਾ ਕਿ ਹਾਂ ਭਾਈ ਚੱਲ ਜਾਓ, ਹੁਣ ਪਿੱਛੇ ਮੁੜ ਜਾਓ। ਤਾਂ ਕਹਿਣ ਦਾ ਭਾਵ ਇਹੋ ਹੀ ਆ ਕਿ ਮਸਲਾ ਇਹ ਸੀਗਾ ਕਿ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਇਸ ਜਥੇ ਨੂੰ ਰੋਕ ਦਿੱਤਾ ਗਿਆ। ਪਹਿਲਾਂ ਇਹ ਕਹਿ ਕੇ ਭਾਈ ਤੁਹਾਨੂੰ ਸੜਕੀ ਮਾਰਗ ਰਾਹੀਂ ਘੱਲਾਂਗੇ, ਸੜਕੀ ਰਸਤੇ ਰਾਹੀਂ ਘੱਲਾਂਗੇ, ਫਿਰ ਬਾਅਦ ਚ ਕਿਹਾ ਗਿਆ ਕਿ ਨਹੀਂ। ਤਾਂ ਇਹਦਾ ਸਿੱਧੇ ਤੌਰ ਤੇ ਟਕਰਾਅ ਜਿਹੜਾ ਉਹ ਦੋ ਕੈਲੰਡਰਾਂ ਦੇ ਨਾਲ ਹੀ ਜੁੜਦਾ, ਇੱਕ ਨਾਨਕ ਸ਼ਾਹੀ ਕੈਲੰਡਰ ਆ ਤੇ ਦੂਸਰਾ ਕਿਹੜਾ ਸੋਧਾ ਨਾਨਕ ਸ਼ਾਹੀ ਕੈਲੰਡਰ। ਔਰ ਸੋਧਾ ਵੀ ਇਹਨਾਂ ਨੇ 3 ਵਾਰੀ ਆ, ਹੁਣ ਤਾਂ ਕਹਿ ਦਿੰਦੇ ਆ ਕਿ ਸੋਧਾ ਇਹਨਾਂ ਨੇ ਪੱਕਾ ਹੀ ਲਾ ਦਿੱਤਾ ਨਾਨਕ ਸ਼ਾਹੀ ਕੈਲੰਡਰ ਨੂੰ। ਤਾਂ ਇਹ ਹੁਣ ਮਾਮਲਾ ਜਿਹੜਾ ਉਹ ਅੱਗੇ ਵੀ ਪੇਚ ਦੇ ਰੂਪ ਚ ਫਸੇਗਾ, ਕਿਉਂਕਿ ਇਹ ਤਰੀਕਾ ਜਿਹੜੀਆਂ ਉਹ ਸਾਲ ਦਰ ਸਾਲ ਇਸੇ ਤਰ੍ਹਾਂ ਹੀ ਵੱਖੋ ਵੱਖਰੀਆਂ ਹੋਣਗੀਆਂ। ਜਦੋਂ ਤਰੀਕਾ ਵੱਖੋ ਵੱਖਰੀਆਂ ਹੋਣਗੀਆਂ, ਇਸੇ ਤਰ੍ਹਾਂ ਦੇ ਵਿਵਾਦ, ਇਸੇ ਤਰ੍ਹਾਂ ਦੀਆਂ ਖੱਜਲ ਖੁਆਰੀਆਂ ਜਿਹੜੀਆਂ ਉਹ ਸਾਨੂੰ ਦੇਖਣ ਨੂੰ ਮਿਲਣਗੀਆਂ। ਜੀ 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 ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕਾਂਗਰਸੀ ਕੌਂਸਲਰ ਦੇ ਭਰਾ ਤੇ ਭਾਣਜਿਆਂ ਵੱਲੋਂ ਔਰਤ ਦੀ ਬੜੀ ਬੇਰਹਿਮੀ ਦੇ ਨਾਲ ਬੇਹਤਾਸ਼ਾ ਕੁੱਟਮਾਰ, ਬੜੀ ਬੇਕਿਰਕ ਕੁੱਟਮਾਰ ਕੀਤੀ ਹੈ ਇਹਨਾਂ ਨੇ। ਉਹ ਸਾਰਿਆਂ ਨੇ ਵੀਡੀਓ ਵੇਖ ਲਈ ਹੋਣੀ ਆ ਕਿ ਜਿਸ ਤਰੀਕੇ ਦੇ ਨਾਲ ਕੁੱਟਿਆ ਜਾ ਰਿਹਾ, ਬੜਾ ਬਰੂਟਲੀ ਕੁੱਟਿਆ ਜਾ ਰਿਹਾ, ਬੇਰਹਿਮੀ ਨਾਲ, ਬੇਦਿਲੀ ਨਾਲ। ਇਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਫਲਾਣਾ ਬੇਦਿਲ, ਮਤਲਬ ਕਿ ਦਿਲ ਹੀ ਨਹੀਂ ਰੱਖਦਾ। ਦਿਲ ਜਿਹਦਾ ਹੁੰਦਾ ਤੇ ਆਪਾਂ ਕਹਿ ਦਿੰਦੇ, ਵੈਸੇ ਤੇ ਦਿਲ ਸਾਰਿਆਂ ਦੇ ਸੀਨੇ ਚ ਧੜਕਦਾ, ਆਪਾਂ ਕਹਿ ਦਿੰਦੇ ਕਿ ਇਹਦੇ ਚ ਦਿਲ ਨਹੀਂ ਹੈਗਾ ਯਾਰ। ਤਾਂ ਕਹਿਣ ਦਾ ਭਾਵ ਹੁੰਦਾ ਕਿ ਇਹਦੇ ਚ ਦਇਆ ਨਹੀਂ। ਤਾਂ ਜਿਸ ਬੰਦੇ ਚ ਦਇਆ ਹੈ ਨਹੀਂ, ਉਹ ਪੱਥਰ ਸਮਾਨ ਹੁੰਦਾ। ਆਪਾਂ ਅਕਸਰ ਸਿਆਣਿਆਂ ਤੋਂ ਸੁਣਦੇ ਹਾਂ। ਤਾਂ ਇਹੋ ਜਿਹੇ ਲੋਕ ਸੀਗੇ ਜਿਹੜੇ ਹੈ ਤੇ ਹੱਡ ਮਾਸ ਦੇ ਪੁਤਲੇ ਸਨ, ਪਰ ਦਿਲੋਂ ਕਹਿ ਸਕਦੇ ਹਾਂ ਕਿ ਉਹ ਪੱਥਰ ਸਮਾਨ ਸੀਗੇ। ਤਾਂ ਘਟਨਾ ਜਿਹੜੀ ਆ ਉਹ ਸ੍ਰੀ ਮੁਕਤਸਰ ਸਾਹਿਬ ਦੀ ਆ, ਜਿਹਦੇ ਵਿੱਚ ਰੌਲਾ ਸੀਗਾ ਇੱਕ ਫਾਈਨੈਂਸ ਫਰਮ ਦਾ ਇੱਕ ਪਰਿਵਾਰ ਦੇ ਨਾਲ ਲੈਣ ਦੇਣ ਦਾ। ਫਾਈਨੈਂਸ ਫਰਮਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਕੀ ਹਾਲ ਆ। ਜਿਹੜਾ ਮੇਰੇ ਵਾਂਗੂ ਘਰੋਂ ਲੜ ਕੇ ਵੱਖ ਹੋ ਜਾਂਦਾ, ਉਹ ਬਾਪੂ ਤੋਂ ਲੈ ਜਾਂਦਾ 25-30 ਹਜ਼ਾਰ ਰੁਪਇਆ ਤੇ ਜਾ ਕੇ ਫਾਈਨੈਂਸਰ ਬਣ ਜਾਂਦਾ, ਵਿਆਜ ਤੇ ਦੇਣ ਲੱਗ ਜਾਂਦਾ ਗਰੀਬਾਂ ਨੂੰ। ਔਰ ਵਿਆਜ ਜਿਹੜੀ ਆ ਉਹ ਮਨ ਚਾਹ ਹੀ ਲੈਂਦਾ, ਕੋਈ 10%, ਕੋਈ 20% ਤੱਕ ਵੀ ਲਈ ਜਾਂਦਾ। ਤੇ ਗਰੀਬ ਤੋਂ ਕਿਸੇ ਤੋਂ ਜੇ ਕਿਸ਼ਤ ਨਹੀਂ ਮੁੜਦੀ ਤੇ ਫਿਰ ਉਹ ਇਸੇ ਤਰ੍ਹਾਂ ਹੀ ਕਰਦੇ ਆ। ਇਹ ਇੱਕ ਘਟਨਾ ਸਾਡੇ ਸਾਹਮਣੇ ਆ ਗਈ ਆ, ਪਰ ਇਸ ਤਰ੍ਹਾਂ ਦੀਆਂ ਅਣਗਿਣਤ ਘਟਨਾਵਾਂ ਜਿਹੜੀਆਂ ਪਰਦੇ ਦੇ ਥੱਲੇ ਕੱਢੀਆਂ ਰਹਿ ਜਾਂਦੀਆਂ। ਸੋ ਹੋਇਆ ਕੀ ਆ ਕਿ ਇਹ ਕਾਉਂਸਲਰ ਦਾ ਜਿਹੜਾ ਭਰਾ ਸੀਗਾ, ਉਹਨੇ ਇੱਕ ਘਰ ਤੇ ਹਮਲਾ ਕੀਤਾ। ਘਰ ਦੇ ਵਿੱਚੋਂ ਜਨਾਨੀ ਨੂੰ ਬਾਹਰ ਕੱਢ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਵਾਕ ਜਿਹੜੇ ਆ ਉਹ ਦਾਦ ਫਰਿਆਦ ਕਰਦੇ ਆ ਕਿ ਸਾਡੀ ਮਾਂ ਨੂੰ ਛੱਡ ਦਿੱਤਾ ਜਾਵੇ, ਪਰ ਉਹ ਦਰਿੰਦੇ ਵਹਿਸ਼ੀ ਬੰਦੇ ਆ ਜਿਹੜੇ ਉਹ ਆਪਣੀਆਂ ਵਹਿਸ਼ਿਆਨਾ ਕਰਤੂਤਾਂ ਤੋਂ ਬਾਜ਼ ਨਹੀਂ ਆਉਂਦੇ। ਕੋਈ ਵੈਲਟ ਨਾਲ ਕੁੱਟ ਰਿਹਾ, ਕੋਈ ਠੁੱਡਿਆਂ ਨਾਲ ਕੁੱਟ ਰਿਹਾ, ਕੋਈ ਥੱਪੜਾਂ ਨਾਲ ਕੁੱਟ ਰਿਹਾ। ਤੇ ਕਮਾਲ ਦੀ ਗੱਲ ਆ ਕਿ ਉਹ ਵੀਡੀਓ 3-4 ਮਿੰਟ ਦੀ ਵੀਡੀਓ ਮੇਰੇ ਕੋਲ ਆਈ ਸੀ, ਸ਼ਾਇਦ ਲੰਬੀ ਵੀ ਹੋ ਸਕਦੀ ਆ, ਪਰ ਉਹਦੇ ਵਿੱਚ ਲੋਕ ਜਿਹੜੇ ਆ ਤਮਾਸ਼ਬੀਨ ਬਣ ਕੇ ਸਾਰਾ ਤਮਾਸ਼ਾ ਦੇਖਦੇ ਰਹਿੰਦੇ ਆ। ਉਹਨਾਂ ਦੇ ਵਿੱਚ ਇੱਕ ਗੁਰਸਿੱਖ ਵੀ ਆ। ਤਾਂ ਕਹਿਣ ਦਾ ਭਾਵ ਹੈ ਕਿ ਲੋਕ ਵੀ ਜਿਹੜੇ ਆ ਨਾ, ਉਹ ਵੀ ਕਿਤੇ ਨਾ ਕਿਤੇ ਜ਼ੁਲਮ ਸਹਿਣ ਦੇ ਜਾਂ ਜ਼ੁਲਮ ਦੇਖਣ ਦੇ ਆਦੀ ਹੋ ਗਏ ਆ। ਇਹ ਅਕਸਰ ਸਿਆਣੇ ਕਹਿੰਦੇ ਆ ਕਿ ਜਦੋਂ ਤੁਸੀਂ ਬੁਰਾਈ ਸੁਣਨ ਦੇ ਆਦੀ ਹੋ ਜਾਂਦੇ ਹੋ ਨਾ, ਬੁਰਾਈ ਦੇਖਣ ਦੇ ਆਦੀ ਹੋ ਜਾਂਦੇ ਹੋ, ਤਾਂ ਸਮਝ ਲਓ ਤੁਹਾਡੇ ਬੁਰੇ ਹੋਣ ਦੀ ਸ਼ੁਰੂਆਤ ਹੋ ਚੁੱਕੀ ਆ। ਤਾਂ ਮਾਮਲਾ ਇੱਥੇ ਸਾਡੇ ਸਮਾਜ ਦਾ ਇਹੋ ਜਿਹਾ ਹੀ ਆ। ਹਾਲਾਂਕਿ ਉਸ ਤੋਂ ਬਾਅਦ ਕਿਉਂਕਿ ਮਾਮਲਾ ਜਿਹੜਾ ਸੋਸ਼ਲ ਮੀਡੀਆ ਤੇ ਆਇਆ, ਬਾਅਦ ਦੇ ਵਿੱਚ ਕੁਛ ਜਿਹੜੇ ਕਵਰੇਜ ਵੀ ਹੋਈ, ਜੋ ਮੇਨ ਸਟ੍ਰੀਮ ਦਾ ਮੀਡੀਆ ਚਰਚਾ 'ਚ ਰਹੀ ਵੀਡੀਓ, ਕਿਉਂਕਿ ਸੱਤਾਧਾਰੀਆਂ ਨਾਲ ਜੁੜਦੀ ਸੀਗੀ। ਫਿਰ ਇਹਨਾਂ ਦੇ ਵਿੱਚ ਇਹਨਾਂ ਤੇ ਮਾਮਲਾ ਦਰਜ ਕੀਤਾ ਗਿਆ। ਹੁਣ ਸੁਣਨ ਦੇ ਵਿੱਚ ਆਇਆ ਕਿ ਇਹਨਾਂ 3 ਜਾਣਿਆਂ ਨੂੰ ਧਾਰਾ 307 ਯਾਨੀ ਇਰਾਦਾ ਕਤਲ ਤਹਿਤ ਅਰੈਸਟ ਕਰ ਲਿਆ ਗਿਆ। ਸੋ ਇਹ ਇੱਕ ਵੱਡੀ ਅਪਡੇਸ਼ਨ ਹੈ ਇਸ ਮਾਮਲੇ ਦੇ ਵਿੱਚ ਕਿ ਦਬਾਅ ਪਿਆ। ਦਬਾਅ ਪੈਣ ਤੋਂ ਬਾਅਦ ਕੁਛ ਲੋਕ ਤੇ ਕਹਿੰਦੇ ਆ ਕਿ ਆਪ ਹੀ ਪੇਸ਼ ਹੋ ਕੇ ਥਾਣੇ ਜਾ ਕੇ, ਕੁਛ ਲੋਕ ਕਹਿੰਦੇ ਆ ਕਿ ਇਹਨਾਂ ਨੂੰ ਵਾਹਵਾ ਸਰਵਿਸ ਕਰਕੇ ਫਿਰ ਪੁਲਿਸ ਵਾਲਿਆਂ ਨੇ ਖੜਿਆ। ਪਰ ਜੋ ਵੀ ਆ, ਮੰਦਭਾਗੀ ਘਟਨਾ ਸੀਗੀ। ਤਾਂ ਮੇਰੇ ਖਿਆਲ ਦੇ ਨਾਲ ਜੇ ਇਹਨਾਂ ਦੀ ਕੋਈ ਸਿਫਾਰਿਸ਼ ਕਰਦਾ ਕਿ ਇਹਨਾਂ ਨੂੰ VIP ਟ੍ਰੀਟਮੈਂਟ ਦਿਓ, ਇਹ ਕਰੋ, ਕੇਸ ਕਮਜ਼ੋਰ ਕਰੋ, ਉਹਨਾਂ ਨੂੰ ਵੀ ਵਿੱਚੇ ਰੱਖਣਾ ਚਾਹੀਦਾ। ਪਰ ਜਿਹੜੀ ਦਰਿੰਦਗੀ ਹੋ ਰਹੀ ਆ,
ਜੋ ਇੱਥੇ ਪੰਜਾਬ ਦੇ ਵਿੱਚ ਸਭ ਕੁਝ ਵਾਪਰਦਾ ਪਿਆ, ਇਹ ਬਹੁਤ ਮੰਦਭਾਗਾ। ਪਹਾੜਾਂ ਦਾ ਮੁੱਖ ਮੰਤਰੀ ਹੈ ਜਿਹੜਾ, ਉਹਨੂੰ ਪੰਜਾਬ ਦੇ ਵੱਲ ਵੀ ਵੇਖਣਾ ਚਾਹੀਦਾ, ਕਿਉਂਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਚੁਣਿਆ ਤੇ ਉਹ ਚੁੱਪ ਕਰਕੇ ਜਦੋਂ ਜੀ ਕਰਦਾ ਪਹਾੜਾਂ ਤੇ ਚੜ ਕੇ ਬਹਿ ਜਾਂਦੇ ਆ। ਉੱਥੇ ਟੱਪ ਕਰਨ ਨਾਲੋਂ ਚੰਗਾ ਕਿ ਇੱਥੇ ਆ ਕੇ ਥੋੜਾ ਜਿਹਾ ਕੰਮ ਕਰਨ, ਵਰਕ ਕਰਨ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਆ। ਫਤਿਹਵੀਰ ਤਾਂ ਉਸ ਬੋਰਵੈਲ ਚੋਂ ਬਚਿਆ ਨਹੀਂ, ਤੇ ਕਹਿੰਦਾ ਹੁਣ ਬੋਰਵੈਲ ਦੇ ਲਈ ਜਿਹੜਾ ਸਾਈਡ ਤੇ ਪੱਟਿਆ ਸੀਗਾ ਟੋਇਆ, ਉਹਦੇ ਵਿੱਚ 4 ਸਾਲ ਦਾ ਬੱਚਾ ਡਿੱਗਾ ਪਰ ਬਚਾਅ ਹੋ ਗਿਆ। ਨਹੀਂ, ਉਹ ਨਹੀਂ ਹੈ, ਇਹ ਕੋਈ ਹੋਰ ਹੈ ਬੋਰਵੈਲ ਜੀ। ਉਹਦੇ ਵਿੱਚ 4 ਸਾਲ ਦਾ ਬੱਚਾ ਡਿੱਗਿਆ। ਇਹ ਘਟਨਾ ਪਠਾਨਕੋਟ ਦੀ ਆ। ਵੈਸੇ ਅੱਜ ਜਦੋਂ ਇਹ ਘਟਨਾ ਵਾਪਰੀ, ਖਬਰ ਆਈ ਤੇ ਲੋਕਾਂ ਦੇ ਵਿੱਚ ਤਰਾਹ ਮਚ ਗਈ ਸੀ ਕਿ ਆਹ ਕੀ ਹੋ ਗਿਆ, ਕਿਉਂਕਿ ਘਟਨਾ ਜਦੋਂ ਏਡੀ ਵੱਡੀ ਵਾਪਰੀ ਹੁੰਦੀ ਹੈ ਨਾ, ਤਾਂ ਦੂਸਰੀ ਸਿਮਿਲਰ ਕੋਈ ਘਟਨਾ ਫਿਰ ਵਾਪਰ ਜਾਂਦੀ ਹੈ ਕੁਝ ਘੰਟਿਆਂ ਬਾਅਦ, ਤੇ ਲੋਕਾਂ ਨੂੰ ਇਉਂ ਲੱਗਦਾ ਕਿ ਸ਼ਾਇਦ ਉਹਦਾ ਹੀ ਦੁਹਰਾ ਹੋ ਗਿਆ, ਉਹੋ ਜਿਹੀ ਉਹ ਘਟਨਾ ਵਾਪਰ ਗਈ ਹੈ। ਤੇ ਕਿਉਂਕਿ ਲੋਕ ਸਹਿਮੇ ਹੁੰਦੇ ਆ, ਡਰੇ ਹੁੰਦੇ ਆ, ਤਾਂ ਇਹ ਮਾਮਲਾ ਜਿਹੜਾ ਪਠਾਨਕੋਟ ਦਾ, ਉੱਥੇ ਕਿਸੇ ਨੇ ਨਾ ਬੋਰ ਕਰਕੇ ਛੱਡਿਆ ਹੋਇਆ ਸੀਗਾ। ਪਰ ਹੁਣ ਦੇਖੋ, ਕਹਿਣਾ ਨਹੀਂ ਚਾਹੀਦਾ, ਵੈਸੇ ਕਹਿਣ ਤੋਂ ਰਹਿਣਾ ਵੀ ਨਹੀਂ ਚਾਹੀਦਾ ਕਿ ਲੋਕ ਜਿਹੜੇ ਹਾਲੇ ਵੀ ਸਬਕ ਨਹੀਂ ਲੈ ਰਹੇ। ਪਰ ਕਹਿਣ ਦਾ ਭਾਵ ਹੈ ਕਿ ਢੀਠ ਹੋ ਗਏ ਆ। ਜੇ ਢੀਠ ਹੋ ਗਏ ਆ ਤੇ ਫਿਰ ਤੇ ਕੋਈ ਇਲਾਜ ਹੀ ਨਹੀਂ ਹੈ ਨਾ। ਤੁਸੀਂ ਥੋੜੇ ਬਹੁਤ ਅਵੇਸਲੇ ਹੋ ਸਕਦੇ ਹੋ ਤੇ ਤੁਹਾਨੂੰ ਜਗਾਇਆ ਜਾ ਸਕਦਾ। ਤੁਸੀਂ ਬਿਲਕੁਲ ਮਚਲੇ ਹੋ ਜਾਓ, ਢੀਠ ਹੋ ਜਾਓ, ਫਿਰ ਤੁਹਾਨੂੰ ਕੋਈ ਨਹੀਂ ਜੇ ਜਗਾ ਸਕਦਾ। ਤਾਂ ਇਹ ਇਸੇ ਤਰ੍ਹਾਂ ਦੀ ਘਟਨਾ ਕਿ 4 ਸਾਲ ਦਾ ਬੱਚਾ ਬੋਰਵੈਲ ਲਈ ਪੱਟਿਆ 20 ਫੁੱਟ ਟੋਆ ਸੀ ਜਿਹਦੇ ਵਿੱਚ ਜਾ ਡਿੱਗਾ। ਹਾਲਾਂਕਿ ਸਮਾਂ ਰਹਿੰਦੇ ਇਹਨਾਂ ਨੂੰ ਪਤਾ ਲੱਗ ਗਿਆ, ਖੂਹ ਦੇ ਵਿੱਚੋਂ ਬੱਚਾ ਕੱਢ ਲਿਆ ਗਿਆ, ਪਰ ਬੱਚੇ ਦੀ ਲੱਤ ਤੇ ਕਾਫੀ ਦੱਸਦੇ ਕਿ ਸੱਟਾਂ ਲੱਗੀਆਂ ਨੇ ਤੇ ਤੁਰੰਤ ਉਹਨੂੰ ਪਠਾਨਕੋਟ ਦੇ ਪ੍ਰਾਈਵੇਟ ਹਸਪਤਾਲ 'ਚ ਪਹੁੰਚਾਇਆ ਗਿਆ, ਜਿੱਥੇ ਇਲਾਜ ਉਹਦਾ ਚੱਲਦਾ ਪਿਆ। ਤੇ ਫਿਲਹਾਲ ਬੱਚੇ ਦੀ ਹਾਲਤ ਜਿਹੜੀ ਆ ਉਹ ਠੀਕ ਠਾਕ ਆ। ਉਹਦਾ ਜੇ ਕਹੀਏ ਕਿ ਜਾਨ ਜਿਹੜੀ ਆ ਉਹ ਖਤਰੇ ਤੋਂ ਬਾਹਰ ਆ। ਪਰ ਜੋ ਵੀ ਆ, ਲੋਕਾਂ ਨੂੰ ਹੁਣ ਸਮਝਣਾ ਚਾਹੀਦਾ। ਹਾਲਾਂਕਿ ਸਰਕਾਰ ਜਿਹੜੀ ਆ ਉਹ ਸਖਤਾਈਆਂ ਵੀ ਕਰਦੀ ਪਈ ਆ, ਸਫਾਈਆਂ ਵੀ ਦਿੰਦੀ ਪਈ ਆ, ਜੋ ਮਰਜ਼ੀ ਕਰੇ ਉਹ ਆਪਣੇ ਪੱਧਰ ਤੇ ਕਰੇ, ਉਹਦੇ ਤੇ ਕੋਈ ਉਹ ਨਹੀਂ ਹੈਗਾ ਕਿ ਉਹਨੇ ਸਾਨ ਕਰਨਾ ਕਿਸੇ ਤੇ, ਉਹਦਾ ਫਰਜ਼ ਆ ਸਰਕਾਰ ਦਾ। ਪਰ ਜਦੋਂ ਸਰਕਾਰ ਦਾ ਫਰਜ਼ ਬਣਦਾ, ਮੈਂ ਹਮੇਸ਼ਾ ਕਹਿੰਦਾ ਕਿ ਸਮਾਜ ਦਾ ਵੀ ਇੱਕ ਫਰਜ਼ ਬਣਦਾ। ਜਿੱਥੇ ਜਿੱਥੇ ਇਸ ਤਰ੍ਹਾਂ ਦੇ ਨੰਗੇ ਅਣਢੱਕੇ ਬੋਰਵੈਲ ਆ, ਉਹਦੀ ਸੂਚਨਾ ਜਿਹੜੀ ਉਹ ਮਹਿਕਮਿਆਂ ਨੂੰ ਦਿੱਤੀ ਜਾਵੇ, ਔਰ ਆਪਣੇ ਪੱਧਰ ਤੇ ਜੇ ਘਰਾਂ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹੈ ਤਾਂ ਉਹ ਬੰਦ ਕੀਤਾ ਜਾਵੇ। ਸਭ ਤੋਂ ਵੱਡੀ ਗੱਲ ਹੈ। ਔਰ ਦੂਜੀ ਗੱਲ ਇਹ ਆ ਕਿ ਮੈਂ ਤੇ ਆਮ ਤੌਰ ਤੇ ਕਹਿੰਦਾ ਕਿ ਸਾਡੇ ਇੱਥੇ ਮਾਲਵੇ ਦੇ ਵਿੱਚ ਤੇ ਹੈ ਚਬੱਚੇ ਬਣੇ ਹੋਏ ਆ, ਘਰਾਂ ਦੇ ਵਿੱਚ ਡਿੱਗ ਬਣੇ ਹੋਏ ਆ, ਟੋਏ ਬਣੇ ਹੋਏ ਆ, ਖਾਲੇ ਕੋਲੋਂ ਦੀ ਵੱਜਦੇ ਆ। ਇਹਨਾਂ ਚੀਜ਼ਾਂ ਤੇ ਵੀ ਨਜ਼ਰ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਹਾਦਸਾ ਕਿਸੇ ਇੱਕ ਜਗ੍ਹਾ ਜਾਂ ਇੱਕ ਕਾਰਨ ਕਰਕੇ ਨਹੀਂ ਵਾਪਰਦਾ, ਉਹ ਵੱਖ-ਵੱਖ ਰੂਪਾਂ ਦੇ ਵਿੱਚ ਵਾਪਰ ਜਾਂਦਾ। ਤਾਂ ਅਣਗਹਿਲੀ ਛੱਡਣੀ ਪਊਗੀ, ਜ਼ਿੰਮੇਵਾਰੀ ਸੰਭਾਲਣੀ ਪਊਗੀ। ਜੋ ਵੀ ਆ ਮੰਦਭਾਗਾ, ਪਰ ਫਿਰ ਵੀ ਕਹਾਂਗੇ ਖੁਸ਼ਕਿਸਮਤੀ ਇਸ ਪਰਿਵਾਰ ਦੀ ਕਿ ਇਹ ਪਰਿਵਾਰ ਉਸ ਪਰਿਵਾਰ ਵਰਗਾ ਬਦਕਿਸਮਤ ਨਹੀਂ ਸੀਗਾ ਜਿਹਨੇ ਜ਼ਿੰਦਗੀ ਦਾ ਸਭ ਤੋਂ ਵੱਡਾ ਘਾਟਾ ਖਾਧਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮੋਗਾ ਦੇ ਸਰਕਾਰੀ ਗੋਦਾਮ ਦੇ ਵਿੱਚ ਨਸ਼ਾ ਚੋਰੀ ਦਾ ਮਾਮਲਾ ਆਇਆ ਸਾਹਮਣੇ। ਦੇਖੋ, ਸਰਕਾਰੀ ਗੋਦਾਮ ਤੋਂ ਕੀ ਭਾਵ ਆ ਕਿ ਜਿੱਦਾਂ ਹੁਣ ਹਸਪਤਾਲ ਹੁੰਦੇ ਆ, ਜ਼ਿਲ੍ਹਾ ਹੈਡਕੁਆਟਰ ਤੇ ਸਰਕਾਰੀ ਹਸਪਤਾਲ ਹੁੰਦੇ, ਜ਼ਿਲ੍ਹਾ ਹਸਪਤਾਲ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ, ਤੇ ਉਹਨਾਂ ਦੇ ਵਿੱਚ ਸਟੋਰ ਹੁੰਦੇ ਆ। ਸਟੋਰਾਂ ਦੇ ਵਿੱਚ ਕੀ ਕਿ ਜਿਸ ਤਰ੍ਹਾਂ ਕੈਮਿਸਟ ਸ਼ਾਪ ਜਿਹੜੀਆਂ ਕਿ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਲਿਪਤ ਹੁੰਦੀਆਂ, ਜਿੱਦਾਂ ਦਵਾਈਆਂ ਵੇਚਦੇ ਆ, ਪਾਬੰਦੀ ਸ਼ੁਦਾ ਕੈਪਸੂਲ ਵੇਚਦੇ ਆ, ਸ਼ੀਸ਼ੀਆਂ ਵਗੈਰਾ ਵੇਚਦੇ ਆ, ਤਾਂ ਉਹਨਾਂ ਤੋਂ ਜਿਹੜੀ ਰਿਕਵਰੀ ਕੀਤੀ ਜਾਂਦੀ ਹੈ ਸਿਹਤ ਵਿਭਾਗ ਵੱਲੋਂ, ਤਾਂ ਉਹ ਜਿਹੜੀ ਰਿਕਵਰੀ ਹੁੰਦੀ ਆ ਉਹ ਚੁੱਕ ਕੇ ਸਾਰਾ ਮਾਲ ਠਾਲਿਆ ਜਿਹੜਾ ਉਹ ਇਹਨਾਂ ਗੋਦਾਮਾਂ ਦੇ ਵਿੱਚ ਰੱਖ ਦਿੱਤਾ ਜਾਂਦਾ ਹੈ, ਕਿਉਂਕਿ ਉਹ ਮਾਲ ਮੁਕੱਦਮਾ ਵੀ ਬਣਦਾ ਅੱਗੇ ਚੱਲ ਕੇ। ਤਾਂ ਹੋਇਆ ਕੀ ਆ ਕਿ ਮੋਗੇ ਦੇ ਵਿੱਚ ਇਹ ਸਭ ਕੁਛ ਜਦੋਂ ਚੱਲਦਾ ਪਿਆ ਸੀ ਤੇ ਇੱਕ ਕੌਮੀ ਅਖਬਾਰ ਦੇ ਕੌਮੀ ਅਖਬਾਰ ਦੇ ਪੱਤਰਕਾਰ ਨੂੰ ਪਤਾ ਲੱਗ ਗਿਆ ਕਿ ਇੱਕ ਖੇਡ ਖੇਡੀ ਜਾ ਰਹੀ ਆ। ਉਹਨੇ ਇੱਕ ਸਟਿੰਗ ਆਪਰੇਸ਼ਨ ਕੀਤਾ। ਤਾਂ ਸਟਿੰਗ ਆਪਰੇਸ਼ਨ ਦੇ ਵਿੱਚ ਹੋਇਆ ਕਿ ਉਹ ਜਿਹੜਾ ਗੋਦਾਮ ਸੀਗਾ ਉਹਦੇ ਸ਼ਟਰ ਨੂੰ ਚੁੱਕ ਕੇ ਨਸ਼ੈੜੀ ਜਿਹੜੇ ਸੀਗੇ ਉਹ ਥੱਲਿਓਂ ਦੀ ਲੰਘ ਜਾਂਦੇ ਸੀਗੇ, ਤੇ ਉੱਥੇ ਡੱਬੇ ਜਿਹੜੇ ਪਏ ਸੀਗੇ ਉਹਨਾਂ ਦੇ ਵਿੱਚੋਂ ਚੱਕ ਕੇ ਦਵਾਈਆਂ ਉਹ ਬਾਹਰ ਲੈ ਆਉਂਦੇ ਸੀ ਤੇ ਮੁੜ ਕੇ ਬਾਜ਼ਾਰ ਦੇ ਵਿੱਚ ਨਸ਼ੈੜੀਆਂ ਨੂੰ ਵੇਚ ਦਿੰਦੇ ਸੀਗੇ। ਤੇ ਖੁਦ ਉਹ ਹਿਡਨ ਕੈਮਰਿਆਂ ਦੇ ਸਾਹਮਣੇ ਮੰਨਦੇ ਪਏ ਆ ਕਿ ਅਸੀਂ ਇੱਥੇ ਲਗਾਤਾਰ ਚੋਰੀ ਕਰਦੇ ਆ। ਔਰ ਇੱਕ ਕੈਪਸੂਲ ਜਿਹੜਾ ਕਿ ਮੇਰੇ ਖਿਆਲ ਦੇ ਨਾਲ ਕੁਝ ਪੈਸਿਆਂ ਦਾ ਹੋਊਗਾ ਉਹਨਾਂ ਸਮਿਆਂ ਦੇ ਵਿੱਚ, ਉਹਨੂੰ ਬਾਜ਼ਾਰ ਦੇ ਵਿੱਚ ਉਹ 20 ਰੁਪਏ ਦੇ ਹਿਸਾਬ ਨਾਲ ਜਾ ਕੇ ਵੇਚਦੇ ਪਏ ਆ। ਹੋਇਆ ਕੀ ਆ ਕਿ ਪੱਤਰਕਾਰ ਨੇ ਜਦੋਂ ਸੀਐਮਓ ਦੇ ਨਾਲ ਗੱਲ ਕੀਤੀ ਤੇ ਉਹ ਬੀਬੀ ਅੱਗੋਂ ਧੰਨਵਾਦ ਕਰਦੀ ਹੈ ਪੱਤਰਕਾਰ ਦਾ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ, ਬੜੇ ਅਸੀਂ ਸ਼ੁਕਰਗੁਜ਼ਾਰ ਆ ਕਿ ਤੁਸੀਂ ਸਾਨੂੰ ਜਗਾ ਦਿੱਤਾ। ਹੁਣ ਹਾਲਾਤ ਇੱਥੇ ਇਹ ਆ ਕਿ ਉਹ ਸਾਰਾ ਕੁਝ ਉੱਥੇ ਚੱਲੀ ਜਾਂਦਾ ਹੈਗਾ
ਜਦ ਕਿ ਸਿਹਤ ਵਿਭਾਗ ਦੇ ਅਫਸਰਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੈ, ਇਲਮ ਹੀ ਨਹੀਂ ਹੈ। ਤਾਂ ਹੁਣ ਇਹਦੀ ਜਦੋਂ ਰੌਸ਼ਨੀ ਬਾਹਰ ਨਿਕਲੀ ਹੈ ਤਾਂ ਹੁਣ ਕਾਫੀ ਹਿਲਜੁਲ ਆ, ਪਰ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਦੇ ਗੋਦਾਮ ਜਿਹੜੇ ਆ ਉਹ ਦੂਜਿਆਂ ਥਾਵਾਂ ਤੇ ਵੀ ਚੈੱਕ ਕਰਨੇ ਚਾਹੀਦੇ ਆ ਕਿ ਉਹਨਾਂ ਦੇ ਵਿੱਚ ਸਮਾਨ ਹੈਗਾ ਕਿ ਜਾਂ ਫਿਰ ਜਿੱਦਣ ਸਾਫ਼ ਸਫਾਈ ਕਰਨੀ ਆ ਉਦੋਂ ਜਿਹੜਾ ਇਕੱਲਾ ਫਰਸ਼ ਹੀ ਦਿਸੂਗਾ, ਬਾਕੀ ਸਭ ਕੁਝ ਗਾਇਬ ਹੋ ਜਾਊਗਾ। ਔਰ ਦੂਜੀ ਗੱਲ ਇਹ ਆ ਇਸ ਮਾਮਲੇ ਦੇ ਵਿੱਚ ਜਿਹੜੀ ਦਿਲਚਸਪ ਆ ਕਿ ਜਿਹੜੇ ਕੈਪਸੂਲ ਚੱਕ ਕੇ ਨਸ਼ੇੜੀਆਂ ਨੇ ਨਸ਼ੇੜੀਆਂ ਨੂੰ ਧੱਕ ਦਿੱਤੇ, ਉਹ 11 ਸਾਲ ਪਹਿਲਾਂ ਹੀ ਐਕਸਪਾਇਰ ਹੋਏ ਗਏ ਆ। ਤੇ ਪੰਜਾਬ ਦੇ ਨਸ਼ੇੜੀ ਵੀ ਹੁਣ ਇੰਨੀ ਜ਼ਿਆਦਾ ਡੋਜ਼ ਰੱਖਣ ਲੱਗੇ ਆ ਕਿ 11 ਸਾਲ ਐਕਸਪਾਇਰ ਹੋਈ ਦਵਾਈ ਉਹਨਾਂ ਤੇ ਕੋਈ ਅਸਰ ਨਹੀਂ ਕਰ ਰਹੀ। ਇਹ ਤੁਸੀਂ ਦੇਖੋ, ਕੋਈ ਸਾਈਡ ਇਫੈਕਟ ਨਹੀਂ ਹੈ। ਇਹਨੂੰ ਹੁਣ ਕੀ ਮੰਨਿਆ ਜਾਵੇ? ਤਾਂ ਜੋ ਵੀ ਹੈ ਇਹ ਦੇਖਣਾ ਪਊਗਾ, ਇਹ ਸਭ ਕੁਝ ਪ੍ਰਬੰਧ ਜਿਹੜਾ ਸਟੇਜ ਢੰਗ ਨਾਲ ਚਲਾਉਣਾ ਪਊਗਾ। ਪਰ ਇਹ ਸਿਰਫ ਕਹਿਣ ਦੀਆਂ ਗੱਲਾਂ, ਹਾਲਾਤ ਇੱਥੇ ਇਹ ਆ ਕਿ ਉਹ ਜਿਵੇਂ ਆਂਦੇ ਹੁੰਦੇ ਨਾ ਸਿਆਣੇ, ਉਜੜ ਗਈਆਂ ਮਸੀਤਾਂ ਤੇ ਗਾਲਣ ਬਣੇ ਇਮਾਮ। ਮਸੀਤਾਂ ਉਜੜੀਆਂ ਪਈਆਂ ਤੇ ਇਮਾਮ ਜਿਹੜੇ ਉਹ ਗਾਲਣ ਬਣੇ ਪਏ ਆ। ਜੀ 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 ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੰਜਾਬ ਸਰਕਾਰ ਟਿਊਬਵੈੱਲ ਤੇ ਪਾਬੰਦੀ ਲਾਉਣ ਦੀ ਤਿਆਰੀ ਦੇ ਵਿੱਚ। ਦੇਖੋ, ਜੇ ਆਪਾਂ ਇਸ ਚੀਜ਼ ਨੂੰ ਥੋੜਾ ਜਿਹਾ ਫੋਲ ਕੇ ਵੇਖੀਏ ਤੇ ਕੇਂਦਰ ਸਰਕਾਰ ਵੱਲੋਂ ਕੇਂਦਰੀ ਗਰਾਊਂਡ ਵਾਟਰ ਅਥਾਰਟੀ ਦਾ ਪਹਿਲਾਂ ਹੀ ਗਠਨ ਕੀਤਾ ਜਾ ਚੁੱਕਾ ਹੈ। ਅੱਜ ਦੇ ਟ੍ਰਿਬਿਊਨ ਦੇ ਵਿੱਚ ਕਾਫੀ ਵੱਡੀ ਖਬਰ ਸੀਗੀ ਔਰ ਇਹ ਪਹਿਲਾਂ ਹੀ ਗਠਨ ਹੋ ਚੁੱਕਾ। ਔਰ ਦੂਜੀ ਚੀਜ਼ ਜਿਹੜੀ ਹੈ ਉਹ ਇਹ ਆ ਕਿ ਸਰਕਾਰ ਨੇ ਪਿੱਛੇ ਜੇ ਸਖਤੀ ਦਾ ਐਲਾਨ ਵੀ ਕਰ ਦਿੱਤਾ ਸੀਗਾ। ਤੁਹਾਨੂੰ ਚੇਤਾ ਹੋਣਾ ਕਿ ਇੱਕ ਵਾਰੀ ਇਸ ਤਰ੍ਹਾਂ ਜਦੋਂ ਪਾਣੀ ਤੇ ਸਕੰਜਾ ਕੱਸਣ ਲੱਗੇ ਸੀਗੇ ਤੇ ਨਵਜੋਤ ਸਿੱਧੂ ਵਿਟਰ ਗਿਆ ਸੀਗਾ, ਮਤਲਬ ਕਿ ਵਿਰੁੱਧ ਹੋ ਗਿਆ ਸੀ। ਇਹ ਸ਼ਹਿਰੀ ਸਮੱਸਿਆ ਹੈਗੀ ਆ, ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਇਹ ਸ਼ਹਿਰਾਂ ਦੇ ਵਿੱਚ ਪੀਣ ਵਾਲਾ ਪਾਣੀ ਹੈ ਜਿਹੜਾ ਉਹ ਲੋੜੀਂਦੀ ਮਾਤਰਾ 'ਚ ਕਈ ਵਾਰ ਸਪਲਾਈ ਨਹੀਂ ਹੁੰਦਾ। ਸ਼ਹਿਰੀਏ ਤੰਗ ਰਹਿੰਦੇ ਆ ਪਾਣੀ ਤੋਂ, ਪਿੰਡਾਂ ਵਾਲਿਆਂ ਦਾ ਕੰਮ ਥੋੜਾ ਜਿਹਾ ਖੁੱਲਾ ਰਹਿੰਦਾ। ਕਿੰਨਾ ਚਿਰ ਖੁੱਲਾ ਰਹਿੰਦਾ ਵੇਖਣ ਵਾਲੀ ਗੱਲ ਹੋ। ਤਾਂ ਉਦੋਂ ਨਵਜੋਤ ਸਿੱਧੂ ਅੜ ਗਿਆ ਸੀਗਾ ਕਿ ਸਥਾਨਕ ਸਰਕਾਰਾਂ ਦਾ ਮਹਿਕਮਾ ਮੇਰੇ ਕੋਲ ਆ ਤੇ ਸਭ ਤੋਂ ਜ਼ਿਆਦਾ ਭੰਡੀ ਮੇਰੀ ਹੋਣੀ ਇਸ ਮਾਮਲੇ। ਤਾਂ ਉਦੋਂ ਨਵਜੋਤ ਸਿੱਧੂ ਦਾ ਸਿੱਕਾ ਤੁਹਾਨੂੰ ਪਤਾ ਪੂਰਾ ਚੱਲਦਾ ਸੀਗਾ ਤੇ ਚੱਲਦਾ ਵੀ ਚਮਕੀਲਾ ਸੀ ਪੂਰਾ ਸਿੱਕਾ। ਤਾਂ ਉਸ ਸਮੇਂ ਇਹਨਾਂ ਨੇ ਪੈਰ ਪਛਾੜੀ ਕਰ ਲਏ ਸੀਗੇ, ਪਰ ਹੁਣ ਫੇਰ ਇਹ ਤਿਆਰੀ ਕਰਨ ਜਾ ਰਹੇ ਕਿਉਂਕਿ ਹੁਣ ਜਿਵੇਂ ਆਂਦੇ ਹੁੰਦੇ ਨਾ ਮੌਕਾ ਵੀ ਆ ਤੇ ਦਸਤੂਰ ਵੀ ਬਣਦਾ। ਤਾਂ ਹੁਣ ਮੌਕਾ ਕਿਉਂਕਿ ਲੋਕ ਜਿਹੜੇ ਆ ਉਹ ਇਹਨਾਂ ਚੀਜ਼ਾਂ ਤੋਂ ਅੱਕੇ ਪਏ ਆ। ਪਾਣੀ ਦੇ ਖਾਤਮੇ ਦੀ ਜਿਹੜੀ ਖਬਰ ਆਉਂਦੀ ਆ ਉਹਨੂੰ ਲੈ ਕੇ ਵੀ ਲੋਕ ਬਹੁਤ ਵੱਡੀ ਤਾਦਾਦ ਦੇ ਵਿੱਚ ਚਿੰਤਤ ਹੋਣ ਲੱਗ ਪਿਆ। ਅੱਗੇ ਕੋਈ ਕਹਿੰਦਾ ਇਹਨਾਂ ਕਿ ਝੋਨਾ ਲਾਉਣਾ ਬੰਦ ਕਰ ਦਿਓ ਤੇ ਅਲਟਿਓ ਕੱਟੇ ਵੱਜਣ ਵਾਲੇ ਹੋ ਜਾਂਦੇ ਸੀ ਕਿ ਤੂੰ ਇਹ ਗਾਂ ਕਾਹਤੋਂ ਲੈਂਦਾ। ਹੁਣ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਜੇ ਚਰਚਾ ਛੇੜਦੇ ਹੋ ਤੇ ਤੁਹਾਨੂੰ ਆਹ ਪੱਕੀ ਹੁੰਗਾਰਾ ਮਿਲਦਾ ਅੱਗੇ ਕਿ ਆਹ ਭਾਈ ਇਹਦਾ ਬਦਲ ਹੋਣਾ ਚਾਹੀਦਾ, ਨਹੀਂ ਤੇ ਅਸੀਂ ਲੁੱਟੇ ਪੁੱਟੇ ਜਾਵਾਂਗੇ। ਤਾਂ ਪੰਜਾਬ ਸਰਕਾਰ ਇਹਨਾਂ ਚੀਜ਼ਾਂ ਨੂੰ ਵੇਖ ਰਹੀ ਆ ਕਿ ਹੁਣ ਹਾਲਾਤ ਥੋੜੇ ਬਦਲਦੇ ਪਏ ਆ। ਲੋਕ ਸੁਚੇਤ ਹੋ ਰਹੇ ਇਸ ਗੱਲੋਂ ਕਿ ਪੰਜਾਬ ਦਾ ਪਾਣੀ ਨਹੀਂ ਹੈ ਤੇ ਪੰਜਾਬ ਦੀ ਕਹਾਣੀ ਨਹੀਂ। ਤਾਂ ਇਹਨਾਂ ਨੇ ਹੁਣ ਵੇਖਿਆ ਤਾਂ ਇਹ ਹੁਣ ਇੱਕ ਲਿਆਉਣ ਜਾ ਰਹੇ ਆ ਖਰੜਾ, ਜਿਹੜਾ ਮੇਰੇ ਖਿਆਲ ਦੇ ਨਾਲ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਕੰਟਰੋਲ ਕਾਨੂੰਨ ਦਾ ਖੜਾ ਹੋਏਗਾ। ਤਾਂ ਉਹਦੇ ਵਿੱਚ ਜਲਦੀ ਇਹ ਕੁਝ ਪ੍ਰਬੰਧ ਕਰਨਗੇ। ਉਹਨਾਂ ਦੇ ਵਿੱਚ ਮੁੱਖ ਤੌਰ ਤੇ ਪ੍ਰਬੰਧ ਇਹ ਹੋਊਗਾ ਕਿ 1 ਇੰਚ ਤੱਕ ਤੇ ਬੋਰ ਤੁਸੀਂ ਕਰ ਸਕਦੇ ਹੋ, ਜਿਸ ਤਰ੍ਹਾਂ ਆਪਾਂ ਨਲਕੇ ਵਗੈਰਾ ਲਾਉਂਦੇ ਆ ਘਰਾਂ ਦੇ ਵਿੱਚ। ਪਰ ਜੇ ਤੁਸੀਂ ਵੱਡਾ ਟਿਊਬਵੈੱਲ ਲਾਉਣਾ ਤਾਂ ਤੁਹਾਨੂੰ ਪ੍ਰਪੋਜ਼ਲ ਬਣਾ ਕੇ ਸਰਕਾਰ ਕੋਲ ਘੱਲਣਾ ਪਊਗਾ। ਉਹ ਅੱਗੋਂ ਪ੍ਰਵਾਨ ਕਰਦੇ ਆ ਜਾਂ ਰੱਦ ਕਰਦੇ ਆ, ਉਹਨਾਂ ਦੀ ਮਰਜ਼ੀ ਆ। ਪਰ ਵੈਸੇ ਜੇ ਦੇਖੀਏ ਤੇ 20-25 ਹਜ਼ਾਰ ਟਿਊਬਵੈੱਲ ਦਾ ਕਨੈਕਸ਼ਨ ਜਿਹੜਾ ਉਹ ਸਾਲ ਦਾ ਨਵਾਂ ਇਹ ਦੇ ਦਿੰਦੇ ਆ। ਉਹਦੇ ਨਾਲ ਕੀ ਹੈ ਕਿ ਸਬਸਿਡੀ ਤੇ ਵੀ ਬੋਝ ਆ, ਪਾਣੀ ਦੀ ਖਪਤ ਵੀ ਜਿਹੜੀ ਵਧੇਰੇ ਹੁੰਦੀ ਆ। ਤੇ ਜਿਹੜੇ 20-25 ਹਜ਼ਾਰ ਟਿਊਬਵੈੱਲ ਕਨੈਕਸ਼ਨ ਹੁੰਦੇ ਆ ਉਹ ਤਕਰੀਬਨ ਸਿਫਾਰਸ਼ੀ ਹੁੰਦੇ, ਮਾਤਰ ਨੂੰ ਨਹੀਂ ਮਿਲਦੇ। ਇਹਨਾਂ ਨੇ ਆਪਣੇ ਬੰਦਿਆਂ ਨੂੰ ਦੇਣੇ ਹੁੰਦੇ ਆ। ਸੋ ਇਹਨਾਂ ਚੀਜ਼ਾਂ ਤੇ ਲਗਾਮ ਲਾਉਣ ਦੀ ਕੋਸ਼ਿਸ਼ ਤੇ ਕਰਨ ਜਾ ਰਹੇ ਆ। ਇਹ ਕੋਸ਼ਿਸ਼ ਨਾਕਾਮ ਹੁੰਦੀ ਆ, ਇਹ ਕੋਸ਼ਿਸ਼ ਸਫਲ ਹੁੰਦੀ ਆ, ਬਾਅਦ ਦੀ ਗੱਲ ਆ। ਪਰ ਪੰਜਾਬ ਨੂੰ ਇਹੋ ਜਿਹੇ ਯਤਨਾਂ ਦੀ ਸੁਹਿਰਦਤਾ ਦੇ ਨਾਲ ਜ਼ਰੂਰਤ ਹੈ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਇੱਥੇ ਆਪਾਂ ਇੱਕ ਹੁਣ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਸਰੋਤਿਓ ਅਸੀਂ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਤੁਹਾਡੇ ਜੇ ਕੋਈ ਸਵਾਲ ਹੈਗੇ ਆ ਮਿੰਟੂ ਜੀ ਦੇ ਲਈ, ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕੋਗੇ। ਸਟੂਡੀਓ ਦਾ ਨੰਬਰ ਹੈਗਾ ਜੀ 408 272 5200 4082725200 ਤੇ ਮਿਲਦੇ ਹਾਂ ਆਪਾਂ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ। ਦੇਸੀ ਸਵੈਗ ਐਂਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਦਾ ਸਵੈਗ ਲਾਈਵ ਕਨਸਰਟ 15 ਜੂਨ ਦਿਨ ਸ਼ਨੀਚਰਵਾਰ ਨੂੰ ਲੂਥਰ ਬਰਬੈਂਕ ਹਾਈ ਸਕੂਲ 3500 ਫਲੋਰਿਨ ਰੋਡ ਸੈਕਰਾਮੈਂਟੋ ਦੇ ਵਿੱਚ। ਪਹੁੰਚ ਰਹੇ ਕਲਾਕਾਰ ਸਭ ਦੇ ਹਰਮਨ ਪਿਆਰੇ ਗਾਇਕ ਤਰਸੇਮ ਜੱਸੜ,
ਜਸ ਬਾਜਵਾ ਅਤੇ ਹਰਮਨ ਚਾਹਲ। ਸ਼ੋਅ ਸ਼ਾਮੀ 6 ਵਜੇ ਸ਼ੁਰੂ ਹੋਵੇਗਾ। ਟਿਕਟਾਂ $35 ਤੋਂ ਸ਼ੁਰੂ। sulekha.com ਤੋਂ ਅਤੇ ਵਿੰਡੋ ਤੇ ਕੈਸ਼ ਨਾਲ ਵੀ ਟਿਕਟਾਂ ਖਰੀਦ ਸਕਦੇ ਹੋ। ਇਸ ਸ਼ੋਅ ਦੇ ਚੀਫ ਗੈਸਟ ਸਨੀ ਸਮਰਾ ਲੀਜੈਂਡ ਟਰਾਂਸਪੋਰਟੇਸ਼ਨ ਵਾਲੇ ਹਨ ਤੇ ਇਸ ਨੂੰ ਗ੍ਰੈਂਡ ਸਪਾਂਸਰ ਕੀਤਾ ਹੈ ਉੱਗੇ ਬਿਜ਼ਨਸਮੈਨ ਬੂਟਾ ਕਾਜਲਾ ਹੁਣਾਂ ਨੇ। ਕਾਲ ਮਨਿੰਦਰ ਪਵਾਰ 916 388 4704 ਜਾਂ ਹਰਪਿੰਦਰ ਸਹੋਤਾ 916 588 5766। ਪਹੁੰਚਿਓ ਜ਼ਰੂਰ। ਦ ਸਵੈਗ ਲਾਈਵ ਕਨਸਰਟ 15 ਜੂਨ ਸ਼ਨੀਚਰਵਾਰ ਸੈਕਰਾਮੈਂਟੋ ਵਿਖੇ। ਟਰੱਕਿੰਗ ਕੰਪਨੀਜ਼ ਲਈ ਖੁਸ਼ਖਬਰੀ। ਹੁਣ ਟਰੱਕ ਡਰਾਈਵਰਜ਼ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਜ਼ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 916 400 0002 truckbook.us। Truck Book app, a complete trucking solution। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ। ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 916 393 1872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। तेरा मेरा की रिश्ता, तेरा मेरा की रिश्ता। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਕਿਮੀ ਵਰਮਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। मेरा की रिश्ता। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਚੱਲ ਰਿਹਾ ਤੇ ਆਪਣੇ ਨਾਲ ਜੁੜੇ ਹੋਏ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਕਾਲ ਕਰਨ ਦੇ ਲਈ ਸਟੂਡੀਓ ਦੇ ਵਿੱਚ ਕਰ ਸਕਦੇ ਹੋ ਸਵਾਲ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ। ਨੰਬਰ ਹੈਗਾ 408 272 5200। ਆਪਣੇ ਅੱਜ ਦੇ ਪਹਿਲੇ ਕਾਲਰ ਆਪਣੇ ਨਾਲ ਜੁੜੇ ਨੇ ਸਰਬਜੀਤ ਸੋਹਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਛਾ ਮਿੰਟੂ ਜੀ, ਜੀ, ਸਤਿ ਸ਼੍ਰੀ ਅਕਾਲ। ਮੈਂ ਇਹ ਪੁੱਛਣਾ ਚਾਹੁੰਦਾ ਆ ਕਿ ਮਤਲਬ ਜਿੱਦਾਂ ਹੁਣ ਪਾਣੀ ਦਾ ਲੈਵਲ ਇਸ ਵੇਲੇ ਥੱਲੇ ਨੂੰ ਜਾ ਰਿਹਾ, ਇਹ ਤੇ ਸਾਡੇ ਵੀ ਇੱਥੇ ਹੈਗੇ ਆ, ਮੇਰੇ ਫਰੈਂਡਸ ਵੀ ਜੱਟ ਜ਼ਿਮੀਂਦਾਰ ਹੈਗੇ ਆ, ਉਹਨਾਂ ਨੂੰ ਪੁੱਛੀਏ ਕਿ ਯਾਰ ਝੋਨਾ ਮਤਲਬ ਲਾਉਣੋਂ ਨਹੀਂ ਹਟਦੇ ਹੈਗੇ ਕਿ ਮਤਲਬ ਝੋਨੇ ਦਾ ਪਾਣੀ ਥੱਲੇ ਨੂੰ ਜਾ ਰਿਹਾ। ਉਹ ਕਹਿ ਰਹੇ ਆ ਕਿ ਜੇਕਰ ਅਸੀਂ ਝੋਨਾ ਨਾ ਲਾਵਾਂਗੇ ਤਾਂ ਜਿਹੜੇ ਚੌਲ ਆ ਜਿਹੜੇ
ਉਹ ਮਹਿੰਗੇ ਹੋ ਜਾਣਗੇ, ਉਹ ਇੰਨੇ ਮਹਿੰਗੇ ਹੋ ਜਾਣਗੇ ਕਿ ਲੋਕਾਂ ਦੇ ਬੱਸਾਂ ਤੋਂ ਬਾਹਰ ਹੋ ਜਾਣਗੇ। ਇੱਕ ਇਹਦੇ ਬਾਰੇ ਦੱਸਿਓ। ਤੇ ਦੂਜਾ ਜਿਹੜਾ ਇਸ ਵੇਲੇ ਪਿੱਛੇ ਜਿਹੜਾ ਮੁੰਡਾ ਪੂਰਾ ਹੋ ਗਿਆ, ਛੋਟਾ ਬੱਚਾ, ਤੇ ਉਹ ਬੋਰ 'ਚ ਡਿੱਗਣ ਕਰਕੇ ਤੇ ਲੋਕਾਂ ਨੇ ਇੱਕ ਤਰ੍ਹਾਂ ਦਾ ਮਤਲਬ ਮੁਹਿੰਮ ਛੇੜ ਦਿੱਤੀ ਕਿ ਹਾਂ ਵੀ ਆਹ ਵੀ ਬੰਦ ਕਰੋ, ਉਹ ਵੀ ਬੰਦ ਕਰੋ। ਇਹ ਮੇਰਾ ਖਿਆਲ ਥੋੜੇ ਕੁ ਦਿਨਾਂ ਤੱਕ ਹੀ ਇਹ ਹੁੰਦਾ ਆ ਕਿ ਪਿੱਛੇ ਜਦੋਂ ਕੁੱਤਿਆਂ ਦੀ ਸੀਗੀ, ਮਤਲਬ ਕੁੱਤੇ ਜਿੱਦਾਂ ਬੱਚੇ ਨੂੰ ਨਿਕਲ ਜਾਂਦੇ ਸੀਗੇ, ਜਾਂ ਫਿਰ ਜਿਹੜੇ ਪਸ਼ੂ, ਇੰਨਾ ਪਸ਼ੂ ਵਰਗ ਤੁਰਿਆ ਫਿਰਦਾ ਆ ਰੋਡਾਂ ਦੇ ਉੱਪਰ, ਉਹ ਮੌਤ ਦਾ ਕਾਰਨ ਬਣ। ਜਿਹੜੀਆਂ ਰੋਡਾਂ ਦੇ ਉੱਪਰ ਇੰਨਾ ਕੁਝ ਤੁਰਿਆ ਆ, ਇਹਨੂੰ ਮਤਲਬ ਸਰਕਾਰ ਕੋਈ ਦੇਖਣਾ ਨਹੀਂ ਚਾਹੁੰਦੀ ਕਿ ਸਿਰਫ ਇੱਕ ਇਹੀ ਆ ਕਿ ਆਪਣੇ 5 ਸਾਲ ਪੂਰੇ ਕਰੋ, ਕੋਈ ਮਰੇ ਤੇ ਕੋਈ ਭਾਵੇਂ ਜੀਵੇ। ਇਹਦੇ ਬਾਰੇ ਦੱਸੋ। ਧੰਨਵਾਦ ਜੀ। ਨਹੀਂ, ਪਹਿਲੀ ਗੱਲ ਜਿਹੜੀ ਤੁਸੀਂ ਕੀਤੀ ਆ ਨਾ ਕਿ ਇਹ ਜਿਹੜੀ ਦਲੀਲ ਦਿੱਤੀ ਜਾਂਦੀ ਆ, ਇਹ ਤੇ ਬੜੀ ਮੈਂ ਕਹੂੰਗਾ ਕਿ ਤਰਕਹੀਣ ਦਲੀਲ ਆ ਕਿ ਚੌਲ ਜਿਹੜੇ ਪੂਰੇ ਨਹੀਂ ਆਉਣੇ। ਅੱਜ ਦੇ ਦੌਰ 'ਚ ਤੁਸੀਂ ਦੇਖੋਗੇ ਹਰਿਆਣਾ ਪੈਦਾਵਾਰ ਦੇ ਮਾਮਲੇ 'ਚ ਬਿਲਕੁਲ ਸਾਡੇ ਮੋਹਰਾਂ ਤੇ ਚੜਿਆ ਆਉਂਦਾ। ਯੂਪੀ 'ਚ ਪੈਦਾਵਾਰ ਵੱਧ ਗਈ ਆ। ਦੱਖਣ ਰਾਜ ਕਾਹਦੇ ਲਈ ਆ? ਅਸਲ ਦੇ ਵਿੱਚ ਜੇ ਚੌਲਾਂ ਦੀ ਫਸਲ ਵੇਖੀਏ, ਇਹ ਦੱਖਣ ਰਾਜਾਂ ਦੀ ਫਸਲ ਆ। ਇੱਥੇ ਆਪਣੇ ਨਾਰਥ ਇੰਡੀਆ ਦੇ ਵਿੱਚ ਤੇ ਮੀਂਹ ਬੜੇ ਘੱਟ ਪੈਂਦੇ, ਹੁਣ ਤੇ ਬਿਲਕੁਲ ਪੈਣੋਂ ਘੱਟ ਗਏ ਆ। ਕਈ ਸਾਲ ਇਦਾਂ ਦੇ ਲੰਘ ਜਾਂਦੇ ਆ ਜਿੱਦਾਂ ਬਿਲਕੁਲ ਸੁੱਕੇ ਲੰਘਦੇ ਆ। ਤਾਂ ਹੁਣ ਜੇ ਆਪਾਂ ਵੇਖੀਏ, ਪੈਦਾਵਾਰ ਵਧਾਉਣੀ ਜਿਹੜੀ ਆ ਉਹ ਸਰਕਾਰ ਦੀ ਸਿਰਦਰਦੀ ਆ। ਸਾਨੂੰ ਸਿਰਦਰਦੀ ਲੈਣ ਦੀ ਕੀ ਜ਼ਰੂਰਤ ਆ? ਜੇ ਉਹਨਾਂ ਨੇ ਸਾਥੋਂ ਹੀ ਚੌਲ ਪੂਰੇ ਕਰਵਾਉਣੇ ਆ ਤੇ ਸਾਨੂੰ ਐਕਸਟਰਾ ਪੈਕੇਜ ਦੇ ਦੇਣ, ਪਾਣੀ ਦਾ ਮੁੱਲ ਦੇ ਦੇਣ, ਜਾਂ ਸਾਡਾ ਨਹਿਰੀ ਪਾਣੀ ਹੈ ਜਿਹੜਾ ਪੂਰਾ ਕਰ ਦੇਣ। ਸੋ ਇਹ ਬਿਲਕੁਲ ਤਰਕਹੀਣ ਦਲੀਲ ਆ, ਕਿਉਂਕਿ ਦਾਲਾਂ ਤੁਸੀਂ ਜੇ ਦੇਖੋਗੇ ਜਿੰਨੀ ਇੰਡੀਆ ਦੇ ਵਿੱਚ ਖਪਤ ਆ ਉਨੀ ਪੈਦਾਵਾਰ ਹੈ ਨਹੀਂ ਗੀ। ਦਾਲਾਂ ਤੇ ਉਹ ਇੱਕ ਬਹੁਤ ਮੇਰੇ ਖਿਆਲ ਦੇ ਨਾਲ, ਮੈਨੂੰ ਨਾਮ ਨਹੀਂ, ਮੋਜ਼ਾਫਿਕ ਸ਼ਾਇਦ ਇਸ ਤਰ੍ਹਾਂ ਦਾ ਨਾਂ ਆ ਮੁਲਕ ਦਾ, ਮੋਜ਼ਾਫਿਕ ਜਾਂ ਮੋਜ਼ਾਫਿਕ ਇਹੋ ਜਿਹਾ ਨਾਮ ਹੈ। ਹਾਂਜੀ, ਉੱਥੇ ਜਾ ਕੇ ਇੰਡੀਆ ਖੁਦ ਖੇਤੀ ਕਰਵਾਉਂਦਾ ਹੈ ਦਾਲਾਂ ਦੀ, ਇੰਡੀਆ ਜਾ ਕੇ ਆਪਣੀ ਲੋੜ ਵਾਸਤੇ। ਤਾਂ ਕਹਿਣ ਦਾ ਭਾਵ ਹੈ ਕਿ ਜੇ ਦਾਲਾਂ ਆਪਣੇ ਇੱਥੇ ਪੂਰੀਆਂ ਨਹੀਂ ਆਉਂਦੀਆਂ ਤਾਂ ਕੀ ਦਾਲਾਂ ਦੇ ਰੇਟ ਜਿਹੜੇ ਆ ਉਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਆ? ਤਾਂ ਥੱਲੀ ਮੱਚ ਗਈ। ਸਰਕਾਰਾਂ ਦਾ ਕੰਮ ਆ, ਸਾਡਾ ਨਹੀਂ ਹੈ। ਸੋ ਇਹੀ ਸੋਚ ਸਾਨੂੰ ਮਾਰਦੀ ਆ ਮੇਰੇ ਖਿਆਲ ਦੇ ਨਾਲ। ਜ਼ਰੂਰਤ ਇਸ ਗੱਲ ਦੀ ਆ ਕਿ ਅਸੀਂ ਆਖੀਏ ਕਿ ਭਾਈ ਜਾਂ ਤਾਂ ਸਾਨੂੰ ਫਿਸ਼ ਫਾਰਮਿੰਗ ਵਾਸਤੇ ਇੱਥੇ ਦੇ ਬਣਾ ਕੇ ਤਾਰਾ ਬਾਰਾਂ, ਜਾਂ ਫਿਰ ਸਾਨੂੰ ਬਦਲਵੀਂ ਫਸਲ ਦਿਓ। ਅਸੀਂ ਦਾਲਾਂ ਦੀ ਪੈਦਾਵਾਰ ਕਰਦੇ ਹਾਂ ਪੂਰੀ, ਤੁਸੀਂ ਸਾਨੂੰ ਦਿਓ ਰੇਟ ਵੱਜਵੇਂ ਦਿਓ, ਤੁਸੀਂ ਸਾਨੂੰ ਮੰਡੀਕਰਨ ਦਿਓ ਬਣਾ ਕੇ ਪੂਰਾ, ਅਸੀਂ ਦਾਲਾਂ ਦੀ ਪੂਰੀ ਕਰਦੇ ਭਰਪਾਈ। ਹੋਰ ਫਸਲਾਂ ਸਾਡੇ ਕੋਲ ਹੈਗੀਆਂ ਜਿੱਦਾਂ ਨਰਮਾ, ਕਪਾਹ ਹੈ, ਬਾਗਬਾਨੀ ਹੈ। ਸੋ ਬਹੁਤ ਕੁਛ ਕੀਤਾ ਜਾ ਸਕਦਾ। ਔਰ ਦੂਜੀ ਗੱਲ ਜਿਹੜੀ ਤੁਸੀਂ ਕਹੀ ਆ, ਇਹ ਲੋਕਾਂ ਦੀ ਟੈਨਸ਼ਨ ਨਹੀਂ ਹੈ ਕਿ ਲੋਕ ਇਹ ਮੁਹਿੰਮਾਂ ਚਲਾਉਣ ਤੇ ਸਰਕਾਰ ਕਰੇ। ਜਦੋਂ ਗਊ ਸੈਸ ਲੈਂਦੇ ਹੋ ਤੁਸੀਂ, 36 ਪ੍ਰਕਾਰ ਦੇ ਹੋਰ ਟੈਕਸ ਲੈਂਦੇ ਹੋ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਨਾ ਸਾਰੇ ਪਾਸੇ ਧਿਆਨ ਦਿਓ ਜਿਹੜੇ ਸਰਕਾਰ 'ਚ ਬੈਠੇ ਆ। ਤਾਂ ਲੋਕਾਂ ਤੇ ਇਹ ਮੁਹਿੰਮਾਂ ਚਲਾਉਣ ਦੀ ਜ਼ਰੂਰਤ ਹੀ ਨਹੀਂ ਪੈਣੀ ਚਾਹੀਦੀ। ਹੁਣ ਜਦੋਂ ਸਰਕਾਰਾਂ ਜਿਹੜੀਆਂ ਨਾਕਾਮ ਹੋ ਜਾਂਦੀਆਂ, ਲੋਕਾਂ ਨੂੰ ਬੋਲਣਾ ਪੈਂਦਾ, ਲੋਕ ਵੀ ਫਿਰ ਇਹੋ ਜਿਹੇ ਹੋ ਜਾਂਦੇ ਆ ਕਿ ਇੱਕ ਮੁੱਦੇ ਤੇ ਹੱਸਦੇ ਆ, ਬੋਲ ਕੇ ਹੰਭਦੇ ਆ, ਮੁੜ ਕੇ ਦੂਜਾ ਜਦ ਨੂੰ ਤਿਆਰ ਹੋ ਜਾਂਦਾ ਵਿਚਾਰੇ ਕੀ ਕਰਨ, ਦੂਜੇ ਪਾਸੇ ਲੱਗ ਜਾਂਦੇ ਆ, ਜਦ ਨੂੰ ਤੀਜਾ ਤਿਆਰ ਹੋ ਜਾਂਦਾ। ਬਿਲਕੁਲ ਸਰਕਾਰਾਂ ਦੀ ਪੂਰੀ ਤਰ੍ਹਾਂ ਨਾਕਾਮੀ ਆ। ਅਗਲੇ ਕਾਲਰ ਨੇ ਜਸਵੀਰ ਸਿੰਘ ਸਰੀ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਵੇਂ ਭਾਈ ਸਾਹਿਬਾਂ ਨੂੰ। ਸਤਿ ਸ਼੍ਰੀ ਅਕਾਲ ਜਨਾਬ। ਮੈਂ ਹੁਣੇ ਇਹਨਾਂ ਨੇ ਕਿਹਾ, ਮਿੰਟੂ ਸਾਹਿਬ ਨੇ, ਵੀ ਆਪਣਾ ਫਲਾਈਟ ਚੱਲ ਪਈ, ਬੜੀ ਖੁਸ਼ੀ ਦੀ ਗੱਲ ਹੈ ਕਿ ਚੱਲ ਨਹੀਂ ਪਈ, ਚੱਲ ਜਾਣੀ। ਹਾਂਜੀ, ਚੱਲ ਜਾਣੀ ਹੈ। ਹਾਂਜੀ। ਤੇ ਇਹ ਕੀ ਆਪਣਾ ਕੱਲਾ ਟੋਰਾਂਟੋ ਹੈ, ਜਿਵੇਂ ਆਪਾਂ BC 'ਚ ਵੀ ਰਹਿੰਦੇ ਆਪਣੇ ਦੇਸੀ ਭਾਈ, ਤੇ ਆਪਣਾ ਚੰਡੀਗੜ੍ਹੋਂ ਵੀ ਚੱਲ ਪਏਗੀ? ਜਰਾ ਇਹਦੇ ਬਾਰੇ ਵੀ ਕਿਤੇ ਅੱਗੇ ਵੇਲੇ ਤੇ ਕੁਝ ਹੋ ਸਕਦਾ, ਜਰਾ ਇਹਦੇ ਬਾਰੇ ਦੱਸਿਓ ਜੀ। ਨਹੀਂ, ਚੰਡੀਗੜ੍ਹ ਵਾਲਾ ਤਾਂ ਮੁਸ਼ਕਲ ਹੈ ਕੰਮ। ਹਾਲੇ ਚੰਡੀਗੜ੍ਹ ਦੇ ਵਿੱਚ ਤੇ ਨਾ ਉਹ ਪਤਾ ਨਹੀਂ ਕਿਉਂ ਇੰਨੀ ਉਲਝਣ ਪਾਈ ਬੈਠੇ ਆ। ਪਰ ਇੱਕ ਉਮੀਦ ਆ ਕਿ ਜੇ ਅੰਮ੍ਰਿਤਸਰ ਤੋਂ ਫਲਾਈਟ ਚੱਲ ਪਵੇ ਤਾਂ ਹੋ ਸਕਦਾ ਚੰਡੀਗੜ੍ਹ ਤੋਂ ਵੀ ਚਲਾ ਦੇਣ, ਕਿਉਂਕਿ ਰੌਲਾ ਤੇ ਤੁਹਾਨੂੰ ਪਤਾ ਹੀ ਆ ਕਿ ਲੌਬਿੰਗ ਹੋ ਜਾਂਦੀ ਆ ਕਈ ਵਾਰ। ਪਰ ਬੜੇ ਵੱਡੇ ਕਾਰੋਬਾਰੀ ਆ ਜਿਹੜੇ ਜੁੜੇ ਖੜੇ ਆ ਇੰਦਰਾ ਗਾਂਧੀ ਏਅਰਪੋਰਟ ਦੇ ਨਾਲ। ਤਾਂ ਹੋ ਸਕਦਾ ਇੱਕ ਸੰਭਾਵਨਾ ਜਿਹੜੀ ਉਹ ਜਤਾਈ ਜਾ ਸਕਦੀ ਹੈ ਕਿ ਜੇ ਇੱਧਰੋਂ ਫਲਾਈਟ ਸ਼ੁਰੂ ਹੋ ਜਾਂਦੀ ਹੈ ਤਾਂ ਉੱਧਰੋਂ ਵੀ ਸ਼ਾਇਦ ਹੋ ਜਾਵੇ। ਉਮੀਦ ਕਰਦੇ ਹਾਂ, ਕਿਉਂਕਿ ਜੇ ਤੇ ਦੇਖੋ ਜਿੱਦਾਂ ਹੁਣ ਹਰਦੀਪ ਸਿੰਘ ਪੁਰੀ ਨੇ ਬਿਨਾਂ ਮੰਗਿਆ ਹੀ ਇਹ ਮੋਤੀ ਦੇ ਦਿੱਤੇ ਆ। ਮੰਨ ਲਓ ਕੱਲ ਨੂੰ ਇਹ ਸਭ ਕੁਛ ਅਮਲ 'ਚ ਹੋ ਜਾਂਦਾ, ਉਸ ਤੋਂ ਬਾਅਦ ਪੰਜਾਬੀ ਕਮਿਊਨਿਟੀ ਜਿਹੜੀ ਆ ਉਹ ਹਰਦੀਪ ਸਿੰਘ ਪੁਰੀ ਨੂੰ ਕਹਿੰਦੀ ਆ, ਤਾਂ ਮੇਰੇ ਖਿਆਲ ਨਾਲ ਮੰਗੇ ਤੋਂ ਵੀ ਫਿਰ ਨਾ ਨਹੀਂ ਕਰੂਗੇ। ਪਰ ਦੂਜੀ ਗੱਲ ਇੱਕ ਹੋ ਰਿਹਾ ਕਿ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵੀ ਫਾਇਦਾ ਹੈ। ਬਿਲਕੁਲ, ਜੇ NRI ਖੁਸ਼ ਕਰ ਦਿੱਤੇ ਤੇ 2022 'ਚ ਤੁਸੀਂ ਖੁਸ਼ ਕਰਦੇ ਹੋਗੇ ਥੋੜੇ ਬਹੁਤੇ।
ਬਿਲਕੁਲ ਬਿਲਕੁਲ। ਦੇਖੋ ਸੋਚਣੀ ਤਾਂ ਉਹਨਾਂ ਨੇ ਦੂਰ ਦੀ ਆ ਵੀ ਦੇਖੋ ਬਗੈਰ ਮੰਗੇ ਇੰਨਾ ਕੁਛ ਜਿਹੜਾ ਉਹ ਦੇਈ ਜਾਂਦੇ ਆ। ਸਿਆਸਤ ਤੋਂ ਤਾਂ ਹਰ ਇੱਕ ਚੀਜ਼ ਪ੍ਰੇਰਿਤ ਹੁੰਦੀ ਹੈ, ਚਲੋ ਫਾਇਦਾ ਹੋ ਜਾਵੇ ਲੋਕਾਂ ਦਾ ਤਾਂ ਉਹਦੇ ਨਾਲ ਦੀ ਰੀਸ ਕੋਈ ਨਹੀਂ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਪਰਮਿੰਦਰ ਬਰਾੜ ਜੀ ਵਿਨੀਪੈਗ ਤੋਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਉਹ ਆਪਣਾ ਜਸਪਾਲ ਜਿਹੜਾ ਮੁੰਡਾ ਉਹਦੀ ਅਪਡੇਟ ਲੈਣੀ ਚਾਹੁੰਦਾ ਸੀ ਵੀ ਉਹਦਾ ਜਿਹੜੀ ਫੈਮਿਲੀ ਹੈ, ਮੈਂ ਸੁਣਿਆ ਸੀ ਵੀ ਆਪਾਂ ਨੂੰ ਫੇਸਬੁੱਕ ਤੇ ਸੁਣਦਾ ਸੀ ਵੀ ਉਹਦਾ ਪਰਿਵਾਰ ਵਿਕ ਗਿਆ, ਇਹ ਉਹ ਨੌਕਰੀ ਦੇ ਬਦਲੇ, ਤਾਂ ਉਹ ਕੀ ਉਹ ਸੱਚਾਈ ਆ ਜਾਂ ਕਈ ਵਾਰੀ ਫੇਸਬੁੱਕ ਤੇ ਫੇਕ ਵੀ ਆ ਜਾਂਦਾ? ਤੇ ਜੇ ਉਹ ਵਿਕ ਗਿਆ ਤਾਂ ਫਿਰ ਉਹ ਵਿਚਾਰਾ ਲੱਖੇ ਸਿਧਾਣੇ ਦੀ ਜਿਹੜੀ ਕੀਤੀ ਮਿਹਨਤ ਆ ਜਾਂ ਧਰਨੇ ਲਾਏ ਉਹ ਫਿਰ ਬੇਕਾਰ ਹੀ ਗਏ ਇੱਕ ਹਿਸਾਬ ਦੇ, ਵੀ ਲੋਕਾਂ ਦੇ ਮਗਰ ਤੁਰਨਾ ਤਾਂ ਇੱਕ ਹਿਸਾਬ ਦਾ ਬੇਕਾਰ ਹੀ। ਉਹਦੇ ਬਾਰੇ ਦੱਸਿਓ ਮੈਨੂੰ ਵੀ ਵਾਕਈ ਸੱਚਾਈ ਆ ਉਹਦੀ। ਦੇਖੋ ਅੱਜ ਮੇਰਾ ਇੱਕ ਦੋਸਤ ਮੈਨੂੰ ਮਿਲਿਆ ਸੀਗਾ ਔਰ ਉਹ ਮੇਰੇ ਪਿੰਡ ਦਾ ਹੀ ਆ, ਮੇਰੇ ਨਾਲ ਕਬੱਡੀ ਖੇਡਦਾ ਹੁੰਦਾ ਸੀਗਾ। ਉਹਦੇ ਸਕੇ ਮਾਮੇ ਦਾ ਪੋਤਰਾ ਹੈ ਮੁੰਡਾ, ਸਕੇ ਮਾਮੇ ਦਾ ਪੋਤਰਾ, ਤੇ ਬਹੁਤ ਗਰੀਬ ਆ ਘਰ। ਉਹਨੇ ਸਾਰੀ ਕਹਾਣੀ ਦੱਸੀ ਆ ਔਰ ਜਿਹੜੀਆਂ ਚੀਜ਼ਾਂ ਫਲਾਈਆਂ ਜਾ ਰਹੀਆਂ ਉਹ ਵੀ ਉਹ ਤੇ ਇਨਕਾਰ ਕਰਦਾ ਹੀ, ਕਹਿੰਦਾ ਨਹੀਂ ਠੀਕ ਆ ਮਾੜੇ ਬੰਦਿਆਂ ਦੇ ਧੱਕੇ ਚੜ ਗਿਆ ਸੀਗਾ ਪਰ ਇੰਨਾ ਮਾੜਾ ਨਹੀਂ ਜਿੰਨਾ ਦੱਸਿਆ ਜਾ ਰਿਹਾ। ਦੂਜੀ ਗੱਲ ਉਹਨੇ ਕਿਹਾ ਕਿ 25 ਲੱਖ ਰੁਪਇਆ ਆਫਰ ਹੋਇਆ ਕਿ ਇਹਨਾਂ ਨੂੰ ਉਸੇ ਰਾਤ ਜਿੱਦਾਂ ਇਹਨਾਂ ਨੇ ਜਾ ਕੇ ਪਹਿਲੇ ਦਿਨ ਉੱਥੇ ਦਰੀ ਵਿਛਾਈ ਸੀ। 25 ਲੱਖ ਇਹਨਾਂ ਨੇ ਨਹੀਂ ਲਿਆ, ਪਰ ਜਦੋਂ ਇਹਨਾਂ ਨੂੰ ਲੱਗਿਆ ਕਿ ਹੁਣ ਬਿਲਕੁਲ ਹੀ ਜਾਂਦੇ ਲੱਗਦੀ ਆ ਗੱਲ, ਤਾਂ ਫਿਰ ਵਿੱਚ ਕੁਝ ਸਿਆਸਤਦਾਨਾਂ ਨੇ ਪੈ ਕੇ ਇਹਨਾਂ ਨੂੰ ਰਾਜ਼ੀ ਕਰ ਲਿਆ। 5 ਲੱਖ ਰੁਪਈਆ ਲਿਆ, ਉਸ ਨੌਕਰੀ ਦਾ ਵਾਅਦਾ ਕੀਤਾ। ਹੁਣ ਦੇਖੋ ਅਸੀਂ ਪਰਿਵਾਰ ਨੂੰ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਹ ਵਿਕ ਗਿਆ? ਉਹ ਇੰਨੇ ਦਿਨ ਬੈਠੇ ਰਹੇ ਉੱਥੇ 2 ਹਫ਼ਤੇ ਜੇ ਧਰਨੇ ਵਾਲੇ ਬੈਠੇ ਸੀਗੇ ਆਪਾਂ ਉਹਨਾਂ ਨੂੰ ਕਹਿੰਦੇ ਆ ਕਿ ਸ਼ਾਬਾਸ਼ ਉਹਨਾਂ ਦੇ, ਪਰ ਉਹ ਵੀ ਤੇ ਉੱਥੇ ਰੁਲਦੇ ਰਹੇ ਆ ਨਾ। ਜਿਨ੍ਹਾਂ ਦੀ ਲਾਸ਼ ਹੀ ਨਹੀਂ ਮਿਲੀ ਉਹ ਤਾਂ ਵੀ ਉੱਥੇ ਬੈਠੇ ਰਹੇ ਆ। ਤਾਂ ਮੇਰੇ ਘਰ ਦੇ ਨਾਲ ਦੇਖੋ ਇਹ ਫੈਸਲਾ ਉਹਨਾਂ ਦੇ ਵਿਵੇਕ ਤੇ ਛੱਡ ਦੇਣਾ ਚਾਹੀਦਾ ਕਿ ਕੀ ਉਹ ਸਰਕਾਰੀ ਆਫਰ ਨੂੰ ਪ੍ਰਵਾਨ ਕਰਦੇ ਜਾਂ ਨਹੀਂ ਕਰਦੇ। ਜੇ ਅਸੀਂ ਅੱਜ ਉਹਨਾਂ ਨੂੰ ਵਿਕਾਊ ਕਹਿੰਦੇ ਆ ਤਾਂ ਮੇਰੇ ਖਿਆਲ ਦੇ ਨਾਲ ਫਿਰ ਪਿੱਛੇ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਹੋਏ ਫਿਰ ਸਾਰਿਆਂ ਨੂੰ ਵਿਕਾਊ ਕਹਿਣਾ ਪਊਗਾ ਜਿੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਪ੍ਰਵਾਨ ਕਰ ਲਈਆਂ ਗਈਆਂ। ਤਾਂ ਮੇਨ ਮੈਂ ਤੇ ਪਹਿਲੇ ਦਿਨ ਗੱਲ ਕਹੀ ਸੀ ਕਿ ਤੁਸੀਂ ਉਸ ਪਰਿਵਾਰ ਨੂੰ ਮੁਆਵਜ਼ੇ ਦੇਣ ਬਾਰੇ ਮੰਗ ਰੱਖੋ ਕਿ ਭਾਈ ਇਹ ਤੇ ਜ਼ਰੂਰੀ ਆ। ਇੱਥੇ ਇੱਕ ਹਿੰਦੂ ਸੰਗਠਨ ਨਾਲ ਜੁੜਿਆ ਬੰਦਾ ਨਿੱਜੀ ਰੰਜਿਸ਼ 'ਚ ਮਾਰਿਆ ਜਾਂਦਾ, ਉਹਦੇ ਘਰੇ ਜਾ ਕੇ 70 ਤੇ ਜਾ ਕੇ ਉਹਦੇ ਜੀਆਂ ਨੂੰ ਨੌਕਰੀ ਦੇ ਆਉਂਦੇ ਆ, ਉਹਨੂੰ ਮੁਆਵਜ਼ਾ ਦੇ ਆਉਂਦੇ ਆ। ਤੇ ਇਹ ਬੰਦਾ ਇਹ ਬੱਚਾ ਜਿਹੜਾ ਉਹ ਸਟੇਟ ਦੇ ਹੱਥੋਂ ਮਰਿਆ, ਸਟੇਟ ਹੱਥੋਂ ਹੀ ਮਰਿਆ ਨਾ। ਤੇ ਇਹਨੂੰ ਤੇ ਸਭ ਤੋਂ ਪਹਿਲਾਂ ਮੁਆਵਜ਼ਾ ਦੇਣਾ ਚਾਹੀਦਾ। ਇਹ ਮੁਆਵਜ਼ਾ ਉਹਨਾਂ ਦੀ ਭੀਖ ਨਹੀਂ ਹੈ, ਇਹ ਸਮਝਣ ਦਾ ਯਤਨ ਕਰਨਾ ਚਾਹੀਦਾ ਭੀਖ ਨਹੀਂ ਹੈ, ਇਹ ਉਹਨਾਂ ਦਾ ਹੱਕ ਬਣਦਾ। ਕਿਉਂਕਿ ਅੱਗੇ ਟੈਰਾਂ ਥੱਲੇ ਜਿਹੜੇ ਆ ਕੇ ਮਰੇ ਆ ਉਹਨਾਂ ਨੂੰ ਵੀ ਮੁਆਵਜ਼ਾ ਮਿਲਦਾ ਰਿਹਾ, ਜਿਹੜੇ ਨਿੱਜੀ ਰੰਜਿਸ਼ਾਂ 'ਚ ਮਰੇ ਉਹਨਾਂ ਨੂੰ ਵੀ ਮੁਆਵਜ਼ਾ ਮਿਲਦਾ ਰਿਹਾ, ਤੇ ਜਿਹੜਾ ਸਟੇਟ ਹੱਥੋਂ ਕਤਲ ਹੋਇਆ ਉਹਨੂੰ ਮੁਆਵਜ਼ਾ ਦੇਣ ਲੱਗਿਆ ਸੀ ਕਿਉਂਕਿ ਜਿਹੜੇ ਵਿਕ ਗਏ। ਤਾਂ ਦੂਜੀ ਗੱਲ ਇਹ ਆ ਕਿ ਨੌਕਰੀ ਦਾ ਆਫਰ ਉਹਨਾਂ ਨੇ ਪ੍ਰਵਾਨ ਕੀਤਾ, ਉਹਨਾਂ ਦੀ ਮਰਜ਼ੀ ਆ। ਹਾਂ ਜਿਨ੍ਹਾਂ ਨੇ ਸੰਘਰਸ਼ ਕੀਤਾ ਠੀਕ ਆ, ਉਹ ਸੰਘਰਸ਼ ਹਾਲੇ ਵੀ ਜਾਰੀ ਰੱਖ ਸਕਦੇ। ਹਾਲੇ ਕਿਹੜਾ ਲਾਸ਼ ਮਿਲ ਗਈ ਆ, ਹਾਲੇ ਕਿਹੜਾ ਇਹ ਸਾਰੀਆਂ ਕੜੀਆਂ ਜੁੜ ਗਈਆਂ, ਤਾਂ ਉਹ ਕਾਨੂੰਨੀ ਚਾਰਜ ਵੀ ਕਰ ਸਕਦੇ ਆ। ਉਹਨਾਂ ਨੂੰ ਕਿਸੇ ਨੂੰ ਮਨਾ ਨਹੀਂ ਕੀਤਾ ਉਹਨਾਂ ਨੇ ਕਿ ਸੰਘਰਸ਼ ਨਾ ਕਰੋ। ਮੇਰੇ ਖਿਆਲ ਦੇ ਨਾਲ ਇਹ ਚੀਜ਼ ਜਿਹੜੀ ਆ ਉਹ ਸਾਡੀ ਗਲਤ ਪਰਸੈਪਸ਼ਨ ਹੈ ਕਿ ਪਰਿਵਾਰ ਵੇਖ ਗਿਆ। ਪਰਿਵਾਰ ਕਿੰਨਾ ਰੁਲ ਗਿਆ। ਹੁਣ ਦੇਖੋ ਜਾਂ ਕਿਸੇ ਨੇ ਝੋਨਾ ਲਾਉਣਾ, ਕਿਸੇ ਨੇ ਨਰਮਾ ਬੀਜਣਾ, ਤੇ ਪੈਰ ਥੋੜੇ ਧਰਨੇ ਤੇ ਬੈਠਾ ਜਾ ਸਕਦਾ, ਤਾਂ ਤੁਸੀਂ ਜਾਣਦੇ ਹੋ ਨਾ, ਉਹ ਵੀ ਖਾਲੀ ਜੇਬ ਖਾਲੀ ਢਿੱਡ। ਜੀ ਅਗਲੇ ਕਾਲਰ ਨੇ ਜਸਬੀਰ ਸਿੰਘ ਐਲੇ ਤੋਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਰਾਜ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ ਤੁਹਾਡਾ ਵਰਕਸ਼ਾਪ ਮੈਂ ਦੇਖੀ ਉਸ ਦਿਨ, ਤੁਹਾਡੇ ਕਿਤੇ ਤੁਸੀਂ ਗਏ ਸੀ ਨਸ਼ਾ ਸੁਧਾਰ ਕੇਂਦਰ 'ਚ, ਬੜੇ ਜਜ਼ਬੇ ਨਾਲ ਤੁਸੀਂ ਬੜੀਆਂ ਦਲੀਲਾਂ ਦੇ ਕੇ ਸਮਝਾਇਆ ਬੱਚਿਆਂ ਨੂੰ, ਬੜਾ ਖੁਸ਼ ਹੋਇਆ ਦਿਲ। ਤੇ ਬਾਕੀ ਵਿੱਚ ਕਈ ਜਿਨ੍ਹਾਂ ਦੇ ਮਤਲਬ ਦੇ ਮਿਰਚਾਂ ਲੱਗਣੀਆਂ ਹੁੰਦੀਆਂ, ਉਹ ਇੱਕ ਤੁਹਾਡੇ ਨਾਲ ਮੁੰਡਾ ਬੈਠਾ ਸੀਗਾ, ਉਹ ਵਾਰ-ਵਾਰ ਪਤਾ ਨਹੀਂ ਕੌਣ ਬੰਦਾ ਸੀ, ਉਹ ਲਿਖੀ ਜਾ ਰਿਹਾ ਸੀਗਾ ਆ ਨਾਲ ਵਾਲੇ ਨੇ ਨਸ਼ਾ ਕੀਤਾ ਆ। ਉਹ ਮਿੰਟੂ ਜਿੱਥੇ ਗਿਆ ਯਾਰ ਉਹ ਨਸ਼ੇ ਵਾਲਿਆਂ ਕੋਲ ਹੀ ਗਿਆ, ਮੰਦਿਰ 'ਚ ਟੱਲੀਆਂ ਵਜਾਉਣ ਥੋੜੀ ਗਿਆ ਆ। ਮਤਲਬ ਲੋਕਾਂ ਨੂੰ ਬਿਲਕੁਲ ਵੀ ਮਤਲਬ ਸਮਝ ਨਹੀਂ ਵੀ ਤੁਸੀਂ ਕੀ ਗੱਲ ਕਰਨਾ ਚਾਹੁੰਦੇ ਆ ਕੀ ਨਹੀਂ ਕਰਨਾ ਚਾਹੁੰਦੇ। ਤੁਹਾਨੂੰ ਤਕਲੀਫ ਹੈ ਤੁਸੀਂ ਨਾ ਦੇਖੋ, ਬੰਦ ਕਰ ਦਿਓ, ਤੁਸੀਂ ਉਲਟੇ ਸਿੱਧੇ ਕਮੈਂਟ ਕਾਹਨੂੰ ਪਾਉਂਦੇ ਆ। ਧੰਨਵਾਦ। ਤੇ ਬਾਕੀ ਬੜਾ ਵਧੀਆ ਜੀ ਤੁਹਾਡਾ, ਇਹ ਚੀਜ਼ ਗਵਰਨਮੈਂਟ ਨੂੰ ਕਰਨੀ ਚਾਹੀਦੀ ਹੈ ਤੇ ਪਹਾੜਾਂ ਵਾਲੇ ਰਾਜੇ ਨੂੰ ਕਰਨੀ ਚਾਹੀਦੀ ਹੈ, ਲੇਕਿਨ ਤੁਸੀਂ ਆਪ ਕਰ ਰਹੇ ਹੋ, ਬੜਾ ਚੰਗਾ ਲੱਗਾ। ਉਹਨੂੰ ਰਾਜਾ ਨਾ ਕਹੋ, ਉਹਨੂੰ ਰਾਜਾ ਨਾ ਕਹੋ, ਉਸੇ ਦੇ ਫਤੂਰ ਉਹਨੂੰ ਚੜਿਆ ਜਾਂਦਾ ਆ, ਉਹਨੂੰ ਬਾਹਰ ਦਾ ਮੁੱਖ ਮੰਤਰੀ ਕਿਹਾ ਕਰੋ ਹੁਣ। ਨਹੀਂ ਦੇਖੋ ਬਿਲਕੁਲ ਉਹ ਜਿਹੜਾ ਮੁੰਡਾ ਸੀਗਾ ਨਾ ਮੇਰੇ ਨਾਲ ਬੈਠਾ, ਮੈਂ ਕਮੈਂਟ ਪੜਿਆ ਮੈਨੂੰ ਹਾਸਾ ਦਾ। ਮੈਂ ਨਾ ਦੇਖੋ ਮੈਂ ਉਹਦਾ ਕੰਮ ਕਰਦਾ ਹੁੰਦਾ ਭਾਜੀ, ਔਰ ਮੇਰੀ ਇਹ ਨਾ ਰੂਹ ਦੀ ਖੁਰਾਕ ਵਾ, ਮੈਂ ਚਲੇ ਜਾਂਦਾ ਇਸ ਤਰ੍ਹਾਂ ਕਈ ਵਾਰ ਮੋਟੀਵੇਸ਼ਨਲ ਸਪੀਚ ਤੇ ਚਲਾ ਜਾਂਦਾ, ਕਈ ਵਾਰ ਨਸ਼ਾ ਛਡਾਊ, ਮੇਰੀ ਮੌਜ ਆ। ਜਾਂ ਤਾਂ ਅਸੀਂ ਉੱਥੇ ਫਿਲਮ ਦੀ ਸ਼ੂਟਿੰਗ ਕਰਨ ਸੀਗੇ,
ਸੈਟ ਤੇ ਮੈਨੂੰ ਪਤਾ ਲੱਗਿਆ ਕਿ ਅਸਲ ਦੇ ਵਿੱਚ ਜਿਹੜੇ ਫਾਰਮ ਹਾਊਸ ਦੇ ਵਿੱਚ ਸ਼ੂਟਿੰਗ ਚੱਲਦੀ ਪਈ ਆ ਇਹਦੇ ਅੰਦਰ ਹੀ ਇੱਕ ਨਸ਼ਾ ਛਡਾਊ ਕੇਂਦਰ ਆ। ਔਰ ਕਿਆ ਨਸ਼ਾ ਛਡਾਊ ਕੇਂਦਰ ਸੀ, ਵਿੱਚੇ ਸਵੀਮਿੰਗ ਪੂਲ, ਵਿੱਚੇ ਹੀ ਉਹਨਾਂ ਦੇ ਏਸੀ। ਮੈਂ ਹੈਰਾਨ ਰਹਿ ਗਿਆ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਨਸ਼ਾ ਛਡਾਊ ਕੇਂਦਰ ਹੋ ਸਕਦਾ। ਤਾਂ ਮੇਰੀ ਇੱਕ ਚੇਸ਼ਟਾ ਬਣੀ ਕਿ ਚਲੋ ਜਾ ਕੇ ਦੇਖੀਏ। ਜਦੋਂ ਦੇਖਿਆ ਤੇ ਮੈਂ ਕਿਹਾ ਯਾਰ ਮੇਰੀ ਵੀ ਗੱਲਬਾਤ ਕਰਾਓ, ਕਿਉਂਕਿ ਮੈਂ ਵੀ ਇਹਨਾਂ ਦਾ ਭਰਾ ਹੀ ਹਾਂ, ਮੈਂ ਕਿਹੜਾ ਕੋਈ ਬਹੁਤ ਵੱਡਾ ਬੁੱਧੀਜੀਵੀ ਹਾਂ। ਤਾਂ ਉਹ ਜਿਹੜਾ ਮੁੰਡਾ ਸੀਗਾ ਅਸਲ ਦੇ ਵਿੱਚ ਉਹ ਵਾਕਈ ਨਸ਼ੇੜੀ ਸੀ ਔਰ ਉਹੀ ਉਸ ਕੇਂਦਰ ਦਾ ਮਾਲਕ ਹੈ, ਉਹਨੇ ਹੀ ਖੋਲਿਆ। ਤਾਂ ਕਈ ਵਾਰ ਦੇਖੋ ਜਿਹੜਾ ਇਹਨਾਂ 'ਚ ਨਸ਼ਾ ਕਰਨ ਵਾਲਾ ਹੁੰਦਾ ਜਾਂ ਜਿਹੜਾ ਬੰਦਾ ਇਸ ਤਰ੍ਹਾਂ ਕਲੀਨ ਹੋਇਆ ਹੁੰਦਾ ਉਹਦਾ ਹਾਵ ਭਾਵ ਜਾਂ ਕਈ ਬੰਦਿਆਂ ਦੀਆਂ ਤੁਹਾਨੂੰ ਪਤਾ ਹੀ ਅੱਖਾਂ ਉੱਖਾਂ ਇਸੇ ਤਰ੍ਹਾਂ ਹੁੰਦੀਆਂ, ਤਾਂ ਜਿਹਦਾ ਕੱਜ ਵੀ ਇਸ ਤਰ੍ਹਾਂ ਹੀ ਲੱਗਦਾ ਜਿਸ ਤਰ੍ਹਾਂ ਬਹੁਤ ਡਰਗੀ ਤਗੜਾ ਹੁੰਦਾ। ਤਾਂ ਉਹ ਚੀਜ਼ਾਂ ਹੁੰਦੀਆਂ। ਤਾਂ ਕਿਸੇ ਦੀ ਸ਼ਕਲ ਵੇਖ ਕੇ ਜੇ ਤੁਸੀਂ ਜੱਜ ਕਰਦੇ ਹੋ ਨੇ ਨਸ਼ਾ ਕੀਤਾ, ਇਹਨੇ ਉਹ ਕੀਤਾ, ਉਹ ਕੀਤਾ, ਉਹ ਮੇਰੇ ਖਿਆਲ ਦੇ ਨਾਲ ਰੌਂਗ ਹੈ ਚੀਜ਼, ਗਲਤ ਹੈ ਚੀਜ਼। ਕਿ ਜੇ ਤੁਸੀਂ ਮਿਲਦੇ ਹੋ ਕਿਸੇ ਨੂੰ ਅਬਜ਼ਰਵ ਕਰਦੇ ਨੇੜੇ ਤੋਂ ਕਿ ਕਿੱਦਾਂ ਗੱਲਬਾਤ ਕਰਦਾ, ਉਹ ਤਾਂ ਫਿਰ ਠੀਕ ਹੈ, ਚਲੋ ਤੁਸੀਂ ਇੱਕ ਐਂਟੀਸਪੇਸ਼ਨ ਲਾ ਸਕਦੇ ਹੋ, ਉੱਥੇ ਪਹੁੰਚਦੇ ਹੋ ਤੁਸੀਂ ਐਂਟੀਸਪੇਸ਼ਨ ਲਾਉਣ ਦੇ ਦਾਇਰੇ ਦੇ ਵਿੱਚ। ਤੇ ਦੂਰ ਤੇ ਫੇਸਬੁੱਕ ਤੇ ਬਹਿ ਕੇ ਗੱਲਾਂ ਕਰਨੀਆਂ ਬੜੀਆਂ ਸੁਖਾਲੀਆਂ। ਉੱਥੇ ਦੇਖੋ ਹਾਲ ਦੇ ਵਿੱਚ ਬੈਠੇ ਸੀ, ਮੁੜਕਾ ਚੋਈ ਜਾਂਦਾ ਸੀਗਾ, ਟੈਂਪਰੇਚਰ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦਾ, ਕਿਉਂਕਿ ਜਦੋਂ ਇਸ ਤਰ੍ਹਾਂ ਗੱਲਬਾਤ ਕਰਦੇ ਪੱਖੇ ਵਗੈਰਾ ਬੰਦ ਕਰ ਦਿੰਦੇ ਆ। ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਦੇਖਦੇ, ਇਹ ਚੀਜ਼ਾਂ ਦੇਖਦੇ। ਚਲੋ ਕੋਈ ਨਹੀਂ, ਉਹਨਾਂ ਨੂੰ ਦੇਖੀ ਜਾਣ ਦਿਓ। ਤੁਹਾਡੇ ਵਰਗੇ ਪਾਰਕੂ ਇਹੋ ਜਿਹੀਆਂ ਚੀਜ਼ਾਂ ਨੂੰ ਦੇਖਦੇ, ਧੰਨਵਾਦ ਇਹਨਾਂ। ਜੀ ਜੀ ਬਿਲਕੁਲ, ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਸਾਰੇ ਜਣੇ ਨਿੱਜੀ ਤੌਰ ਦੇ ਉੱਤੇ ਕਰ ਰਹੇ ਆ। ਅਤੇ ਨਸ਼ਾ ਛਡਾਊ ਕੇਂਦਰਾਂ ਦੇ ਸਭ ਨੂੰ ਪਤਾ ਕੋਈ ਹਾਲਾਤ ਜਿਹੜੇ ਲੁਕੇ ਨਹੀਂ ਹੋਏ ਕਿ ਵੀ ਕਈ ਥਾਵਾਂ 'ਤੇ ਕੀ ਕੁਛ ਉੱਧਰ ਚੱਲ ਰਿਹਾ। ਅਗਲੇ ਕਾਲਰ ਮਿੰਟੂ ਜੀ ਜਿਹੜੇ ਸੁੱਚਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਵਾਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਮਿੰਟੂ ਜੀ, ਮੈਂ ਰੇਡੀਓ ਥੋੜਾ ਜਿਹਾ ਲੇਟ ਔਨ ਕੀਤਾ। ਮੈਨੂੰ ਇੱਕ ਦੱਸਿਓ ਜੀ ਵੀ ਜਿਹੜਾ ਇਹਨਾਂ ਬੋਰਾਂ ਤੇ ਪਾਬੰਦੀ ਲਾਈ ਤੇ ਨਲਕਿਆਂ ਦੇ ਬੋਰਾਂ ਤੇ ਤਾਂ ਨਹੀਂ ਪਾਬੰਦੀ ਲਾਉਣ ਲੱਗੇ। ਤੇ ਦੂਸਰਾ ਮੈਂ ਇੱਕ ਤੁਹਾਨੂੰ ਸਵਾਲ ਪੁੱਛਣਾ ਸੀਗਾ ਵੀ ਜਿਹੜਾ ਮੁੰਡਾ ਬੈਰਲ ਬੋਰ 'ਚ ਗਿਰਿਆ ਇਹ, ਤੇ ਇਹਦੇ ਬਾਰੇ ਨਾ ਤੇ ਕੋਈ ਬੈਸ ਪਹਿਲਾਂ ਆਇਆ ਨਾ ਖਹਿਰਾ ਹਰੇਕ ਜਗ੍ਹਾ ਤੇ ਪਹੁੰਚ ਜਾਂਦਾ। ਕੀ ਗੱਲ ਖਹਿਰੇ ਨੂੰ ਪਤਾ ਹੀ ਨਹੀਂ ਲੱਗਿਆ ਜਾਂ ਕਿ ਖਹਿਰੇ ਨੇ ਸਮਝਿਆ ਨਹੀਂ ਵੀ ਜਾਣਾ ਨਹੀਂ ਚਾਹੀਦਾ? 5-6 ਦਿਨ ਬਾਅਦ ਉਹਦਾ ਬਿਆਨ ਆਇਆ। ਇਹਦੇ ਬਾਰੇ ਦੱਸਿਓ ਜ਼ਰੂਰ ਤੇ ਬੰਦ ਨਾ ਕਰਿਓ ਰਾਜਵੀਰ ਜੀ। ਨਹੀਂ, ਉੱਥੇ ਜਾਣਾ ਤੇ ਚਾਹੀਦਾ ਸੀਗਾ ਭਾਜੀ, ਸਭ ਨੂੰ ਜਾਣਾ ਚਾਹੀਦਾ ਸੀਗਾ। ਔਰ ਸਭ ਤੋਂ ਵੱਡੀ ਗੱਲ ਤੇ ਆ ਕਿ ਜਿਹੜਾ ਆਉਣਾ ਬਣਦਾ ਸੀਗਾ ਉਹ ਤੇ ਆਇਆ ਨਹੀਂ ਹੈ। ਉੱਥੇ ਮੁੱਖ ਮੰਤਰੀ ਆ ਕੇ ਜੇ ਕੁਰਸੀ ਢਾਹ ਕੇ ਬੈਠਾ ਹੁੰਦਾ ਤੇ ਘੱਟੋ ਘੱਟ ਬੱਚੇ ਦੀ ਲੋਸ ਦੇ ਵੇਲੇ ਸਿਰ ਨਿਕਲ ਜਾਂਦੀ ਨਾ, ਉਹ ਤੇ ਨਾ ਮੁਸ਼ਕ ਮਾਰਦੀ। ਤਾਂ ਜਿਹੜੀਆਂ ਚੀਜ਼ਾਂ ਇੱਕ ਮੁੱਖ ਮੰਤਰੀ ਦੇ ਬੈਠਿਆਂ ਵਾਪਰ ਸਕਦੀਆਂ ਸੀਗੀਆਂ ਉਹ ਖਹਿਰੇ ਦੇ ਆਇਆ ਸ਼ਾਇਦ ਨਹੀਂ ਸੀ ਵਾਪਰਨੀਆਂ। ਮੈਂ ਜੋ ਸਾਡੀ ਮਨ ਦੀ ਤਸੱਲੀ ਆ, ਆਉਣਾ ਜਾਂ ਨਹੀਂ ਆਉਣਾ। ਤੁਸੀਂ ਮੈਨੂੰ ਵੀ ਕਹਿ ਸਕਦੇ ਕਿ ਯਾਰ ਤੂੰ ਇੱਥੇ ਤੇ ਬੜੀ ਭਕਾਈ ਮਾਰਦਾ, ਤੂੰ ਉੱਥੇ ਕਿਉਂ ਨਹੀਂ ਗਿਆ। ਹਰੇਕ ਬੰਦਾ ਨਹੀਂ ਜਾ ਸਕਦਾ, ਹਰੇਕ ਬੰਦਾ ਨਹੀਂ ਪਹੁੰਚ ਸਕਦਾ, ਪਰ ਕਿਸੇ ਨੂੰ ਫੋਰਸ ਵੀ ਨਹੀਂ ਕਰ ਸਕਦੇ ਕਿ ਤੂੰ ਜਾ। ਪਰ ਜਿਨ੍ਹਾਂ ਦੀ ਡਿਊਟੀ ਹੈ, ਜਿਹੜੇ ਸੱਤਾ 'ਚ ਆ, ਅਸੀਂ ਉਹਨਾਂ ਨੂੰ ਜ਼ਰੂਰ ਸਵਾਲ ਕਰ ਸਕਦੇ ਹਾਂ। ਜਾਂ ਉੱਥੇ ਦਾ ਲੋਕਲ ਕੋਈ ਵਿਧਾਇਕ ਆ, ਕੋਈ ਮੰਤਰੀ ਆ, ਕੋਈ MP ਆ, ਅਸੀਂ ਉਹਨੂੰ ਕਹਿ ਸਕਦੇ ਭਾਈ ਤੇਰਾ ਜਾਣਾ ਉੱਥੇ ਜ਼ਰੂਰੀ ਸੀ ਜਾਂ ਤੇਰੇ ਲਾਇਕ ਆ ਖਾਣਾ ਪੂਰਤੀਆਂ ਸੀ, ਤੇਰਾ ਕੰਮ ਕਰਨਾ ਬਣਦਾ ਸੀਗਾ। ਦੂਜੇ ਲੀਡਰ ਜਿਹੜੇ ਆਪੋਜੀਸ਼ਨ ਦੇ ਠੀਕ ਹੈ, ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ। ਨਿੱਜੀ ਤੌਰ ਤੇ ਮੈਂ ਕਹਿੰਦਾ ਕਿ ਤੁਸੀਂ ਸਵਾਲ ਪੁੱਛ ਵੀ ਸਕਦੇ ਹੋ, ਹਰੇਕ ਦਾ ਨੰਬਰ ਅੱਜ ਕੱਲ੍ਹ ਅਵੇਲੇਬਲ ਹੈਗਾ। WhatsApp ਤੇ ਉਹਨਾਂ ਨੂੰ ਮੈਸੇਜ ਕਰੋ ਕਿ ਹਾਂ ਭਾਈ ਦੱਸੋ ਤੁਸੀਂ ਇਹਦੇ ਬਾਰੇ, ਤੁਸੀਂ ਕਲੈਰੀਫਿਕੇਸ਼ਨ ਦਿਓ ਆਪਣੀ ਕਿ ਕਿਉਂ ਨਹੀਂ ਗਏ। ਪਰ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਹੈ ਨਾ ਉਹ ਇਹੋ ਹੀ ਆ ਕਿ ਪ੍ਰਸ਼ਾਸਨ ਨੇ ਕਿਤੇ ਨਾ ਕਿਤੇ ਨਾਲੀਅਤ ਵਿਖਾਈ ਹੈ। ਜੋ ਸੱਤਾ 'ਚ ਹੁੰਦਾ, ਦੇਖੋ ਆਪਾਂ ਜੇ ਹਰ ਗੱਲ ਤੇ ਅਕਾਲੀਆਂ ਨੂੰ ਨਿੰਦੀ ਜਾਈਏ, ਮੇਰਾ ਇਹ ਸੁਭਾਅ ਨਹੀਂ ਹੈ। ਹਰੇਕ ਗੱਲ ਤੇ ਠੀਕ ਹੈ, ਉਹਨਾਂ ਨੇ ਜੋ ਕੀਤਾ ਉਹਨਾਂ ਨੇ ਸਿੱਟਾ ਭੋਗਿਆ, ਅੱਜ ਵੀ ਭੋਗ ਰਹੇ ਆ। ਪਰ ਹਰੇਕ ਗੱਲ ਅਸੀਂ ਉਹਨਾਂ ਤੇ ਮੜ ਕੇ ਤੇ ਇਹਨਾਂ ਨੂੰ ਬਰੀ ਨਹੀਂ ਨਾ ਕਰ ਸਕਦੇ ਜਾਂ ਅਸੀਂ ਖੁਦ ਨੂੰ ਬਰੀ ਨਹੀਂ ਕਰ ਸਕਦੇ। ਤਾਂ ਕਿਤੇ ਨਾ ਕਿਤੇ ਨੁਕਸ ਜਿਹੜੇ ਹੁੰਦੇ ਆ ਉਹ ਸੱਤਾਧਾਰੀਆਂ 'ਚ ਜ਼ਿਆਦਾ ਹੁੰਦੇ ਆ, ਕਿਉਂਕਿ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਆ ਕਿ ਜਿੱਥੇ ਕੁਝ ਗਲਤ ਵਾਪਰਦਾ ਠੀਕ ਕਰਨਾ। ਤਾਂ ਸੱਤਾਧਾਰੀਆਂ ਨੂੰ ਸਭ ਤੋਂ ਪਹਿਲਾਂ ਸਵਾਲ ਕਰਨੇ ਚਾਹੀਦੇ ਆ ਕਿ ਤੁਹਾਡਾ ਮੁੱਖ ਮੰਤਰੀ ਅਸੀਂ ਇੱਥੇ ਵੀ ਚੁਣਿਆ ਨਾ ਕਿ ਸ਼ਿਮਲੇ ਵਾਸਤੇ। ਇਹ ਥੋੜੀ ਆ ਕਿ ਤੁਸੀਂ ਜਦੋਂ ਜੀ ਕੀਤਾ ਚੱਕ ਕੇ ਭਰ ਕੇ ਉਡਾਨ ਆਪਣਾ ਬੈਗ ਤੇ ਨਿਕਲ ਗਏ। ਉਹੀ ਪੰਜਾਬ 'ਚ ਵੀ ਵੇਖੋ ਨਾ ਅਸਲ 'ਚ ਕੀ ਵਾਪਰਦਾ। ਔਰ ਦੂਜੀ ਗੱਲ ਜਿਹੜੀ ਟਿਊਬਵੈੱਲ ਦੀ ਗੱਲ ਤੁਸੀਂ ਕੀਤੀ ਆ, ਨਲਕੇ ਤੇ ਕੋਈ ਪਾਬੰਦੀ ਨਹੀਂ, ਕਿਉਂਕਿ 1 ਇੰਚੀ ਪਾਈਪ ਹੀ ਹੁੰਦੀ ਆ ਨਾ। ਉਹ ਇਹ ਜਿਹੜੇ 3 ਜਾਂ 4 ਇੰਚ ਵਾਲੇ ਜਿਹੜੇ ਇਸ ਤਰ੍ਹਾਂ ਦੇ ਬੋਰ ਹੁੰਦੇ ਆ ਉਹਨਾਂ ਤੇ ਸ਼ਾਇਦ ਪਾਬੰਦੀ ਲਾਈ ਹੈ ਇਹਨਾਂ ਨੇ। ਨਲਕਿਆਂ ਤੇ ਕੋਈ ਪਾਬੰਦੀ ਨਹੀਂ, ਹਾਲਾਂਕਿ ਪਾਬੰਦੀ ਲੱਗੀ ਵੀ ਹੈ। ਪਾਬੰਦੀ ਲਾਉਣ ਦਾ ਸੋਚ ਰਹੇ ਆ ਕਿ ਕਾਨੂੰਨ ਬਣਾ ਦਿੱਤਾ ਜਾਵੇ ਕਿ ਅਪਰੂਵ ਹੋਣ ਤੋਂ ਇਲਾਵਾ ਕੋਈ ਐਸਾ ਟਿਊਬਵੈੱਲ ਨਾ ਲਾਇਆ ਜਾਵੇ ਜਿਹੜਾ ਕਿ ਜਿੱਦਾਂ ਮਨ ਮਾਫਕ ਆਪਣੇ ਤਰੀਕੇ ਨਾਲ ਲੋਕ ਲਾ ਲੈਂਦੇ ਅੱਜ ਕੱਲ੍ਹ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕਸ਼ਮੀਰਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ। ਤੇ ਪਹਿਲਾਂ ਤਾਂ ਹੈਗਾ ਜੀ ਫਤਿਹਵੀਰ ਦੀ ਚਲੋ ਮੌਤ ਹੋਈ, ਆਪਾਂ ਨੂੰ ਸਾਰਿਆਂ ਨੂੰ ਦੁੱਖ ਆ ਜੀ।
ਤੇ ਆਪਾਂ ਉਸ ਤੋਂ ਨਸੀਹਤ ਕੀ ਲੈਂਦੇ ਆ? ਉਹ ਤਾਂ ਸਾਰੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਨਾ ਗੌਰਮੈਂਟ ਨੂੰ। ਅਸੀਂ ਕਿਹੜਾ ਇਹਨਾਂ ਕੋਲ ਕੱਦੂ ਕਰਾਉਣਾ, ਇਹ ਤੋਜੋ ਦੇਣੀ ਚਾਹੀਦੀ। ਦੂਸਰੀ ਗੱਲ, ਜਿਹਨੇ ਵੀਰ ਨੇ ਆਪਣੇ ਕੱਢਿਆ ਸੀ ਬੱਚਾ, ਉਹਦਾ ਕਿਤੇ ਸਕੂਟਰ ਹੀ ਚੁੱਕ ਕੇ ਲੈ ਗਿਆ ਕੋਈ, ਤੇ ਸਾਡੀ ਮਾਨਸਿਕਤਾ ਕਿੱਧਰ ਚੱਲੀ ਆ ਜੀ? ਥੈਂਕ ਯੂ। ਹਾਂਜੀ ਬਿਲਕੁਲ, ਹਾਂ ਘਟਨਾਵਾਂ ਜਿਹੜੀਆਂ ਹੁੰਦੀਆਂ ਇਸੇ ਕਰਕੇ ਆ ਕਿ ਗਾਂ ਚਲੋ ਉਹਨਾਂ ਤੇ ਕੰਮ ਕੀਤਾ ਜਾਵੇ, ਵਰਕ ਕੀਤਾ ਜਾਵੇ। ਘਟਨਾਵਾਂ ਇਸੇ ਕਰਕੇ ਹੁੰਦੀਆਂ ਨੇ ਨਾ ਕਿ ਅਸੀਂ ਉਹਨਾਂ ਤੋਂ ਸਿੱਖੀਏ। ਹਾਲਾਂਕਿ ਘਟਨਾਵਾਂ ਹਮੇਸ਼ਾ ਮੰਦਭਾਗੀਆਂ ਹੁੰਦੀਆਂ, ਪਰ ਸਾਡੇ ਵਾਸਤੇ ਇਸੇ ਕਰਕੇ ਸ਼ਾਇਦ ਹੁੰਦੀਆਂ ਕਿ ਅਸੀਂ ਉਹਨਾਂ ਤੋਂ ਕੁਝ ਸਿੱਖ ਕੇ ਗਾਂ ਤੋਂ ਘਟਨਾਵਾਂ ਤੇ ਕੰਟਰੋਲ ਕਰ ਲਈਏ। ਪਰ ਸਾਡੀ ਇੱਥੇ ਇਹੋ ਜਿਹੀ ਕਾਰਕਰਦਗੀ ਆ ਸਿਸਟਮ ਦੀ, ਤੁਹਾਡੇ ਵਰਗੇ ਸਿਸਟਮ ਨਹੀਂ ਹੈਗੇ। ਹੁਣ ਦੇਖੋ ਬੋਰਵੈਲ ਕਿੰਨੇ ਬੰਦ ਪਏ ਸੀਗੇ, ਔਰ ਕਮਾਲ ਦੀ ਗੱਲ ਆ ਕਿ ਹਾਈ ਕੋਰਟ ਦੇ ਵਿੱਚ ਜਾ ਕੇ ਇਹ ਕਹਿ ਦਿੰਦੇ ਆ ਕਿ ਅਸੀਂ 45 ਬੋਰ ਲੱਭੇ ਜੀ ਪੂਰੇ ਪੰਜਾਬ ਦੇ ਵਿੱਚੋਂ, ਜਿਹੜੇ ਅਣਢੱਕੇ ਸੀ ਉਹ ਸਾਰੇ ਦੇ ਸਾਰੇ ਬੰਦ ਕਰ ਦਿੱਤੇ ਆ। ਔਰ ਕਮਾਲ ਦੀ ਗੱਲ ਹੈ ਕਿ ਉਸ ਤੋਂ ਬਾਅਦ ਵੱਖ-ਵੱਖ ਚੈਨਲਾਂ ਦੇ ਪੱਤਰਕਾਰ, ਵੱਖ-ਵੱਖ ਅਖਬਾਰਾਂ ਦੇ ਪੱਤਰਕਾਰ ਉਹ ਗਰਾਊਂਡ ਜ਼ੀਰੋ ਤੇ ਪਹੁੰਚਦੇ ਤੇ ਅਨੇਕਾਂ ਅਣਢੱਕੇ ਬੋਰ ਜਿਹੜੇ ਉਹ ਲੱਭ ਲੈਂਦੇ ਆ। ਕਹਿਣ ਦਾ ਭਾਵ ਇਹ ਹੋਆ ਕਿ ਸਰਕਾਰ ਸਿੱਧੇ ਤੌਰ ਤੇ ਹਾਈ ਕੋਰਟ ਦੇ ਵਿੱਚ ਜਾ ਕੇ ਝੂਠ ਮਾਰ ਰਹੀ ਆ। ਹਾਈ ਕੋਰਟ ਦੇ ਵਿੱਚ ਕੋਈ ਇਹਨਾਂ ਤੇ ਸਕੰਜਾ ਹੀ ਹੈ ਨਹੀਂਗਾ, ਤਾਂ ਇਹਨਾਂ ਨੂੰ ਫਿਰ ਅਣਢੱਕੇ ਬੋਰਾਂ ਵਾਸਤੇ ਇਨਾਮ ਦਾ ਐਲਾਨ ਕਰਨਾ ਪੈਂਦਾ। ਇਸ ਤੋਂ ਵੱਡੀ ਬੇਈਮਾਨ ਸਰਕਾਰ ਕੋਈ ਹੋਊਗੀ ਕਿ 45 ਬੋਰ ਲੱਭ ਕੇ ਬੰਦ ਕਰਕੇ ਸਭ ਕੁਝ ਓਕੇ ਦੀ ਰਿਪੋਰਟ ਦੇਣ ਵਾਲੀ ਸਰਕਾਰ ਮੁੜ ਕੇ ਨਾਮ ਐਲਾਨੀ ਜਾਂਦੀ ਆ। ਤਾਂ ਜਦੋਂ ਤੁਹਾਡੇ ਖੂਨ 'ਚ ਇੰਨੀ ਬੇਈਮਾਨੀ ਆ, ਤੁਸੀਂ ਕੀ ਸਭ ਕੁਝ ਠੀਕ ਕਰੋਗੇ? ਔਰ ਹੁਣ ਜੋ ਜਾਗੇ ਆ, ਕੀ ਇਹ ਪਹਿਲਾਂ ਜ਼ਿੰਮੇਵਾਰੀ ਨਹੀਂ ਸੀ ਇਹਨਾਂ ਦੀ ਬਣਦੀ? ਬਲੀ ਲੈ ਕੇ ਤੁਸੀਂ ਇਹ ਸਭ ਕੁਝ ਠੀਕ ਕਰਨਾ। ਹੁਣ ਵੀ ਤੁਸੀਂ ਕੋਈ ਤਕਨੀਕ ਇਸ ਤਰ੍ਹਾਂ ਦੀ ਇਜਾਦ ਕਰ ਲਓ ਕਿ ਕੱਲ ਨੂੰ ਜੇ ਇਸ ਤਰ੍ਹਾਂ ਦੀ ਕੋਈ ਖੁਦਾ ਨਾ ਖਾਸਤਾ ਕੋਈ ਇਸ ਤਰ੍ਹਾਂ ਦੀ ਹੋਣੀ ਵਾਪਰ ਜਾਂਦੀ ਆ ਕਿ ਸਮਾਂ ਰਹਿੰਦਿਆਂ ਤੁਸੀਂ ਉਹਦੇ 'ਚ ਕੋਈ ਰੈਸਕਿਊ ਕਰ ਸਕਦੇ ਹੋ। ਤੇ ਇਹਨਾਂ ਨੂੰ ਇਹੋ ਜਿਹੇ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਦੂਜੀ ਗੱਲ ਜਿਹੜੀ ਤੁਸੀਂ ਉਹ ਸਕੂਟਰ ਦੀ ਕੀਤੀ ਆ, ਸਕੂਟਰ ਵਾਲੇ ਮਾਮਲੇ ਦੇ ਵਿੱਚ ਇਹ ਚੀਜ਼ ਆ ਕਿ ਸਕੂਟਰ ਕਿਸੇ ਨੇ ਖੜਿਆ ਸੀ ਜਾਂ ਨਹੀਂ ਖੜਿਆ ਸੀ ਮੈਨੂੰ ਨਹੀਂ ਪਤਾ, ਪਰ ਸਕੂਟਰ ਉੱਥੇ ਹੀ ਲੱਭ ਗਿਆ ਉਸੇ ਜਗ੍ਹਾ ਤੇ ਉਹ ਮੁੜ ਕੇ ਦੱਸਦੇ ਆ ਕਿ ਉਹ ਜਿਹੜਾ ਹੈਗਾ ਸੀਗਾ ਮਜ਼ਦੂਰ, ਉਹ ਉੱਥੇ ਆਉਂਦਾ ਨਹੀਂ ਡਰਦਾ ਕਿਉਂਕਿ ਕਿਸੇ ਨੇ ਡਰਾਤਾ ਕਿ ਜੇ ਤੂੰ ਗਿਆ ਗੱਲ ਜੋ ਫੈਲ ਗਈ ਸੀ ਕਿ ਇਹਦੀ ਕੁੰਡੀ ਜਿਹੜੀ ਉਹ ਬੱਚੇ ਦੇ ਸਿਰ 'ਚ ਵੱਜੀ ਆ, ਜਮਾੜੇ 'ਚ ਵੱਜੀ ਆ। ਲੋਕਾਂ ਨੇ ਡਰਾਤਾ ਕਿ ਜੇ ਤੂੰ ਉੱਥੇ ਗਿਆ ਤੇ ਤੈਨੂੰ ਉਹਨਾਂ ਨੇ ਬੰਨ ਲੈਣ ਤੇ ਤੇਰੀ ਗਿੱਦੜ ਕੁੱਟ ਬੁਰੀ ਕਰਨਗੇ। ਉਹ ਡਰਦਾ ਨਹੀਂ ਸੀ ਯਾਰ, ਸਕੂਟਰ ਮਿਲ ਗਿਆ ਹੈਗਾ। ਉਹ ਚੱਕ ਕੇ ਘਰ ਦੇ ਰਿਸ਼ਤੇਦਾਰਾਂ ਨੇ ਵੀ ਪਾਤੀ ਵੀਡੀਓ ਕਿ ਜੀ ਪੈਸੇ ਮੰਗਣ ਕਰਕੇ ਬਟੋਰਨ ਕਰਕੇ ਏਦਾਂ ਕਰਦਾ ਉਦਾਂ ਕਰਦਾ। ਮੈਂ ਆਖਿਆ ਯਾਰ ਕਿੱਡੀ ਕੁ ਗੱਲ ਆ, ਟਰਾਲੀ 'ਚ ਲੱਦ ਕੇ ਸਕੂਟਰ ਤੁਸੀਂ ਆਪ ਉਹਦੇ ਘਰੇ ਛੱਡਿਓ, ਕੀ ਫਰਕ ਪਏਗਾ? ਕਿਉਂ ਲੋਕਾਂ ਦੇ ਜਜ਼ਬਾਤਾਂ ਦਾ ਜਲੂਸ ਕੱਢਦੇ ਜੇ ਜਜ਼ਬਾਤ ਤੁਹਾਡੇ ਨਾਲ ਨੇ? ਸੋ ਇਹ ਐਵੇਂ ਖਲਾਰਾ ਜਿਹਾ ਪੈ ਗਿਆ। ਉਹ ਸਕੂਟਰ ਜਿਹੜਾ ਉਹਦਾ ਮਜ਼ਦੂਰ ਦਾ ਲੱਭ ਗਿਆ ਸੀਗਾ ਜੀ। ਅਗਲੇ ਕਾਲਰ ਨੇ ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। मैं जी एक हैगा जो हिंदुओं की जात जात में जात तो चेले के पास में बात होती ना, वो जो हिंदुओं की जात जात में जात वाली गल है कि जरा मोदी साहब है, मैं ये बारे सुनिया कि कोई ज्यादा उच्ची जात का हिंदुओं के मुताबिक उच्ची जात का नहीं है। जरा एक हनुमान होंदा सीगा, वो भी वो हनुमान का जिन्ना रोल सीगा वो ਕਿਸੇ ਕੋ ਭੁੱਲਿਆ ਨਹੀਂ। ਉਸਨੇ ਸੀਤਾ ਮਾਤਾ ਨੂੰ ਬਚਾਇਆ, ਜੋ ਵੀ ਕੀਤਾ ਕੋ ਭੁੱਲਿਆ ਨਹੀਂ। ਕਿ ਹਨੂਮਾਨ ਦਾ ਜਿਹੜਾ ਖਾਨਦਾਨ ਹੈਗਾ ਉਹਦੇ ਖਾਨਦਾਨ ਨੂੰ ਵੀ ਇਹਨਾਂ ਨੇ ਮੋਦੀ ਸਾਹਿਬ ਨੇ ਕੋਈ ਨਾ ਕੋਈ ਵਿਚਾਰੀ ਛੋਟੀ ਮੋਟੀ ਦਿੱਤੀ ਹੈ ਕਿ ਨਹੀਂ ਦਿੱਤੀ, ਇਹ ਵੀ ਦੱਸੋ ਜਰਾ। ਮੋਦੀ ਸਾਹਿਬ ਹਨੂਮਾਨ ਦਾ ਕੀ ਕਹਿਣਾ ਜੀ? ਪਤਾ ਨਹੀਂ ਮੈਨੂੰ, ਸਮਝ ਨਹੀਂ ਕੋਈ ਖਾਸ ਲੱਗੀ ਵੀ ਕਿਹੜੇ ਪਾਸੇ ਨੂੰ ਕਹਿਣਾ ਚਾਹੁੰਦੇ ਸੀ ਜੀ। ਹਨੂਮਾਨ ਵਾਲੇ ਕਾਲ 'ਚ ਤੇ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਕਥਿਤ ਤੌਰ ਤੇ ਇਤਿਹਾਸ ਹੈ ਜਾਂ ਮਿਥਿਹਾਸ ਹੈ, ਇਹਦੇ ਬਾਰੇ ਹਾਲੇ ਤੱਕ ਬਹਿਸ ਹੈ। ਸਾਨੂੰ ਅਸੀਂ ਉਸ ਕਾਲ 'ਚ ਜਾਣਾ, ਸਾਨੂੰ ਆ ਜਿਹੜਾ ਮੌਜੂਦਾ ਕਾਲ ਹੈ ਇਹਦੇ ਤੇ ਚਰਚਾ ਕਰ ਜੀ। ਸੰਤੋਖ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਬਿੱਟੂ ਜੀ, ਸਤਿ ਸ਼੍ਰੀ ਅਕਾਲ। ਮੈਂ ਇੱਕੋ ਹੀ ਸਵਾਲ ਆ, ਮੇਰਾ ਸਵਾਲ ਨਹੀਂ ਵੀ ਮੋਦੀ ਸਾਹਿਬ ਪਾਕਿਸਤਾਨ ਤੋਂ ਤੇ ਉਹਨਾਂ ਨੂੰ ਮਿਲ ਗਈ ਮਨਜ਼ੂਰੀ ਤੇ ਲੰਘੇ ਨਹੀਂ ਤੇ ਹੁਣ ਇਹ ਲੜਾਈ ਰੱਖਣੀ ਹੈ, ਇਹਨੂੰ ਨੇੜੇ ਨਹੀਂ ਕਰਨਾ ਆਵਾਮ ਨੂੰ, ਇੰਨਾ ਕੋਈ ਗੱਲ ਬਾਤ ਐਵੇਂ ਹੁਣ ਉਹਨਾਂ ਮਨਜ਼ੂਰੀ ਦੇਤੀ ਤੇ ਲੰਘਿਆ ਨਹੀਂ ਉੱਤੋਂ ਦੀ। ਨਹੀਂ, ਤੁਹਾਡਾ ਇੱਕ ਸਵਾਲ ਸੀਗਾ ਕਿ ਸਵਰਨ ਜਾਤੀਆਂ ਦਾ ਮਤਲਬ ਕਿ ਪਹਿਲੇ ਸਵਾਲ ਜੀ 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 ਉਹ ਪਹਿਲੇ ਦੀ ਗੱਲ ਮੈਂ ਕਰ ਰਿਹਾ। ਤਾਂ ਕਹਿਣ ਦਾ ਭਾਵ ਇਹ ਸੀਗਾ ਕਿ ਜਿਹੜਾ ਇਹਨਾਂ ਦਾ ਜਨਮ ਸੀਗਾ
ਉਹ ਹੋਇਆ ਸੀਗਾ, ਜਾਂ ਕਹਿ ਸਕਦੇ ਹੋ ਜਾਤੀ ਦੇ ਬਾਅਦ ਦੇ ਵਿੱਚ ਜਦੋਂ ਮੰਡਲ ਕਮਿਸ਼ਨ ਦੀ ਰਿਪੋਰਟ ਦਾ ਰੌਲਾ ਪਿਆ, ਉਸ ਤੋਂ ਬਾਅਦ ਇਹ ਗੁਜਰਾਤ ਦੇ ਵਿੱਚ ਜਦੋਂ ਸੱਤਾ 'ਚ ਆਏ ਆ ਭਾਜਪਾ ਵਾਲੇ, ਤਾਂ ਇਹਨਾਂ ਨੇ ਕੁਝ ਜਿੱਦਾਂ ਤੁਹਾਨੂੰ ਪਤਾ ਹੀ ਆ ਕਰਦੇ ਆ ਹਨਾ, ਜਿੱਦਾਂ OBC ਨਾਲ ਕਰਦੇ ਆ, ਤਾਂ ਇਹਨਾਂ ਨੇ ਉਹਨਾਂ ਨੂੰ ਫਿਰ ਕੋਟੇ 'ਚ ਲੈਂਦਾ ਸੀਗਾ, ਆ ਖੇੜਿਆ। ਤੁਹਾਨੂੰ ਯਾਦ ਹੋਣਾ ਉਹ ਸਟੇਟਮੈਂਟ ਵੀ ਆਇਆ ਸੀਗਾ ਮਾਇਆਵਤੀ ਦਾ ਚੋਣਾਂ ਦੇ ਵਿੱਚ, ਬਹੁਤ ਵੱਡਾ ਸਟੇਟਮੈਂਟ ਸੀਗਾ ਜਿਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਜਮਾਂਦਰੂ ਨਹੀਂ ਹੈ, ਜਮਾਂਦਰੂ ਬੈਕਵਰਡ ਨਹੀਂ ਹੈ। ਸੋ ਇਹ ਕਹਾਣੀ ਹੈ। ਤਾਂ ਦੂਜੀ ਚੀਜ਼ ਜਿਹੜੀ ਆ, ਦੇਖੋ ਗੱਲ ਇਹ ਆ ਕਿ ਅੱਜ ਨਹੀਂ ਭਲਕ ਇਹਨਾਂ ਨੇ ਟੇਬਲ ਤੇ ਬਹਿਣਾ ਹੀ ਆ, ਭਾਰਤ ਤੇ ਪਾਕਿਸਤਾਨ ਨੇ। ਔਰ ਮੈਂ ਤੇ ਚਾਹੁੰਦਾ ਸੀ, ਅਸੀਂ ਤੇ ਪਹਿਲੇ ਦਿਨ ਜਿੱਦਣ ਉਹ ਬਿਸ਼ਕੇਕ ਦੀ ਗੱਲ ਚੱਲੀ ਸੀਗੀ ਕਿ ਇਹਨਾਂ ਦੋਨਾਂ ਦੇਸ਼ਾਂ ਦੇ ਦਰਮਿਆਨ ਸੰਭਾਵੀ ਗੱਲਬਾਤ ਹੋ ਸਕਦੀ ਆ, ਫਿਰ ਇਹਨਾਂ ਨੇ ਡਿਨਾਈ ਕਰ ਦਿੱਤੀ ਉਸ ਸੰਭਾਵਨਾ ਨੂੰ ਕਿ ਨਹੀਂ ਅਸੀਂ ਗੱਲਬਾਤ ਨਹੀਂ ਕਰਾਂਗੇ। ਤਾਂ ਮੈਂ ਤੇ ਖੁਦ ਚਾਹੁੰਦਾ ਵਾ ਕਿ ਇਹ ਗੱਲਬਾਤ ਕਰਨ, ਤੇ ਜਿੱਦਾਂ ਉਹਨਾਂ ਨੇ ਇੱਕ ਪ੍ਰਪੋਜ਼ਲ ਦਿੱਤਾ ਸੀਗਾ ਕਿ ਤੁਸੀਂ ਇੱਧਰ ਦੀ ਲੰਘ ਜਾਓ, ਸਾਡਾ ਹਵਾਈ ਮਾਰਗ ਹੈ ਜਿਹੜਾ ਇਸਤੇਮਾਲ ਕਰ ਲਓ, ਇਹ ਕਰਨ ਦੇ ਕੀ ਫਰਕ ਪੈਣਾ ਕਿ ਕੁਛ ਹੋਇਆ ਛਾਤ ਵਾਲਾ ਤੇ ਕੰਮ ਹੈ ਨਹੀਂਗਾ। ਪਰ ਮੇਰੇ ਖਿਆਲ ਦੇ ਨਾਲ ਭਾਜਪਾ ਇਹ ਸੋਚ ਕੇ ਚੱਲਦੀ ਆ ਕਿ ਪਾਕਿਸਤਾਨ ਦਾ ਮੁੱਦਾ ਉਭਾਰ ਕੇ ਤੇ ਅਸੀਂ ਸੱਤਾ 'ਚ ਆਏ ਹਾਂ, ਤੇ ਜੇ ਅੱਜ ਆ ਕੇ ਕੱਲ ਇਹ ਕੰਮ ਕਰ ਦਿੰਦੇ ਹਾਂ ਅਸੀਂ, ਤਾਂ ਫਿਰ ਸਾਡੀ ਕਿਰਕਰੀ ਬਹੁਤ ਹੋਊ। ਕਿਉਂਕਿ ਇਹਨਾਂ ਨੇ ਹੁਣ ਕੁਝ ਰਾਜਾਂ ਦੇ ਵਿੱਚ ਇਲੈਕਸ਼ਨ ਲੜਨ ਜਾਣਾ ਸਿੱਧੇ ਤੌਰ ਤੇ, ਉੱਥੇ ਇਹਨਾਂ ਦਾ ਇਮਤਿਹਾਨ ਹੋਣਾ, ਜਿੱਦਾਂ ਹਰਿਆਣਾ ਸਭ ਤੋਂ ਇੱਕ ਆ, ਮਹਾਰਾਸ਼ਟਰ ਦੂਸਰਾ, ਪੰਜਾਬ ਦੇ ਵਿੱਚ ਵੀ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਫਾਈਟ ਕਰਨੀ ਆ, ਕਸ਼ਮੀਰ ਵਾ, ਬੰਗਾਲ ਵਾ, ਤਾਂ ਇਹ ਮਹੱਤਵਪੂਰਨ ਸੂਬੇ ਆ। ਇਹੋ ਜਿਹੇ ਮਾਹੌਲ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਸਿਆਸੀ ਕਮਜ਼ੋਰੀ ਉਹ ਗੇੜ ਕੇ ਰਿਸਕ ਨਹੀਂ ਲੈਣਗੇ। ਸ਼ਾਇਦ ਇਹੀ ਕਾਰਨ ਆ, ਗੱਲਬਾਤ ਹੋਏਗੀ ਜੋ ਮੇਰਾ ਜਾਤੀ ਨਜ਼ਰੀਆ, ਗੱਲਬਾਤ ਭਾਰਤ ਤੇ ਪਾਕਿਸਤਾਨ ਦੀ ਹੋਏਗੀ, ਔਰ ਹੋਏਗੀ ਵੀ ਮੋਦੀ ਤੇ ਖਾਨ ਸਾਹਿਬ ਦੀ। ਕਦੋਂ ਹੁੰਦੀ ਆ ਇਹ ਹਾਲਾਤਾਂ ਤੇ ਨਿਰਭਰ ਕਰਦਾ, ਇਹ ਇੱਛਾ ਸ਼ਕਤੀ ਤੇ ਨਿਰਭਰ ਕਰਦਾ, ਪਰ ਮੇਰਾ ਦਿਲ ਕਹਿੰਦਾ ਗੱਲਬਾਤ ਜ਼ਰੂਰ ਹੋਏ ਜੀ। ਅਗਲੇ ਕਾਲਰ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨਾਂ ਵੀਰਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਮੇਰਾ ਦੋ ਸਵਾਲ, ਇੱਕ ਤਾਂ ਪਿੱਛੇ ਜੇ ਆਪਣੇ ਬਾਪੂ ਸੂਰ ਸਿੰਘ ਜੀ ਉਹ ਬੈਠੇ ਸੀ ਭੁੱਖ ਹੜਤਾਲ ਤੇ, ਮੁੜ ਕੇ ਉਹਨਾਂ ਦੀ ਕੋਈ ਖਬਰ ਨਹੀਂ ਆਈ, ਉਹਨਾਂ ਦੀ ਅਪਡੇਟ ਦਿਓ। ਤੇ ਦੂਜੀ ਮੈਂ ਪੁੱਛਣਾ ਮੈਂ ਵੀ ਆਪਣੇ ਇੰਡੀਆ ਦੇ ਵਿੱਚ ਮੀਡੀਆ ਵਾਲੇ ਜਾਂ ਲੋਕਾਂ ਦੀ ਮਾਨਸਿਕਤਾ ਕੀ ਆ? ਜਦੋਂ ਫਤਿਹਵੀਰ ਸਿੰਘ ਹੋਇਆ ਉਦਣ ਮੈਂ ਦੇਖਦਾ ਸੀ ਉਹ ਆਪਣੇ ਹਰਪਾਲ ਚੀਮਾ ਉੱਥੇ ਵਿਚਾਰਾ ਸੀਗਾ ਗਿਆ, ਤੇ ਮੀਡੀਆ ਵਾਲਿਆਂ ਨੇ ਬੜਾ ਉਹਨੂੰ ਘੇਰਿਆ ਉੱਥੇ, ਉਹਨੂੰ ਕੋਈ ਗੱਲੇ ਨਹੀਂ ਕਰਨ ਦਿੱਤੀ। ਇੱਥੇ ਕਈ ਵਾਰ ਹੁੰਦਾ ਵੀ ਤੁਹਾਨੂੰ ਮੀਡੀਆ ਵਾਰ ਮਤਲਬ ਕੱਲਾ ਉਹਨੂੰ ਸਵਾਲ ਪੁੱਛਦਾ, ਉੱਥੇ ਨਾ ਤਾਂ ਪਤਾ ਲੱਗ ਕਿਹੜਾ ਕੀ ਕਹਿੰਦਾ, ਬਸ ਉਹਦਾ ਮੁਰਦਾਬਾਦ ਕਰਨ ਲੱਗ ਪਏ। ਉਹ ਮਤਲਬ ਬੰਦੇ ਨੂੰ ਚਾਂਸ ਤਾਂ ਗੱਲ ਕਹਿਣ ਦਾ, ਜਿਹੜਾ ਮੀਡੀਆ ਵਾਲੇ ਮੁਰਦਾਬਾਦ ਕਰਨ ਲੱਗ ਪਏ। ਹਾਂਜੀ ਸਰਦਾਰ ਸਾਹਿਬ ਮੀਡੀਆ ਨਹੀਂ, ਮੀਡੀਆ ਵਾਲੇ ਵਿੱਚ ਮਤਲਬ ਮੀਡੀਆ ਵਾਲੇ ਵਿੱਚ ਆਪਣੇ ਜਨਤਾ ਦੀ ਮੈਂ ਉਹੀ ਗੱਲ ਕਰ ਰਿਹਾ, ਤੇ ਮੀਡੀਆ ਵਾਲੇ ਉਹਨੂੰ ਕੋਈ ਗੱਲ ਕਰਨ ਦਾ ਮੌਕਾ, ਉਹ ਕਹਿੰਦਾ ਗੱਲ ਤਾਂ ਸੁਣੋ, ਮਤਲਬ ਪਤਾ ਨਾ ਲੱਗੇ ਕਿਹੜਾ ਕੀ ਕਹਿੰਦਾ, ਕਿਹੜਾ ਸਵਾਲ ਪੁੱਛਦਾ, ਮਤਲਬ ਇਹਨਾਂ ਕੀ ਮਾਨਸਿਕਤਾ ਕਿ ਅਗਲੇ ਨੂੰ ਗੱਲ ਕਰਨ ਦਾ ਚਾਂਸ ਤਾਂ ਦੇਣਾ ਚਾਹੀਦਾ ਵੀ ਕੀ ਕਰਨ। ਉਹ ਤੇ ਚਲੇ, ਉਹ ਕਹਿੰਦਾ ਮੈਂ 4 ਦਿਨ ਤੋਂ ਮੈਂ ਇੱਥੇ ਆ, ਵੀ ਤੁਸੀਂ ਮੈਂ ਤਾਂ ਇੱਥੇ, ਕਹਿੰਦੇ ਕੋਈ ਆਇਆ ਨਹੀਂ ਇੱਥੇ, ਜਿਹੜਾ ਨਹੀਂ ਆਇਆ ਮਤਲਬ ਚੰਗਾ ਰਿਹਾ, ਉਹਨੂੰ ਕੁੱਤੇ ਖਾਣੀ ਨਹੀਂ ਕਰਾਈ ਉੱਥੇ। ਮੈਂ ਇਹੀ ਜਾਣੂ ਇਹਨਾਂ ਕੀ ਮਾਨਸਿਕਤਾ ਕੀ ਪੁੱਛਣਾ ਮੰਗਦੇ। ਧੰਨਵਾਦ ਜੀ। ਨਹੀਂ ਦੇਖੋ, ਮੈਂ ਉਹੀ ਗੱਲ ਕਹੀ ਆ ਕਿ ਕਿਸੇ ਦਾ ਜਾਣਾ ਕਿਸੇ ਦਾ ਨਾ ਜਾਣਾ ਉਹ ਠੀਕ ਆ, ਉਹਦੀ ਮਰਜ਼ੀ ਤੇ, ਪਰ ਜੇ ਕੋਈ ਲੀਡਰ ਆ ਉੱਥੋਂ ਦਾ ਸਥਾਨਕ ਲੀਡਰ ਆ ਜਾਂ ਸੱਤਾਧਾਰੀ ਲੀਡਰ ਆ, ਉਹਨੂੰ ਤੇ ਜਾਣਾ ਚਾਹੀਦਾ। ਦੂਜੀ ਗੱਲ ਇਹ ਆ ਕਿ ਉੱਥੇ ਇਸ ਤਰ੍ਹਾਂ ਜਦੋਂ ਭੀੜ ਇੱਕ ਜਮਾਵੜੇ ਦਾ ਰੂਪ ਧਾਰਨ ਕਰ ਜਾਂਦੀ ਆ, ਇਹ ਚੀਜ਼ਾਂ ਜਿਹੜੀਆਂ ਵਾਪਰਦੀਆਂ ਉੱਥੇ, ਇਹੀ ਤਾਂ ਚੀਜ਼ ਮਾਰ ਗਈ ਆ ਨਾ ਕਿ ਉੱਥੇ ਹਰੇਕ ਬੰਦਾ ਜਿਹੜਾ ਉਹ ਅੱਗੇ ਲੱਗ ਗਿਆ ਸ਼ੁਰੂ ਦੇ ਵਿੱਚ, ਔਰ ਉੱਥੇ ਤੁਹਾਨੂੰ ਪਤਾ ਹੀ ਆ ਕਿ ਉਹ ਗ੍ਰੀਨ ਫੋਰਸ ਵਾਲੇ ਆਪਣੇ ਪੱਧਰ ਤੇ ਆ ਲੱਗੇ। ਫਿਰ ਇਹ ਨਹੀਂ ਮੈਂ ਕਹਿੰਦਾ ਕਿ ਕਿਉਂ ਆ ਲੱਗੇ, ਤਾਂ ਕਹਿਣ ਦਾ ਭਾਵ ਇਹ ਕਿ ਜਿਹੜਾ ਇੱਕ ਰੈਸਕਿਊ ਆਪਰੇਸ਼ਨ ਚੱਲਣਾ ਸੀਗਾ, ਜਿਹੜਾ ਉਹਦਾ ਇੱਕ ਨਿਯਮ ਹੋਣਾ ਚਾਹੀਦਾ ਸੀਗਾ, ਜਿਹੜਾ ਉਹਦਾ ਇੱਕ ਕਾਇਦਾ ਹੋਣਾ ਚਾਹੀਦਾ ਸੀ, ਜੋ ਇੱਕ ਤਾਲਮੇਲ ਹੋਣਾ ਚਾਹੀਦਾ ਸੀ, ਉਹ ਸ਼ੁਰੂ ਤੋਂ ਹੀ ਡਗਮਗਾ ਗਿਆ, ਜਿਹਦੇ ਕਰਕੇ ਇਹ ਆਪਰੇਸ਼ਨ ਫੇਲ ਹੋਇਆ। ਤਾਂ ਲੋਕਾਂ ਨੂੰ ਬਿਲਕੁਲ ਸੰਜਮ ਰੱਖਣਾ ਚਾਹੀਦਾ। ਹੁਣ ਕੋਈ ਲੀਡਰ ਮੰਨ ਲਓ 2 ਦਿਨਾਂ ਬਾਅਦ ਆ ਗਿਆ, ਤਾਂ ਕੀ ਫਰਕ ਪੈਂਦਾ? ਹੁਣ ਉਹਨੇ ਤੇ ਪੈਪ ਦੇ ਵਿੱਚ ਵੜ ਕੇ ਬੱਚਾ ਕੱਢ ਨਹੀਂ ਸੀ ਲਿਆਉਣਾ, ਉਹਦੇ ਤੋਂ ਸਵਾਲ ਪੁੱਛਣਾ ਚਾਹੀਦਾ ਕਿ ਹਾਂ ਭਾਈ ਤੂੰ ਲੇਟ ਕਿਉਂ ਆਇਆ ਔਰ ਕੀ ਕੋਸ਼ਿਸ਼ਾਂ ਕੀਤੀਆਂ ਤੂੰ ਹੁਣ ਤੱਕ, ਉਹਦੇ ਤੋਂ ਪੁੱਛਣਾ ਤਾਂ ਚਾਹੀਦਾ ਨਾ ਘੱਟੋ ਘੱਟ। ਜੇ ਤੁਸੀਂ ਉਹਦੀਆਂ ਕੋਸ਼ਿਸ਼ਾਂ ਤੋਂ ਜਾਂ ਉਹਦੇ ਜਵਾਬ ਤੋਂ ਸੰਤੁਸ਼ਟ ਨਹੀਂ, ਜੋ ਮਰਜ਼ੀ ਕਰੀ ਜਾਓ, ਇਹ ਆਪ ਉਧਰੀ ਨਹੀਂ ਕਰਨੀ ਚਾਹੀਦੀ। ਮੀਡੀਆ ਦਾ ਭਾਜੀ ਹੁਣ ਮੈਂ ਤੁਹਾਨੂੰ ਕੀ ਦੱਸਾਂ, ਮੀਡੀਆ ਦਾ ਹਾਲ ਆ ਜਿਹੜਾ ਮੀਡੀਆ 2-3 ਤਰ੍ਹਾਂ ਦਾ ਇੱਥੇ ਮੈਂ ਵੇਖਿਆ। ਇੱਕ ਉਹ ਮੀਡੀਆ ਜਿਹੜਾ ਮੁੜਕੀ ਹੋਇਆ ਫਿਰਦਾ ਸੀਗਾ ਤੇ ਹਰੇਕ ਪੱਖ ਤੋਂ ਜਾਣਕਾਰੀ ਕੱਢ ਕੇ ਲਿਆ ਕੇ ਲੋਕਾਂ ਦੇ ਸਾਹਮਣੇ ਰੱਖਦਾ ਪਿਆ ਸੀ। ਇੱਕ ਉਹ ਮੀਡੀਆ ਜਿਹੜਾ ਲੋਕਾਂ ਨੂੰ ਐਂ ਅਪੀਲਾਂ ਕਰੀ ਜਾਂਦਾ ਸੀ ਸਨਸਨੀਖੇਜ਼ ਬਣਾ ਕੇ, ਤੇ 5 ਮਿੰਟ ਤੱਕ ਆ ਗਿਆ ਜੀ ਫੇਸਬੁੱਕ ਤੇ ਪੇਜ ਸਾਡਾ ਲਾਈਕ ਕਰ ਦਿਓ,
YouTube ਤੇ ਸਬਸਕ੍ਰਾਈਬ ਕਰ ਦਿਓ। ਇੱਕ ਉਹ ਵੀ ਮੀਡੀਆ ਜਿਹੜਾ ਭੌਂ ਚੌਂ ਕੇ ਬਸ ਡਿਫੈਂਡ ਕਰਕੇ ਤੇ ਉਧਰ ਨੂੰ ਹੋ ਜਾਂਦਾ ਸੀ। ਇੱਕ ਉਹ ਵੀ ਮੀਡੀਆ ਜਿਹਨੂੰ ਅਸੀਂ ਕੌਮੀ ਮੀਡੀਆ ਕਹਿੰਦੇ ਆ, ਤੇ ਜੋ ਪ੍ਰਿੰਸ ਦੇ ਮਾਮਲੇ 'ਚ ਤੇ ਲਾਈਵ ਕਵਰੇਜ ਚਲਾ ਸਕਦਾ ਮੇਨ ਸਟ੍ਰੀਮ 'ਚ, ਪਰ ਇੱਥੇ ਉਹਨੇ ਖਬਰ ਤੱਕ ਨਹੀਂ ਚਲਾਈ। ਮੀਡੀਆ ਵੀ ਕਈ ਪਾਰਟਸ ਦੇ ਵਿੱਚ ਵੰਡਿਆ ਨਜ਼ਰ ਆਇਆ ਇਸ ਮਾਮਲੇ 'ਚ। ਜੀ ਜੀ। ਅਗਲੇ ਕਾਲਰ ਨੇ ਲਾਲੀ ਸਿੱਧੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਕਰਮਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਚਿਰ ਤੋਂ ਕੋਸ਼ਿਸ਼ ਕੀਤੀ ਤੁਹਾਡੇ ਨਾਲ ਗੱਲ ਕਰਨ ਦੀ, ਪਰ ਟਾਈਮ ਹੀ ਇਹੋ ਜਿਹਾ ਹੁੰਦਾ ਕਈ ਵਾਰ ਜੀ। ਤੇ ਮੈਂ ਪਹਿਲਾਂ ਤਾਂ ਇਹ ਕਹਿਣਾ ਥੋੜਾ ਥੈਂਕ ਯੂ ਕਰਨਾ ਚਾਹੁੰਦਾ, ਜਿਹੜਾ ਤੁਸੀਂ ਆਪਣੀ ਹੱਡ ਬੀਤੀ ਜਿਹੜੀ ਤੁਸੀਂ, ਮੈਂ 2-3 ਵੀਕ ਪਹਿਲਾਂ ਤੁਹਾਡੀ ਸਟੋਰੀ ਸੁਣੀ ਸੀ ਪੁਲਿਸ ਦਾ ਤਸ਼ੱਦਦ ਕਿਵੇਂ ਹੁੰਦਾ, ਤੁਸੀਂ ਆਪਣੇ ਹੱਡਾਂ ਤੇ ਹੰਢਾ ਕੇ ਜਿਹੜਾ ਲੋਕਾਂ ਨੂੰ ਬਿਆਨ ਕੀਤਾ, ਮੈਨੂੰ ਉਸ ਤੋਂ ਚੰਗਾ ਵੀ ਲੱਗਿਆ ਤੇ ਦੁੱਖ ਵੀ ਲੱਗਿਆ ਵੀ ਜਿਹੜਾ ਤੁਹਾਡੇ ਨਾਲ ਤੁਹਾਨੂੰ ਇਹਦੇ ਥਰੂ ਜਾਣਾ ਪਿਆ ਜਾਂ ਲੋਕ ਜਾਂਦੇ ਨੇ। ਪਰ ਉਹ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਵੀ ਤੁਸੀਂ ਸਾਰੇ ਲੋਕਾਂ ਨੂੰ ਇਹ ਗੱਲ ਇਹਦੇ ਬਾਰੇ ਜਾਣਕਾਰੀ ਦਿੱਤੀ ਆ ਤੇ ਲੋਕਾਂ ਨੂੰ ਪਤਾ ਲੱਗੇ ਵੀ ਕੀ ਹੁੰਦਾ, ਕਰਦੀ ਕੀ ਆ ਪੁਲਿਸ। ਥੈਂਕ ਯੂ ਜੀ। ਉਸ ਤੋਂ ਬਾਅਦ ਨਾ ਤੁਸੀਂ ਗੱਲ ਖਤਮ ਕਰ ਲਓ, ਮੈਂ ਕਰ ਲਵਾਂ ਜੀ। ਹਾਂਜੀ, ਦੂਸਰਾ ਮੇਰਾ ਗੱਲ ਸੀਗੀ, ਜਿਵੇਂ ਅਸੀਂ ਸਰਕਾਰਾਂ ਨੂੰ ਜਾਂ ਜ਼ਿੰਮੇਵਾਰ ਬੰਦੇ ਨੇ ਜਿਹੜੇ ਉਹਨਾਂ ਨੂੰ ਉਹ ਕਰਦੇ ਆ। ਮੇਰਾ ਪਿੰਡ ਦੇ ਜਿਹੜੇ ਸਾਡੇ ਪਿੰਡਾਂ ਦੇ ਨੌਜਵਾਨ ਨੇ, ਜਿਵੇਂ ਅਸੀਂ ਆਪਣੇ ਪਿੰਡ ਕਰਦੇ ਆ, ਪਿੰਡ ਦੇ ਨੌਜਵਾਨਾਂ ਨੂੰ ਜਾਗਰਤ ਹੋਣਾ ਚਾਹੀਦਾ। ਸਿਰਫ ਉਹਨਾਂ ਨੂੰ ਜਾ ਕੇ ਨਿੱਕੀ ਗੱਲ ਦੇ ਉੱਤੇ ਜਿੰਦਾਬਾਦ ਮੁਰਦਾਬਾਦ ਕਰਨਾ ਪੈਂਦਾ, ਕਈ ਥਾਵਾਂ ਤੇ ਕਰਨਾ ਵੀ ਪੈਂਦਾ, ਪਰ ਜਦੋਂ ਨਿੱਕੀ ਗੱਲ ਨੂੰ ਅਸੀਂ ਸਮਝੇ ਤੋਂ ਬਿਨਾਂ ਜਾ ਕੇ ਉਹਨੂੰ ਮੁੱਦਾ ਬਣਾ ਕੇ ਬਹਿ ਜਾਂਦੇ ਆ। ਉਹਨਾਂ ਆਪਣੇ ਪਿੰਡ ਦੇ ਲੈਵਲ ਤੇ ਹੀ ਕਿਉਂ ਨਾ ਆਪਣੇ ਪਿੰਡ ਦਾ ਹੀ ਸੁਧਾਰ ਕਰ ਲੈਣ। ਉਹੀ ਇੱਕ ਪਿੰਡ ਆਪਣੇ ਪਿੰਡ ਦਾ ਸੁਧਾਰ ਕਰੀ ਜਾਣ ਨੌਜਵਾਨ ਆਪਣੇ ਪਿੰਡ ਦਾ। ਸਾਨੂੰ ਮੇਰੇ ਖਿਆਲ ਮੁਸ਼ਕਲਾਂ ਸਾਡੀਆਂ ਬਹੁਤ ਘੱਟ ਸਕਦੀਆਂ ਨੇ। ਜਿਵੇਂ ਸਫਾਈ ਦਾ ਮੁੱਦਾ, ਪਿੰਡ ਦੀ ਸਫਾਈ ਆ, ਹੁਣ ਸਾਡੇ ਪਿੰਡ ਦੀ ਉਦਾਹਰਨ ਦੇਵਾਂ ਮੈਂ, ਸਾਡੇ ਕਰਾਂ ਤਾਂ ਵੀ ਨਹੀਂ ਚੰਗਾ ਲੱਗਦਾ। ਹੁਣ ਪਿੰਡ ਦੇ ਵਿੱਚ ਸਰਕਾਰਾਂ ਜੇ ਨਹੀਂ ਆਉਂਦੀਆਂ ਤੁਹਾਡੇ ਪਿੰਡ ਦਾ ਮੱਛਰ ਮਾਰਨ, ਜਾਂ ਤੁਹਾਡੇ ਪਿੰਡ ਨਾਲੀਆਂ ਦੇ ਉੱਤੇ ਘਾਹ ਖੜਾ ਗਾ, ਤੁਹਾਡੇ ਜਿਹੜੇ ਕਲੱਬ ਬਣੇ ਨੇ ਪਿੰਡਾਂ ਦੇ ਵਿੱਚ ਨੌਜਵਾਨ ਨੇ, ਉਹ ਘਾਹ ਤਾਂ ਘੱਟੋ ਘੱਟ ਕੱਟ ਕੇ ਉਹਦੇ ਉੱਤੇ ਸਪਰੇਅ ਕਰ ਸਕਦੇ ਆ ਮਲੇਰੀਏ ਤੋਂ, ਜਾਂ ਪਿੰਡ ਦੀ ਸਫਾਈ ਕਰ ਸਕਦੇ ਆ 100 ਆਫਟਨ ਮਹੀਨੇ 2 ਮਹੀਨਿਆਂ ਬਾਅਦ। ਉਸ ਤਰ੍ਹਾਂ ਹੀ ਜਿਹੜਾ ਮੈਂ ਮੈਸੇਜ ਪਿੰਡ ਦੇ ਲੋਕਾਂ ਨੂੰ ਜੇ ਕੋਈ ਸੁਣਦਾ ਦੇਣਾ ਚਾਹੁੰਦਾ ਵੀ ਆਪਣੇ ਲੈਵਲ ਤੇ ਕਿਉਂ ਨਹੀਂ ਕਰਦੇ ਕੁਛ ਉਹ। ਜੀ ਧੰਨਵਾਦ ਜੀ। ਬੜੀ ਖੂਬਸੂਰਤ ਗੱਲ ਤੁਸੀਂ ਕਹੀ। ਔਰ ਨਹੀਂ, ਸਾਡੇ ਕੋਲ ਤੇ ਹੁਣ ਨਰੇਗਾ ਦੀ ਲੇਬਰ ਵੀ ਹੁੰਦੀ ਆ, ਅਸੀਂ ਪਿੰਡ ਪੱਧਰ ਤੇ ਇਹੋ ਜਿਹੇ ਕੰਮ ਕਰਵਾ ਸਕਦੇ ਹਾਂ, ਉਹਨਾਂ ਨੂੰ ਵੀ ਕੰਮ ਮਿਲੂਗਾ ਔਰ ਸਾਡੇ ਪਿੰਡਾਂ ਦਾ ਵੀ ਕੰਮ ਹੋਊਗਾ। ਔਰ ਕਲੱਬ, ਬਿਲਕੁਲ ਜੇ ਇਹਨਾਂ ਕਲੱਬਾਂ ਨੂੰ ਸਰਕਾਰੀ ਅਥਾਰਟੀਆਂ ਦੇ ਨਾਲ ਕਲੱਬ ਕਰ ਦਿੱਤਾ ਜਾਵੇ ਤਾਂ ਬਹੁਤ ਲੱਗੇਗਾ ਕਿ ਉਹ ਸਮਾਨ ਪ੍ਰੋਵਾਈਡ ਕਰ ਦਿਆ ਕਰਨ, ਨਾਲ ਲੇਬਰ ਲੱਗ ਜਾ ਕਰੇ, ਉਹਨਾਂ ਨੂੰ ਚਲੋ ਕੰਮ ਮਿਲੇ। ਕਲੱਬ ਜਿਹੜੇ ਆ ਜ਼ਿੰਮੇਵਾਰੀ ਨਾਲ ਇਸ ਤਰ੍ਹਾਂ ਦੀ ਆਪਣੀਆਂ ਕੋਸ਼ਿਸ਼ਾਂ ਕਰਨ ਕਿ ਸਫਾਈ ਵਗੈਰਾ ਜਿਹੜੀ ਹੋ ਜਾਵੇ, ਬਹੁਤ ਵਧੀਆ ਗੱਲ ਹੈ। ਔਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਇਸ ਤਰ੍ਹਾਂ ਦਾ ਮਾਹੌਲ ਹੋਣਾ ਚਾਹੀਦਾ। ਉਹਦੇ ਨਾਲ ਵਰਕ ਕਲਚਰ ਵੀ ਵੱਧਦਾ, ਆਪਸ ਦੇ ਵਿੱਚ ਮੁੰਡਿਆਂ ਦਾ ਭਾਈਚਾਰਾ ਵੀ ਵੱਧਦਾ। ਇਹ ਬਹੁਤ ਵਧੀਆ ਚੀਜ਼ ਆ। ਔਰ ਕੁਝ ਪਿੰਡਾਂ 'ਚ ਤੁਹਾਡਾ ਮਨ ਜਾਣ ਕੇ ਪ੍ਰਸੰਨ ਹੋਊਗਾ ਕਿ ਕੁਝ ਪਿੰਡਾਂ 'ਚ ਚੱਲਿਆ ਪੰਜਾਬ ਦੇ ਵਿੱਚ, ਕੁਝ ਪਿੰਡਾਂ 'ਚ ਮੈਂ ਜ਼ਾਤੀ ਤੌਰ ਤੇ ਵੀ ਜਾਣਦਾ। ਔਰ ਦੂਜੀ ਗੱਲ ਜਿਹੜੀ ਤੁਸੀਂ ਕਹੀ ਆ, ਉਹਦੇ ਵਿੱਚ ਮੈਂ ਤੁਹਾਨੂੰ ਇੱਕ ਦੱਸਣਾ ਚਾਹੂੰਗਾ ਕਿ ਜਿੱਦਣ ਮੈਂ ਉਹ ਲਾਈਵ ਹੋਇਆ ਸੀਗਾ, ਮੈਂ ਦੱਸੀ ਆਪਣੀ ਹੱਡ ਬੀਤੀ, ਮੈਨੂੰ USA ਤੋਂ ਇੱਕ ਅਕਾਲੀ ਲੀਡਰ ਦਾ ਫੋਨ ਗਿਆ ਸੀਗਾ ਤੇ ਉਹ ਬੜੇ ਇਮੋਸ਼ਨਲ ਸੀਗੇ, ਥੋੜੇ ਬਜ਼ੁਰਗ ਸੀ। ਉਹ ਕਹਿੰਦੇ ਕਿ ਸਭ ਕੁਛ ਮੇਰੇ ਨਾਲ ਵੀ ਹੋਇਆ, ਸਭ ਕੁਛ ਮੇਰੇ ਨਾਲ ਵੀ ਹੋਇਆ। ਉਹਨਾਂ ਨੇ ਬਾਅਦ ਦੇ ਵਿੱਚ ਦੱਸਿਆ ਸੀ ਕਿ ਮੇਰੇ ਤੋਂ ਵੱਡੀ ਉਮਰ ਦੇ ਸੀਗੇ। ਉਹਨਾਂ ਨੇ ਦੱਸਿਆ ਕਿ ਫਿਰ ਮੈਂ ਉਸ ਤੋਂ ਬਾਅਦ ਉਸ ਅਫਸਰ ਦੀ ਪੂਰੀ ਧੂਸ ਵੀ ਕੱਢੀ ਸੀ, ਕਿਉਂਕਿ ਜਦੋਂ ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਸਥਾਪਿਤ ਕੀਤਾ। ਸੋ ਇਹ ਬਹੁਤ ਲੋਕਾਂ ਨਾਲ ਵਾਪਰਿਆ, ਕੋਈ ਅਕਾਲੀ ਆ, ਕੋਈ ਕਾਂਗਰਸੀ ਆ, ਕੋਈ ਨਿਊਟਰਲ ਆ ਮੇਰੇ ਵਰਗਾ, ਕੋਈ ਲੈਫਟਿਸਟ ਆ। ਬਹੁਤ ਸਾਰੇ ਲੋਕਾਂ ਦੇ ਨਾਲ ਪੰਜਾਬ ਪੁਲਿਸ ਦਾ ਤਸ਼ੱਦਦ ਵਾਪਰਿਆ। ਕੋਈ ਢੱਕ ਕੇ ਬਹਿ ਜਾਂਦਾ, ਕੋਈ ਭਾਣਾ ਮੰਨ ਕੇ ਬਹਿ ਜਾਂਦਾ, ਕੋਈ ਬਦਲਾ ਲੈ ਜਾਂਦਾ, ਕੋਈ ਸਾਡੇ ਵਰਗਾ ਸਿਰਫ ਗੁੱਬ ਗੁਬਾਰ ਕੱਢਣ ਜੋਗੇ ਰਹਿ ਜਾਂਦਾ। ਮੈਂ ਤੇ ਉਹ ਸਮਾਂ ਰਹਿੰਦਿਆਂ ਦੱਸਦਾ ਹੁੰਦਾ, ਜਦੋਂ ਵੀ ਕਿਤੇ ਸਮਾਂ ਰਵੇ, ਸਮਾਂ ਮਿਲੇ ਤਾਂ ਆਹ ਚੀਜ਼ ਵਾਪਰੀ ਆ ਯਾਰ, ਆਹ ਚੀਜ਼ ਨਜਾਇਜ਼। ਕਿਉਂਕਿ ਦੇਖੋ, ਮੈਂ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਹੀ ਸੁਧਰ ਸਕਦਾ ਸੀਗਾ ਜੇ ਮੈਂ ਇਮਾਨਦਾਰੀ ਨਾਲ ਕਵਾਂ। ਔਰ ਮੈਂ ਸੁਧਰ ਕੇ ਇੱਕ ਵਾਰੀ ਘਰੇ ਵੀ ਬਹਿ ਗਿਆ ਸੀਗਾ। ਅਸੀਂ ਨਰਮਾ ਬੀਜਿਆ ਸੀਗਾ, ਮੈਂ ਤੇ ਮੇਰਾ ਬਾਪ, ਅਸੀਂ ਤਿੱਖੜ ਦੁਪਹਿਰਿਆਂ 'ਚ ਇਹਨਾਂ ਦਿਨਾਂ 'ਚ ਨਰਮਾ ਗੋੜਦੇ ਹੁੰਦੇ ਸੀਗੇ। ਪਰ ਹੋਇਆ ਕਿ ਨਰਮੇ ਨੂੰ ਸੁੰਡੀ ਪੈ ਗਈ, ਮਤਲਬ ਕਿ ਸਪਰੇਅ ਜਿਹੜੀ ਸੀ ਜਾਲੀ ਆ ਗਈ, ਨਰਮਾ ਮਾਰਿਆ ਗਿਆ। ਫਿਰ ਗਰੀਬੀ ਦਾ ਮਾਰਿਆ ਮੈਂ ਇੱਕ ਵਰਕਸ਼ਾਪ ਤੇ ਜਾ ਲੱਗਾ। ਵਰਕਸ਼ਾਪ ਤੇ ਗਿਆ ਤੇ ਉੱਥੇ ਪੁਲਿਸ ਮੇਰੇ ਮਗਰ ਪੈ ਗਈ ਨਜਾਇਜ਼ ਜੀ, ਕਹਿੰਦੇ ਕਿ ਤੂੰ ਬੱਸ ਲੁੱਟੀ ਆ, ਜਦ ਕਿ ਮੈਂ ਉਹਨਾਂ ਦਿਨਾਂ ਦੇ ਵਿੱਚ ਜੇਲ੍ਹ 'ਚ ਸੀਗਾ। ਤਾਂ ਉਹ ਮੇਰੇ ਮਗਰ ਪਏ, ਐਸਾ ਮਗਰ ਪਏ, ਮੈਂ ਕਿਹਾ ਲਓ ਠੀਕ ਹੈ, ਹੁਣ ਤੁਸੀਂ ਮਗਰ ਹੀ ਰਹੋਗੇ, ਮੈਂ ਨਹੀਂ ਤੁਹਾਡੇ ਹੱਥ ਆਉਂਦਾ। ਫਿਰ ਉਸ ਤੋਂ ਬਾਅਦ ਮੈਂ ਨਿਕਲ ਜੀ ਜੀ ਬਿਲਕੁਲ। ਸੋ ਇਹ ਬਹੁਤ ਸਾਰੀਆਂ ਜਿਹੜੀਆਂ ਹੱਡ ਬੀਤੀਆਂ ਆ, ਜਿੱਦਾਂ ਤੁਸੀਂ ਦੱਸਦੇ ਹੀ ਆ,
ਵੀ ਇਹ ਸਬਕ ਵੀ ਜਿਹੜੀਆਂ ਕਈ ਸਿਖਾਉਂਦੀਆਂ ਨੇ। ਸੋ ਗਾਂ ਤੋਂ ਗਾਂ ਸੁਧਾਰ ਵੱਲ ਨੂੰ ਵੀ ਜਿਹੜੇ ਮਿੰਟੂ ਹੁਣੀ ਵਧੇ ਆ ਅਤੇ ਅੱਜ ਜਿਹੜੇ ਪੱਤਰਕਾਰੀ 'ਚ ਇਹਨਾਂ ਦਾ ਚੰਗਾ ਚੋਖਾ ਜਿਹੜਾ ਨਾਮ ਹੈਗਾ ਆ। ਸੋ ਸਾਰੇ ਲੋਕ ਇਹਨਾਂ ਨੂੰ ਸੁਣਦੇ ਨੇ। ਸੋ ਇਹੋ ਜਿਹੇ ਲੋਕਾਂ ਤੋਂ ਆਪਾਂ ਨੂੰ ਆਈਡਲ ਜਿਹੜੇ ਇਹਨਾਂ ਨੂੰ ਬਣਾਉਣਾ ਚਾਹੀਦਾ, ਪ੍ਰੇਰਨਾ ਸਰੋਤ ਇਹੋ ਜਿਹਿਆਂ ਨੂੰ ਬਣਾਉਣਾ ਚਾਹੀਦਾ ਤਾਂ ਜੋ ਹੋਰ ਵੀ ਲੋਕ ਅਜਿਹੀਆਂ ਦਲਦਲਾਂ 'ਚੋਂ ਬਾਹਰ ਆ ਸਕਣ। ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ। ਤੁਸੀਂ ਆਪਣੀਆਂ ਹੱਡ ਬੀਤੀਆਂ ਵੀ ਸਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹੋ ਅਤੇ ਨਾਲ ਦੇ ਨਾਲ ਜਿਹੜੇ ਸਰੋਤਿਆਂ ਦੇ ਸਵਾਲ ਵੀ ਜਿਹੜੇ ਆ ਉਹਨਾਂ ਦੇ ਜਵਾਬ ਦਿੰਦੇ ਰਹੇ। ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਐਲਕ ਗਰੋਵ ਦਾ ਸਭ ਤੋਂ ਵੱਡਾ ਗਰੋਸਰੀ ਸਟੋਰ ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ ਤੇ ਤੁਸੀਂ